ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅਧਿਆਇ ਵਿਸ਼ਵ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਰਾਜ ਸਾਹਿਬ ਅੱਜ 26 ਅਗਸਤ 2024 11 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਪਨ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਨਾ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਜਨ ਕੇਬਲ ਪਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਡਿਸਕਸ ਜਿੱਦਾਂ ਵੀਕਐਂਡ ਦੇ ਹਵਾਲੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਔਰ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਇਸ ਤਰ੍ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ। ਸੋ ਅੱਜ ਦੀ ਪ੍ਰੋਗਰਾਮ ਦਾ ਜਿਹੜਾ ਸਪਾਂਸਰਸ਼ਿਪ ਕੀਤੀ ਗਈ ਹੈ ਉਹ LA ਕੈਲੀਫੋਰਨੀਆ ਤੋਂ ਸਰਦਾਰ ਹਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਕਾਮਨਾ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਤੇ ਅਸੀਂ ਸਰਦਾਰ ਹਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੰਡੀ ਹਿਮਾਚਲ ਪ੍ਰਦੇਸ਼ ਤੋਂ ਬੀਜੇਪੀ ਮੈਂਬਰ ਪਾਰਲੀਮੈਂਟ ਫਲॉप ਐਕਟਰੈਸ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਸਿੱਖ ਕੌਮ ਪ੍ਰਤੀ ਨਫ਼ਰਤ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ। ਸੋ ਉਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਵਿੱਚ ਕਤਲ ਹੋਏ ਬਲਾਤਕਾਰ ਹੋਏ ਅਤੇ ਇਹ ਵਿਦੇਸ਼ੀ ਤਾਕਤਾਂ ਦੀ ਭਾਰਤ ਦੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਸੀ। ਸੋ ਜੋ ਮੋਦੀ ਸਰਕਾਰ ਇਸ ਨੂੰ ਨਾ ਠੱਲ ਪਾਉਂਦੀ ਤਾਂ ਭਾਰਤ ਦੀ ਜਿਹੜੀ ਸਥਿਤੀ ਹੈ ਉਹ ਵੀ ਬੰਗਲਾਦੇਸ਼ ਵਰਗੀ ਹੋਣੀ ਸੀ। ਭਾਵੇਂ ਬੀਜੇਪੀ ਨੇ ਕੰਗਨਾ ਰਣੌਤ ਦੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਹੈ ਪਰ ਕੰਗਨਾ ਰਣੌਤ RSS ਦੀ ਸਿੱਖ ਵਿਰੋਧੀ ਜਿਹੜੀ ਆਵਾਜ਼ ਹੈ ਅਤੇ ਕਿਸਾਨਾਂ ਦੇ ਹਵਾਲੇ ਨਾਲ ਉਹ ਸਿੱਖ ਕੌਮ ਨੂੰ ਨਿਸ਼ਾਨੇ ਤੇ ਲੈਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਜਿਹੜੇ LA 'ਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਆਪਣੀ ਪਿਛਲੇ ਦਿਨਾਂ ਦੀ ਫੇਰੀ ਦੇ ਦੌਰਾਨ ਉਹਨਾਂ ਦੇ ਕੋਲ ਹੀ ਅਸੀਂ ਰੁਕੇ ਹਰ ਸਾਲ ਵਾਂਗ ਔਰ ਉਹਨਾਂ ਨੇ ਜਿੱਥੇ ਪੂਰੀ ਪ੍ਰਾਹੁਣਚਾਰੀ ਕੀਤੀ ਸਾਥ ਦਿੱਤਾ ਔਰ LA 'ਚ ਜਾ ਕੇ ਏਅਰਪੋਰਟ ਤੋਂ ਘਰ ਤੱਕ ਪਹੁੰਚਣਾ ਇਵੇਂ ਹੀ ਹੁੰਦਾ ਜਿਵੇਂ ਸਮੁੰਦਰ ਤੁਸੀਂ ਇੱਕ ਕੰਢਿਓਂ ਦੂਜੇ ਕੰਢੇ ਪਹੁੰਚੋ। ਜੇ ਕਿਸੇ ਨੇ ਦੇਖਣਾ ਹੈ ਕਿ ਅਮਰੀਕਾ ਦੇ ਵਿੱਚ ਟ੍ਰੈਫਿਕ ਕਿਹਨੂੰ ਕਹਿੰਦੇ ਨੇ ਅਸੀਂ ਤਾਂ ਕਈ ਵਾਰੀ ਨਿਊਯਾਰਕ ਦੇ ਟ੍ਰੈਫਿਕ ਤੋਂ ਅੱਕੇ ਹੁੰਦੇ ਹਾਂ। ਸੋ LA ਦੇ ਵਿੱਚ ਕੋਈ ਇਹ ਉੱਥੇ ਇੱਕ ਰੂਟੀਨ ਹੈ ਕਿ ਜੇ 1 ਘੰਟੇ ਦੀ ਜਿੱਥੇ ਵਿੱਥ ਹੈ ਜੇ ਉੱਥੇ 5 ਘੰਟੇ ਲੱਗ ਜਾਣ ਤਾਂ LA ਵਾਲੇ ਉਹਨੂੰ ਨੋਰਮਲ ਹੀ ਮੰਨਦੇ ਨੇ। ਉਹਨਾਂ ਦਾ ਬੱਸ ਚੱਲੇ ਤੇ ਉਹ ਆਪਣੀਆਂ ਗੱਡੀਆਂ ਦੇ ਵਿੱਚ ਬਾਲਟੀ ਰੱਖ ਕੇ ਨਹਾ ਧੋ ਕੇ ਵੀ ਹਾਲਾਂ ਬਹੁਤ ਸਾਰੇ ਬਾਕੀ ਕਾਰਵਾਈ ਤਾਂ ਕਈ ਵਿੱਚ ਬੈਠੇ ਹੀ ਕਰਦੇ ਨੇ। ਸੋ ਜਿਹਦੇ ਕੋਲ ਤੁਸੀਂ ਜਾਂਦੇ ਹੋ ਉਹਦੇ ਲਈ ਏਅਰਪੋਰਟ ਤੋਂ ਕੱਢ ਕੇ ਤੁਹਾਨੂੰ ਘਰ ਤੱਕ ਲਿਜਾਣਾ ਵੀ ਇੱਕ ਮੋਰਚਾ ਫਤਿਹ ਕਰਨਾ ਹੁੰਦਾ। ਪਰ ਇਹ ਸੀ ਕਿ ਉਹਨਾਂ ਦਾ ਹਮੇਸ਼ਾ ਹੀ ਕਿਉਂਕਿ ਬੜਾ ਪਿਆਰਾ ਕਪਲ ਹੈ ਉਹਨਾਂ ਦੇ ਸਿੰਘਣੀ ਸਾਹਿਬਾਂ ਡਾਕਟਰ ਨੇ ਔਰ ਬੜੇ ਪੋਲਾਈਟ ਬੱਚੇ ਉਹਨਾਂ ਦੇ ਬਿਲਕੁਲ ਜਿਹੜੇ ਆਪਣੇ ਜਿਵੇਂ ਇਹ ਕਿਹਾ ਜਾਂਦਾ ਹੈ ਕਿ ਵੀ ਫਰੂਟ ਡੋਂਟ ਫਾਲਸ ਮਚ ਅਵੇ ਫਰਮ ਦਾ ਟਰੀ
ਉਹ ਵੀ ਆਪਣੇ ਮਾਤਾ ਪਿਤਾ ਦੇ ਪਦ ਚਿੰਨ੍ਹਾਂ ਤੇ ਨੇ। ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸਵੇਰੇ ਸ਼ਾਮ ਰਲ ਕੇ ਪਰਿਵਾਰ ਪਾਠ ਕਰਦਾ ਹੈ, ਕੀਰਤਨ ਕਰਦਾ ਹੈ। ਅੱਛਾ। ਔਰ ਹਰਪ੍ਰੀਤ ਸਿੰਘ ਸੌਫਟਵੇਅਰ ਇੰਜੀਨੀਅਰ ਨੇ, ਔਰ ਇਹ ਉਹਨਾਂ ਨੌਜਵਾਨਾਂ ਚੋਂ ਨੇ ਜਿਨ੍ਹਾਂ ਨੇ ਜ਼ਿੰਦਗੀ ਔਰ ਮੌਤ ਦੇ ਵਿਚਾਲੇ ਜਿਹੜੀ ਇੱਕ ਪਤਲੀ ਜਿਹੀ ਲਕੀਰ ਹੁੰਦੀ ਹੈ ਉਸ ਨੂੰ ਦੇਖਿਆ ਹੋਇਆ, ਕਿਉਂਕਿ ਇਹ ਉਸ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟ ਸੀ ਬਿਦਰ ਦੇ ਵਿੱਚ, ਜਦੋਂ ਕਿ 80s ਦੇ ਵਿੱਚ ਹਿੰਦੂਤਵੀ ਭੀੜ ਨੇ ਕਿਵੇਂ 4-5 ਸਿੱਖ ਸਟੂਡੈਂਟਸ ਨੂੰ ਮਾਰ ਕੇ ਖੂਹ 'ਚ ਸੁੱਟ ਦਿੱਤਾ ਸੀ। ਕਈਆਂ ਨੂੰ ਜਿਹੜਾ ਉਹ ਭੀੜ ਮਗਰ ਦੌੜੀ, ਇਹਨਾਂ ਦੇ ਮਗਰ ਵੀ ਦੌੜੀ ਸੀ, ਔਰ ਇਹਨਾਂ ਨੇ ਬਹੁਤ ਮੁਸ਼ਕਲ ਨਾਲ ਜਿਹੜਾ ਬਹੁਤ ਜਿਹਨੂੰ ਤੁਸੀਂ ਮਿਰਾਕੂਲਸ ਐਸਕੇਪ ਕਹੋ, ਤੇ ਇਹਨਾਂ ਦੀ ਜਾਨ ਬਚੀ ਸੀ। ਤੇ ਵੈਸੇ ਵੀ ਡੈਡੀਕੇਟਿਡ ਗੁਰਬਾਣੀ ਨਾਲ ਜੁੜੇ ਹੋਏ ਨੇ, ਔਰ ਸਾਡੇ ਨਾਲ ਇਹਨਾਂ ਦਾ ਸਬੰਧ ਆਲਮੋਸਟ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਅਸੀਂ ਜਦੋਂ ਖਾਲਿਸਤਾਨ ਅਫੇਅਰ ਸੈਂਟਰ ਸ਼ੁਰੂ ਕੀਤਾ। ਔਰ ਇਹ ਬੜੇ ਉਤਸ਼ਾਹ ਵਾਲੇ ਸਾਰੇ ਹੀ ਨੌਜਵਾਨ ਨੇ ਜਿਹੜੇ ਉੱਥੋਂ ਵੀ ਉਸ ਇੰਜੀਨੀਅਰਿੰਗ ਕਾਲਜ ਤੋਂ, ਔਰ ਬਾਅਦ ਦੇ ਵਿੱਚ ਜਿਹੜੀਆਂ ਅੱਡ-ਅੱਡ ਆਰਗੇਨਾਈਜੇਸ਼ਨਸ ਪੰਥਕ ਪਲੇਟਫਾਰਮ ਤੇ ਕੰਮ ਕਰਦੀਆਂ ਨੇ। ਔਰ ਇਹ ਉਹਨਾਂ ਚੋਂ ਨੇ ਜਿਹੜੇ ਪਿੱਛੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਕੋਈ ਪਬਲਿਸਿਟੀ ਜਾਂ ਕੋਈ ਔਨ ਕੈਮਰਾ ਦੀ ਭੁੱਖ ਨਹੀਂ ਹੁੰਦੀ। ਜਿਹੜਾ ਇੱਕ ਤਬਕਾ ਸਾਡਾ ਉਹ ਵੀ ਹੈ ਜਿਹੜਾ ਕੰਮ ਹੀ ਤਾਂ ਕਰਦਾ ਜੇ ਕੈਮਰੇ 'ਚ ਉਹਨਾਂ ਦੀ ਫੋਟੋ ਆਏ, ਲੇਕਿਨ ਚਲੋ ਜੇ ਫੋਟੋ ਆ ਕੇ ਵੀ ਕੋਈ ਕੰਮ ਕਰਦਾ ਅਸੀਂ ਤਾਂ ਉਹਨੂੰ ਵੀ ਐਪਰੀਸ਼ੀਏਟ ਕਰਦੇ ਹਾਂ। ਤੇ ਜਿਹੜੇ ਨਿਸ਼ਕਾਮ ਨੇ ਉਹਨਾਂ ਦੇ ਲਈ ਹਮੇਸ਼ਾ ਸਾਨੂੰ ਜਿਹੜਾ ਅਸੀਂ ਐਕਸਟਰਾ ਮਾਈਲ ਜਾਂਦੇ ਹਾਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਕੰਗਣਾ ਰਣੌਤ, ਹਾਲਾਂ ਉਹਦੇ ਨਾਂ ਦੀ ਸਪੈਲਿੰਗ ਵੀ ਰਣੌਤ ਹੈ, ਬੋਲਿਆ ਵੀ ਰਣੌਤ ਜਾਂਦਾ ਹੈ, ਪਰ ਮੈਂ ਅੱਜ ਜਿਹੜੀ ਬੀਜੇਪੀ ਨੇ ਸਟੇਟਮੈਂਟ ਦਿੱਤੀ ਉਹਦੇ ਬਿਆਨ ਤੋਂ ਕਿਨਾਰਾ ਕਰਨ ਵਾਲੀ, ਉਹਦੇ 'ਚ ਉਹਦਾ ਨਾਂ ਰਣਾਵਤ ਰੱਖਿਆ ਹੋਇਆ। ਸੋ ਮੈਨੂੰ ਲੱਗਾ ਕਿ ਵੀ ਇਹ ਰਣਾਵਤ ਦਾ ਹੀ ਰਣੌਤ ਬਣ ਗਿਆ ਹੋਣਾ, ਕਿਉਂਕਿ ਆਪਣੇ ਆਪ ਨੂੰ ਰਾਜਪੂਤਨੀ ਦੱਸਣ ਵਾਲੀ, ਫਿਰ ਰਣ ਦੇ ਨਾਲ ਜੁੜੇ ਹੋਏ, ਤੇ ਵੈਸੇ ਹੀ ਉਹ ਸਮਝਦੇ ਨੇ ਵੀ ਅਸੀਂ ਰਾਜੇ ਕੇ ਪੂਤ ਹੈ, ਬਾਕੀ ਸਾਰੀ ਸਾਡੀ ਪਰਜਾ ਹੈ। ਤੇ ਉਹ ਆਪਣੇ ਆਪ ਨੂੰ ਬੜੀ ਜਿਹੜੀ ਹੈ ਉਹ ਦੁਰਗਾ ਦਾ ਅਵਤਾਰ ਹੀ ਦੱਸਣ ਵਾਲਾ ਕੰਮ ਹੈ। ਹਾਲਾਂ ਉਸ ਦੀਆਂ ਹਰਕਤਾਂ ਕਰਤੂਤਾਂ ਫਿਲਮੀ ਦੁਨੀਆ 'ਚ ਕੀ ਨੇ, ਉਹਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੀਆਂ ਕਿ ਕੀ ਹੈ। ਲੇਕਿਨ ਜਦੋਂ ਮੋਦੀ ਦਾ ਔਰ ਨਾਗਪੁਰ ਦਾ ਸਿਰ ਤੇ ਹੱਥ ਹੋਏ, ਫਿਰ ਤਾਂ ਜਿਹੜਾ ਉੱਲੂ ਹੈ ਉਹ ਵੀ ਆਪਣੇ ਆਪ ਨੂੰ ਸਮਝਦਾ ਕਿ ਵੀ ਮੈਂ ਜਿਹੜਾ ਉਹ ਅਸਮਾਨ ਦਾ ਬਾਦਸ਼ਾਹ ਹੈ। ਉਹ ਫਿਰ ਇਹ ਨਹੀਂ ਲੱਗਦਾ ਵੀ ਬਾਜ ਅਸਮਾਨ ਦੇ ਵਿੱਚ ਹੈ, ਤੇ ਉਹ ਤਾਂ ਭਾਈ ਤੈਨੂੰ ਤਾਂ ਦਿਨੇ ਵੈਸੇ ਹੀ ਨਹੀਂ ਨਜ਼ਰ ਆਉਂਦਾ, ਤੂੰ ਰਾਤ ਦਾ ਪਰਿੰਦਾ ਹੈ, ਪਰ ਉਹ ਸਮਝਦਾ ਕਿ ਵੀ ਬਾਜ ਮੇਰੇ ਸਾਹਮਣੇ ਕੀ ਹੈ। ਸੋ ਇਸ ਕਿਸਮ ਦੇ ਹੁੰਦੇ ਤਾਂ ਇਹ ਮੈਂਟਲ ਸਿੱਖ ਲੋਕ ਨੇ ਮੈਂਟਲੀ। ਔਰ ਵੈਸੇ ਵੀ ਜਿਹੜੇ ਲੋਕ ਨਸਲਵਾਦੀ ਜਾਂ ਜਾਤ-ਪਾਤਵਾਦੀ ਵਿਚਾਰਧਾਰਾ ਜਾਂ ਇਹਨਾਂ ਮੁਲਕਾਂ 'ਚ ਵੀ ਅਸੀਂ ਕੂ ਕਲੈਕਸ ਕਲੈਨ ਬ੍ਰਾਂਡ ਜਿਹੜੇ ਲੋਕ ਦੇਖਦੇ ਆ, ਇਹ ਮੈਂਟਲੀ ਸਿੱਖ ਹੁੰਦੇ ਨੇ। ਲੇਕਿਨ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਉਹਨਾਂ ਦਾ ਰਸਤਾ ਹੀ ਠੀਕ ਹੈ, ਤੇ ਫਿਰ ਜੇ ਪਿੱਛੋਂ ਸ਼ਹਿ ਵੀ ਹੋਏ ਔਰ ਉਸ ਕਿਸਮ ਦੇ ਨਫ਼ਰਤੀ ਅੰਦਾਜ਼ ਦਾ ਤੁਹਾਨੂੰ ਇਨਾਮ ਵੀ ਮਿਲੇ, ਔਰ ਇਨਾਮ ਵੀ ਐਸਾ ਕਿ ਵੀ ਤੁਹਾਨੂੰ ਕੋਈ ਫਰਸ਼ ਤੋਂ ਚੁੱਕ ਕੇ ਅਰਸ਼ ਤੇ ਲੈ ਜਾਏ, ਤੇ ਫਿਰ ਮੂੰਹ ਹੀ ਹਿਲਾਣਾ ਹੈ। ਜੋ ਮਰਜ਼ੀ ਤੁਸੀਂ ਲਿਖੀ ਜਾਓ। ਅੱਜ ਕੱਲ੍ਹ ਤਾਂ ਅੱਗੇ ਤਾਂ ਹੁੰਦਾ ਸੀ ਕਿਸੇ ਨੇ ਕੋਈ ਲਿਖਤੀ ਬਿਆਨ ਦਿੱਤਾ, ਕੋਈ ਅਖਬਾਰ 'ਚ ਤੱਕ ਪਹੁੰਚਿਆ, ਛਪਿਆ, ਉਸ ਦੇ ਕੀ, ਹੁਣ ਤਾਂ ਉਹ ਟਵੀਟ ਜਾਂ ਐਕਸ ਦੇ ਨਾਂ ਥੱਲੇ ਜੋ ਮਰਜ਼ੀ ਜਿਹੜੀ ਹੈ ਉਹ ਅੱਗ ਉਗਲੋ ਜਾਂ ਜ਼ਹਿਰ ਸੁੱਟੋ, ਉਹ ਨਾਲ ਦੀ ਨਾਲ ਪਹੁੰਚ ਜਾਂਦਾ ਹੈ। ਉਹਨੂੰ ਫਿਰ ਜਿਵੇਂ ਜਿਵੇਂ ਸਾਰੇ ਰਿਐਕਟ ਕਰਦੇ ਨੇ, ਤੇ ਇਹ ਵੀ ਇਹਨਾਂ ਦਾ ਜਿਹੜੇ ਇਸ ਕਿਸਮ ਦੇ ਮੈਂਟਲੀ ਸਿੱਖ ਲੋਕ ਨੇ, ਪਰਵਰਟਸ ਨੇ, ਉਹਨਾਂ ਦਾ ਬਿਹੇਵੀਅਰਲ ਰੀਇਨਫੋਰਸਰ ਵੀ ਬਣ ਜਾਂਦਾ। ਉਹਨਾਂ ਦੇ ਲਈ ਜਿਹੜਾ ਬਹੁਤਿਆਂ ਨੂੰ ਤਾਂ ਲੱਗ ਰਿਹਾ ਹੁੰਦਾ ਕਿ ਦੇਖੋ ਜੀ ਕਿੰਨੀ ਗਾਲ ਪੈ ਰਹੀ ਹੈ, ਕਿੰਨੀ ਗਾਲ ਵਰ ਰਹੀ ਹੈ ਕੰਗਣਾ ਤੇ, ਔਰ ਬਹੁਤ ਮਾੜੇ ਲਫ਼ਜ਼ਾਂ ਦੇ ਨਾਲ ਲਿਖਣ ਵਾਲੇ, ਸੰਬੋਧਨ ਕਰਨ ਵਾਲੇ ਵੀ ਅੱਗੋਂ ਆ ਜਾਂਦੇ ਨੇ, ਜਿਹਨੂੰ ਅਸੀਂ ਐਂਡੋਰਸ ਨਹੀਂ ਕਰਦੇ। ਪਰ ਇਸ ਕਿਸਮ ਦੇ ਜਿਹੜੇ ਲੋਕ ਨੇ, ਔਰ ਖ਼ਾਸ ਤੌਰ ਤੇ ਜਦੋਂ ਕੋਈ ਔਰਤ ਜਾਮੇ 'ਚ ਹੈ ਔਰ ਇਸ ਕਿਸਮ ਦਾ ਘਟੀਆਪਨ, ਔਰ ਦੂਸਰਾ ਹੁੰਦਾ ਤੇ ਜਦੋਂ ਫਿਰ ਕੋਈ ਅਕਿਊਜ਼ ਜਾਂ ਅਬਿਊਜ਼ ਕਰਦਾ ਹੈ ਉਹਦੇ ਜਵਾਬ ਦੇ ਵਿੱਚ, ਉਹ ਉਸ ਤੋਂ ਵੀ ਦੁਖਦਾਈ ਬਣ ਜਾਂਦਾ। ਲੇਕਿਨ ਅਸੀਂ ਗੱਲ ਕਰਾਂਗੇ ਸ਼ਾਇਸਤਗੀ ਦੇ ਅੰਦਾਜ਼ ਦੇ ਵਿੱਚ ਕਿ ਭਾਈ ਇਹ ਐਵੇਂ ਨਹੀਂ ਹੈ ਕਿ ਉਹ ਕੰਗਣਾ ਰਣੌਤ ਜਿਹੜੀ ਘਰੋਂ ਭੱਜੀ, ਜਿਸ ਦਾ ਕੋਈ ਥਾਂ ਟਿਕਾਣਾ ਨਹੀਂ ਸੀ, ਜਿਸ ਨੇ ਖੁਦ ਐਡਮਿਟ ਕੀਤਾ ਕਿ ਵੀ ਉਹਨੇ ਕੀ ਕੀ ਨਹੀਂ ਕੀਤਾ, ਇਸ ਸਾਰੇ ਦੇ ਬਾਵਜੂਦ ਆਲ ਆਫ ਏ ਸਡਨ ਉਸ ਦਾ ਜਿਹੜਾ ਉਹ ਸਿਆਸੀ ਖੇਤਰ ਦੀਆਂ ਟਿੱਪਣੀਆਂ ਕਰਨਾ, ਉਸ ਹਵਾਲੇ ਦੇ ਨਾਲ ਉਸ ਦਾ ਹੌਲੀ ਹੌਲੀ, ਔਰ ਤੁਸੀਂ ਜੇ ਕੁੱਲ ਮਿਲਾ ਕੇ ਦੇਖੋਗੇ
ਕਿ ਵੀ ਉਸ ਨੇ ਭਾਵੇਂ ਟਿੱਪਣੀਆਂ ਹੋਰ ਵੀ ਮੁੱਦਿਆਂ ਤੇ ਕੀਤੀਆਂ ਹੋਣ, ਪਰ ਉਸ ਨੂੰ ਜਿਵੇਂ ਇੱਕ ਟਾਸਕ ਦਿੱਤੀ ਹੁੰਦੀ ਹੈ ਸਿੱਖ ਫੋਕਸਡ, ਔਰ ਸਿੱਖ ਫੋਕਸ ਦੇ ਥੱਲੇ ਕਿਉਂਕਿ ਕਿਸਾਨ ਮੂਵਮੈਂਟ ਬਹੁਤ ਵੱਡੀ ਮੂਵਮੈਂਟ ਸੀ, ਆਲਮੋਸਟ ਜਿਹੜਾ ਉਹ ਦਿੱਲੀ ਦੀਆਂ ਬਰੂਹਾਂ ਤੇ 13 ਮਹੀਨੇ ਜਿਹੜਾ ਉਹ ਕਿਵੇਂ ਹਜ਼ਾਰਾਂ ਕਿਸਾਨ ਜਿਹੜੇ ਨੇ ਕੈਂਪ ਕਰਕੇ ਬੈਠੇ ਰਹੇ, ਔਰ ਉਹ ਸਾਰੇ ਦੇ ਵਿੱਚ ਆਲਮੋਸਟ 736 ਇਹ ਫਿਗਰ ਸੰਯੁਕਤ ਕਿਸਾਨ ਮੋਰਚੇ ਦੀ ਹੈ, ਕਿਸਾਨ ਸ਼ਹੀਦ ਹੋਏ। ਔਰ ਇਹ ਸਾਰਾ ਉਹ ਪੀਰੀਅਡ ਸੀ। ਉਸ ਤੋਂ ਪਹਿਲਾਂ ਕਈ ਮਹੀਨੇ ਸ਼ੰਭੂ ਬਾਰਡਰ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ, ਔਰ ਕੋਈ ਉਹਦੇ ਵਿੱਚ ਮੁਲਕ ਵਿਰੋਧੀ ਲਾਈਨ ਨਹੀਂ ਸੀ, ਕਿਉਂਕਿ ਇਸ ਸਾਰੇ ਕੋਵਿਡ ਦੇ ਦੌਰ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਾਜ਼ਿਸ਼ੀ ਕਹਾਣੀ ਹੈ ਕਿ ਕਿਵੇਂ ਅੰਬਾਨੀਆਂ ਅਡਾਨੀਆਂ ਦੇ ਕੋਲ ਵਿਕੇ ਹੋਏ ਇਹ RSS ਦੇ ਦੁਮਛੱਲੇ, ਉਹ ਮੋਦੀ ਹੋਏ, ਅਮਿਤ ਸ਼ਾਹ ਹੋਏ ਜਾਂ ਨਾਗਪੁਰੀਆ ਬ੍ਰਿਗੇਡ ਹੋਏ, ਉਹਨਾਂ ਨੇ ਕਿਵੇਂ ਜਦੋਂ ਦੁਨੀਆ ਭਰ ਦੇ ਵਿੱਚ ਕੋਵਿਡ ਦਾ ਜਿਹੜਾ ਡੇਂਜਰ ਜਿਹੜਾ ਕਿ ਅਪ੍ਰੈਲ ਰਾਦਰ ਫਰਵਰੀ 2020 ਚ ਸਾਹਮਣੇ ਆ ਗਿਆ ਸੀ, ਮੁਲਕਾਂ ਦੀਆਂ ਹਕੂਮਤਾਂ ਪ੍ਰਬੰਧ ਕਰ ਰਹੀਆਂ ਸੀ ਕਿ ਭਾਈ ਇਹਦੇ ਨਾਲ ਕਿਵੇਂ ਨਿਬੜਨਾ ਹੈ। ਅਮਰੀਕਾ ਨੇ ਬਿਲੀਅਨਸ ਆਫ ਡਾਲਰਸ ਪੰਪ ਕੀਤੇ ਕਿ ਵੀ ਇਸ ਦੀ ਜਿਹੜੀ ਹੈ ਤੁਸੀਂ ਇਸ ਨੂੰ ਕੰਟਰੋਲ ਕਰਨ ਵਾਲੀ ਵੈਕਸੀਨ ਬਣਾਣੀ ਹੈ, ਬਾਕੀ ਮੇਸ਼ਰਸ ਲੈ ਰਹੇ ਸੀ। ਤੇ ਉਧਰ ਨਰਿੰਦਰ ਮੋਦੀ ਸਰਕਾਰ ਨੇ ਆਰਡੀਨੈਂਸ ਜਾਰੀ ਕਰਕੇ 3 ਖੇਤੀ ਕਾਨੂੰਨ ਜਿਹੜੇ ਕਿਸੇ ਬਿਨਾਂ ਡਿਸਕਸ਼ਨ ਡਿਬੇਟ ਕਿਸੇ ਪਾਰਲੀਮਾਨੀ ਕਮੇਟੀ ਦੇ ਸਾਹਮਣੇ ਲਿਆਂਦੇ ਬਿਨਾਂ ਉਹਨਾਂ ਨੂੰ ਜਿਹੜਾ ਉਹ ਪਹਿਲਾਂ ਆਰਡੀਨੈਂਸ ਲਿਆਂਦਾ ਔਰ ਫਿਰ ਡਾਇਰੈਕਟਲੀ ਜਿਹੜਾ ਉਹਨਾਂ ਨੂੰ ਲਾਅ ਬਣਾ ਦਿੱਤਾ, ਉਹ ਸਾਰੇ ਬਿਨਾਂ ਡਿਬੇਟ ਤੋਂ ਬਿਨਾਂ ਸਾਰੇ ਤੋਂ। ਔਰ ਕੋਈ ਇਸ ਤੋਂ ਔਰਜ਼ਾਰ ਹੈ, ਜਦੋਂ ਅਸੀਂ ਹੁਣ ਉਹਦੀ ਡਿਟੇਲ ਦੀ ਗੱਲ ਨਹੀਂ ਕਰਾਂਗੇ ਕਿ ਖੇਤੀ ਕਾਨੂੰਨ ਕੀ ਸੀ, ਪਰ ਇਸ ਨੂੰ ਸਿੰਪਲਿਸਟਿਕਲੀ ਜੋ ਇਹਨਾਂ ਦਾ ਆਸ਼ਾ ਸੀ ਔਰ ਕਿਸਾਨਾਂ ਨੇ ਬਿਲਕੁਲ ਠੀਕ ਸਮਝਿਆ। ਹਾਲਾਂਕਿ ਇਹ ਵੀ ਕਿਹਾ ਜਾਣ ਲੱਗਾ ਕਿ ਜੀ ਦੇਖੋ ਭਾਰਤ ਭਰ ਦੇ ਵਿੱਚ ਇੰਨੇ ਹੰਡਰਡਸ ਆਫ ਮਿਲੀਅਨਸ ਆਫ ਕਿਸਾਨ ਨੇ, ਸਿਰਫ ਪੰਜਾਬ ਦੇ ਕਿਸਾਨਾਂ ਨੂੰ ਹੀ ਪ੍ਰੋਬਲਮ ਹੋਈ ਹੈ, ਇਹ ਤਾਂ ਬਾਕੀਆਂ ਨੂੰ ਵੀ, ਬਾਕੀ ਤਾਂ ਸਾਰੇ ਪਹਿਲਾਂ ਵੀ ਮੁਰਦੇ ਰਹੇ ਨੇ। ਤੁਸੀਂ ਇਹ ਸਵਾਲ ਕਦੇ ਅੰਗਰੇਜ਼ਾਂ ਵੇਲੇ ਜਾਂ ਮੁਗਲਾਂ ਵੇਲੇ ਨੇ ਪੁੱਛਿਆ ਕਿ ਭਾਈ ਗੁਲਾਮ ਤਾਂ ਕਰੋੜਾਂ ਹਿੰਦੂਆਂ ਨੂੰ ਬਣਾਇਆ ਹੋਇਆ ਸੀ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਇਹ ਸਿੱਖਾਂ ਨੂੰ ਹੀ ਤਕਲੀਫ ਸੀ ਵੀ ਉਹਨਾਂ ਨੇ ਮੁਗਲਾਂ ਦੇ ਨਾਲ ਵੀ ਲੋਹਾ ਲੈਣਾ ਸੀ, ਅਫਗਾਨਾਂ ਨਾਲ ਵੀ ਲੈਣਾ ਸੀ, ਅੰਗਰੇਜ਼ਾਂ ਦੇ ਖਿਲਾਫ ਵੀ ਕੁਰਬਾਨੀਆਂ ਕਰਦੇ ਆ 80% ਤੋਂ ਜ਼ਿਆਦਾ, ਜਿਸ ਨੂੰ ਅਸੀਂ ਡਾਕੂਮੈਂਟ ਕਰਕੇ ਕਹਿੰਦੇ ਆ ਜੀ ਆ ਅਸੀਂ ਕੁਰਬਾਨੀਆਂ ਕੀਤੀਆਂ। ਉਦੋਂ ਨਹੀਂ ਕਿਸੇ ਨੇ ਪੁੱਛਿਆ ਕਿ ਭਾਈ ਗੁਲਾਮੀ ਤਾਂ ਸਾਰਿਆਂ ਦੀ ਸੀ, ਅਸੀਂ ਤਾਂ ਸਭ ਤੋਂ ਬਾਅਦ 1849 ਚ ਉਹਨਾਂ ਦੇ ਜ਼ੇਰ ਆਏ ਅੰਗਰੇਜ਼ਾਂ ਦੇ, ਤੁਸੀਂ ਤਾਂ 1757 ਤੋਂ ਜੁੱਤੀਆਂ ਖਾ ਰਹੇ ਸੀ ਬੜੀ ਚੰਗੀ ਤਰ੍ਹਾਂ, ਦਿਲੀਸ਼ਵਰੋ ਈਸ਼ਵਰੋ ਕਹਿ ਕੇ, ਗੋਰਿਆਂ ਨੂੰ ਸਾਹਿਬ ਕਹਿ ਕੇ, ਆ ਸਾਰਾ ਜਿਹੜਾ ਬੰਗਾਲ ਦਾ ਟੋਲਾ ਜਿਹੜਾ ਤੁਸੀਂ ਜਿਹਨਾਂ ਨੂੰ ਇੰਟੈਲੈਕਚੁਅਲਸ ਕੋ, ਰਵਿੰਦਰਨਾਥ ਟੈਗੋਰ ਦੇ ਪਿਓ ਤੋਂ ਲੈ ਕੇ ਨਰਿੰਦਰ ਨਾਥ, ਰਾਜਾ ਰਾਮ ਮੋਹਨ ਰਾਏ, ਉਹ ਸਾਰੀ ਕਲਾਸ ਜਿਹੜੀ ਸੀ ਉਹ ਤਾਂ ਅੰਗਰੇਜ਼ਾਂ ਦੇ ਗੁਣ ਗਾਇਨ 'ਚ ਲੱਗੀ ਹੋਈ ਸੀ, ਉਹਨਾਂ ਤੋਂ ਰਾਏ ਬਹਾਦਰ ਔਰ ਸਰ ਦੇ ਖਿਤਾਬ ਲੈ ਰਹੀ ਸੀ। ਸਿੱਖ ਹੀ ਨੇ ਪੰਜਾਬ ਦੇ ਜਿਹੜੇ 1849 ਚ ਰਾਜ ਜਾਂਦਾ ਔਰ ਵਿਦਿਨ ਐਨ ਈਅਰ ਭਾਈ ਮਹਾਰਾਜ ਸਿੰਘ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ, ਕੂਕਾ ਮੂਵਮੈਂਟ ਆਈ, ਤੋਪਾਂ ਸਾਹਮਣੇ ਉਡਾਏ ਗਏ, ਔਰ ਫਿਰ ਅਸੀਂ 20ਵੀਂ ਸਦੀ ਤੋਂ ਦੀ ਬਿਗਨਿੰਗ 'ਚ ਪਹੁੰਚਦੇ ਹਾਂ ਗਦਰੀ ਬਾਬੇ। ਔਰ ਕੱਲ ਹੀ ਮੈਂ ਇੱਕ ਡਿਬੇਟ ਕਿਸੇ ਐਕਸ ਨਕਸਲਾਈਟ ਦੀ ਸੁਣ ਰਿਹਾ ਸੀ, ਜਿਹੜਾ ਜਿਹਨੇ ਕਿਹਾ, ਉਹਨੂੰ ਕਿਹਾ ਜੀ ਤੁਹਾਡੀ ਮੂਵਮੈਂਟ ਨੂੰ ਕੀ ਹੋ ਗਿਆ? ਕਹਿੰਦੇ ਹੋਣਾ ਕੀ ਸੀ, ਅਸੀਂ ਤਾਂ ਉਹ ਖਾਬ ਦੇਖਦੇ ਸੀ ਲੈਨਿਨ ਦੇ ਔਰ ਮਾਓ ਦੇ, ਤੇ ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਤਾਂ ਲੋਕ ਹੀ ਤਿਆਰ ਨਹੀਂ ਹੈਗੇ। ਔਰ ਇਵੇਂ ਹੀ ਹੋਇਆ। ਉਹਨੇ ਕਿਹਾ ਜੀ ਇਹੀ ਹਾਲ ਵੀ ਗਦਰੀ ਬਾਬੇ ਜਿਹੜੇ ਉਹ ਸਿੱਖ ਸੀ 99% ਉਹਨਾਂ ਚੋਂ, ਉਹ ਅਮਰੀਕਾ ਕੈਨੇਡਾ ਚੋਂ 8000 ਆਇਆ ਹੋਇਆ ਸੀ, 7000 ਵਾਪਸ ਮੁੜ ਗਿਆ ਵੀ ਮੁਲਕ ਨੂੰ ਆਜ਼ਾਦ ਕਰਾਉਣਾ ਹੈ। ਉਹ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਜਿਹੜੇ ਨੇ ਉਹ ਗੁਲਾਮੀ ਨੂੰ ਹੀ ਇੰਜੋਏ ਕਰ ਰਹੇ ਨੇ। ਫਿਰ ਉਹਨਾਂ ਦਾ ਇਹੀ ਹੋਣਾ ਸੀ ਹਾਲ ਕਿ ਫੜੇ ਗਏ, ਲਾਹੌਰ ਕੰਸਪੀਰੇਸੀ ਕੇਸ 1 2 ਔਰ ਕੋਈ ਕਾਲੇ ਪਾਣੀ ਤੋੜ ਦਿੱਤੇ, ਕੋਈ ਫਾਂਸੀਆਂ ਤੇ ਚਾੜਤੇ, ਕਰਤਾਰ ਸਿੰਘ ਸਰਾਭੇ ਵਰਗੇ ਔਰ ਦੂਸਰੇ। ਸੋ ਇਹੀ ਹਾਲ ਜਿਹੜਾ ਹੈ ਇਹ ਤਾਂ ਗੁਲਾਮੀ ਇੰਜੋਏ ਕਰਦੇ ਸੀ। ਗਾਂਧੀ ਵੀ ਜਦੋਂ ਆਇਆ ਉਦੋਂ ਕਿੰਨਾ ਇਹ ਤਾਂ ਪੂਰੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਵੀ ਗੋਰੇ ਨੇ ਬਣਾਈ, ਔਰ ਇਹ ਤਾਂ ਉਹਨਾਂ ਨੂੰ ਜਿਹੜਾ ਹੈ ਉਹ 1929 ਦੇ ਵਿੱਚ ਜਾ ਕੇ ਕਾਂਗਰਸ ਨੇ ਰਾਵੀ ਦੇ ਕੰਢੇ, ਉਦੋਂ ਤੱਕ ਅਕਾਲੀ ਮੂਵਮੈਂਟ ਪੰਜਾਬ ਚੱਲ ਚੁੱਕੀ ਸੀ, ਗਦਰੀ ਫਰੰਗੀ, ਉਦੋਂ 1929 ਚ ਇਹਨਾਂ ਨੇ ਪੂਰਨ ਸਵਰਾਜ ਦਾ ਮਤਾ ਜਿਹੜਾ ਉਹ ਲਾਹੌਰ ਦੇ ਵਿੱਚ ਰਾਵੀ ਦੇ ਕੰਢੇ ਪਾਸ ਕੀਤਾ ਸੀ। ਸੋ ਕੁੱਲ ਮਿਲਾ ਕੇ ਇਹ ਕਿਸੇ ਨੇ ਨਹੀਂ ਪੁੱਛਿਆ, ਲੇਕਿਨ ਜਿਸ ਤੀਬਰਤਾ ਦੇ ਨਾਲ ਕਿਸਾਨਾਂ ਦੇ ਇਸ ਐਜੀਟੇਸ਼ਨ ਨੂੰ, ਜਿਹੜੇ ਤਿੰਨੋਂ ਕਾਨੂੰਨ ਅਸਲ ਦੇ ਵਿੱਚ
ਮਕਸਦ ਇਹਨਾਂ ਦਾ ਉਹੀ ਸੀ ਜੋ 1710 ਤੋਂ ਪਹਿਲਾਂ ਜੋ ਹਾਲਤ ਸੀ। ਯਾਦ ਹੋਏ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਜਦੋਂ 1710 ਦੇ ਵਿੱਚ ਆਲਮੋਸਟ 800 ਸਾਲ ਬਾਅਦ ਉਸ ਧਰਤੀ ਦਾ ਖਮੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਛੱਪੜ ਝਿੜੀ, ਜਿਹਨੂੰ ਚਾਪੜ ਝਿੜੀ ਕਿਹਾ ਜਾਂਦਾ, ਉਹ ਜੰਗ ਜਿੱਤੀ। ਉਸ ਤੋਂ ਅਗਲੇ ਦਿਨ ਸਰਹੰਦ ਦੇ ਵਿੱਚ ਸਿੱਖ ਫੌਜ ਦਾਖਲ ਹੋਈ। ਫਤਿਹਗੜ੍ਹ ਸਾਹਿਬ ਦੇ ਮੁਕਾਮ ਦੇ ਉੱਤੇ ਨਿਸ਼ਾਨ ਸਾਹਿਬ ਗੱਡਿਆ ਗਿਆ ਔਰ ਖਾਲਸਾ ਰਾਜ ਦਾ ਜਿਹੜਾ ਹੈ ਉਹ ਐਲਾਨ ਹੁੰਦਾ ਹੈ। ਔਰ ਉਸ ਰਾਜ ਦਾ ਜਿਹੜਾ ਪਹਿਲਾ ਫਰਮਾਨ ਸੀ, ਪਹਿਲੀ ਪ੍ਰੋਕਲਾਮੇਸ਼ਨ ਸੀ, ਪਹਿਲਾ ਐਲਾਨਨਾਮਾ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਸੋ ਇਹ ਇਨਸਾਨੀ ਤਾਰੀਖ ਦੇ ਵਿੱਚ ਫ੍ਰੈਂਚ ਰੈਵੋਲੂਸ਼ਨ, ਲੈਂਡ ਰਿਫਾਰਮਸ ਦਾ ਬਹੁਤ 70-80 ਸਾਲ ਬਾਅਦ ਜਾ ਕੇ ਹੋਇਆ। ਇਹ ਪਹਿਲਾ ਇਨਸਾਨੀ ਤਾਰੀਖ ਦਾ ਸੀ। ਅਦਰਵਾਈਜ਼ ਮਾਲਕ ਹੋਰ ਸਨ, ਮੁਜਾਰੇ ਔਰ ਜਿਹੜੇ ਉਹਨਾਂ ਦੇ ਲਈ ਵਾਹੀ ਕਰਨ ਵਾਲੇ ਨੇ ਉਹ ਉਹਨਾਂ ਦੇ ਨੌਕਰਾਂ ਵਾਂਗ ਸਨ, ਜਿਸ ਨੂੰ ਅਸੀਂ ਅਕਸਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਸ ਇੱਕ ਆਰਡਰ ਨਾਲ ਓਵਰਨਾਈਟ ਜੱਟ ਜ਼ਿਮੀਂਦਾਰ ਦਾ ਲਕਬ ਜਿਹੜਾ ਉਹ ਹਾਸਲ ਹੁੰਦਾ। ਹੁਣ ਉਹ ਭਾਵੇਂ ਅੱਜ ਜਦੋਂ ਅਸੀਂ ਇਹਨਾਂ ਸਾਰਿਆਂ ਵਰਿਆਂ ਦੇ ਵਿੱਚ ਦੇਖਦੇ ਹਾਂ ਜ਼ਮੀਨ ਘਟਦੇ ਭਾਵੇਂ 80% ਦੇ ਕਰੀਬ ਅੱਜ ਪੰਜਾਬ ਦੀ ਸਿੱਖ ਕਿਰਸਾਨੀ ਐਸੀ ਹੈ ਜਿਹਦੇ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ, ਲੇਕਿਨ ਉਹ ਤੁਹਾਡੇ ਕੋਲ ਭਾਵੇਂ 1 ਏਕੜ ਦੀ ਜ਼ਮੀਨ ਹੋਏ, ਤੁਸੀਂ ਆਪਣੀ ਰੋਜ਼ੀ ਆਪਣੀ ਰੋਟੀ ਕਮਾਉਣ ਦੇ ਸਮਰੱਥ ਹੋ, ਤੁਹਾਡਾ ਇੱਕ ਹਿੱਸਾ ਹੈ। ਸੋ ਇਹ ਜਿਹੜੇ 3 ਖੇਤੀ ਕਾਨੂੰਨ ਲਿਆਂਦੇ ਗਏ ਉਹ ਇਸ ਕਿਸਮ ਦੀ ਨੀਤੀ ਸੀ ਕਿ ਤੁਹਾਡੀਆਂ ਜ਼ਮੀਨਾਂ ਤੁਹਾਡੇ ਤੋਂ ਖੋਹਣੀਆਂ। ਔਰ ਮੈਂ ਅਕਸਰ ਅੱਜ ਕੱਲ੍ਹ ਆਪਣੀਆਂ ਸਪੀਚਿਸ ਦੇ ਵਿੱਚ ਮੈਂਸ਼ਨ ਕਰਦਾ ਇਹ ਗੱਲ। ਐਟਲਾਂਟਾ ਵੀ ਕਹੀ, ਪਿਛਲੇ ਦਿਨਾਂ ਜਦੋਂ LA ਗਏ ਉਸ ਇਕੱਠ ਦੇ ਵਿੱਚ ਵੀ ਮੈਂ ਕਹੀ ਕਿ ਭਾਈ ਆਪਣੀਆਂ ਜ਼ਮੀਨਾਂ ਮਤ ਵੇਚੋ। ਇਹ ਜਿਹੜਾ ਭਾਵੇਂ ਤੁਹਾਡੇ ਕੋਲ ਕਿੱਲਾ ਹੈ, 2 ਕਿੱਲੇ ਹੈ, ਕਈਆਂ ਨੂੰ ਲੱਗਦਾ ਕਿ ਸਾਡੇ ਪੋਤੇ ਪੋਤੀਆਂ ਦੋਤੇ ਦੋਤੀਆਂ ਕਿਨੇ ਜਾ ਕੇ ਉੱਥੇ ਰਹਿਣਾ ਹੈ, ਚਲੋ ਵਟਿਆ ਜਾਂਦਾ ਹੈ, 60 ਲੱਖ ਦਾ ਕਿੱਲਾ ਹੈ ਤੇ ਫਲਾਣਾ ਮਤ। ਇੱਥੇ ਜੇ ਤੁਹਾਡੇ ਲੱਖਾਂ ਡਾਲਰ ਲੈ ਕੇ ਤੁਹਾਡਾ ਦਿਲ ਨਹੀਂ ਭਰਿਆ ਹੈ ਤੇ ਹੋਰ ਤੁਹਾਡੇ ਕੋਲ ਲੱਖ 2 ਲੱਖ ਉੱਥੋਂ ਵੀ ਆ ਜਾਏਗਾ, ਕਿਉਂਕਿ ਇਹੀ ਗਲਤੀ ਫਲਸਤੀਨੀਆਂ ਨੇ ਕੀਤੀ ਸੀ। ਔਰ ਅੱਜ ਕਿਸ ਹਾਲ ਦੇ ਵਿੱਚ ਉਹ ਨੇ, ਇਹ ਤੁਹਾਡੀ ਜਿਹੜੀ ਹੈ। ਔਰ ਇਹੀ ਹਕੂਮਤ ਦੀ ਨੀਤੀ ਸੀ ਔਰ ਉਹਨਾਂ ਨੇ ਬੜੀ ਖੂਬਸੂਰਤ ਬਸਾਤ ਵਿਛਾਈ। ਇਹਨਾਂ ਰਾਹੀਂ ਪੰਜਾਬ ਦੇ ਵਿੱਚ ਵੱਡੇ ਵੱਡੇ ਸਾਈਲੋ ਵੀ ਬਣਾ ਦਿੱਤੇ ਕਾਰਪੋਰੇਟ ਖੇਤੀ ਦੇ ਨਾਂ ਥੱਲੇ, ਔਰ ਦੂਸਰਾ ਉਸ ਪਾਸੇ ਵੱਲ ਹੀ ਜਾ ਰਹੇ ਸੀ ਔਰ ਕਿਸਾਨਾਂ ਨੇ ਬਿਲਕੁਲ ਠੀਕ ਸਮਝਿਆ। ਇਹਦੇ ਬਾਵਜੂਦ ਕੋਵਿਡ ਦਾ ਔਨਸੈਟ ਸੀ ਚਾਰੇ ਪਾਸੇ, ਇਹਦੇ ਬਾਵਜੂਦ ਕਿ ਪ੍ਰੋਪੇਗੈਂਡਾ ਪੂਰਾ ਨੈਗੇਟਿਵਿਟੀ ਨਾਲ ਸੀ। ਉਹਨਾਂ ਦੇ ਮੀਡੀਆ ਤਾਂ ਵੈਸੇ ਹੀ ਕੰਟਰੋਲ ਕੀਤਾ ਹੋਇਆ, ਸੋਸ਼ਲ ਮੀਡੀਆ ਤੇ ਬੈਠੇ ਉਹਨਾਂ ਦੇ IT ਸੈੱਲ ਵਾਲਿਆਂ ਨੇ। ਈਵਨ ਉਦੋਂ ਹਜੇ ਐਲਨ ਮਸਕ ਦੀ ਤੋਂ ਪਹਿਲਾਂ ਦਾ ਜਿਹੜਾ ਉਹ ਮਲਕੀਅਤ ਜਿਹਦੀ ਵੀ ਸੀ, ਉਹਨਾਂ ਨੇ ਈਵਨ ਕਿਵੇਂ ਫੇਸਬੁੱਕ ਔਰ ਦੂਸਰਿਆਂ ਦੇ ਉੱਤੇ ਕਿਸਾਨ ਜਿਹੜੇ ਮੋਰਚੇ ਦੇ ਵੈਬ ਪੇਜ ਸੀ ਉਹ ਵੀ ਜਿਹੜੇ ਨੇ ਹਟਵਾ ਦਿੱਤੇ, ਸ਼ਿਕਾਇਤਾਂ ਦੂਜੇ। ਸੋ ਉਹਨਾਂ ਨੇ ਪੂਰਾ ਟਿਲ ਲਾਇਆ, ਪੂਰੀ ਗੁੰਡਾਗਰਦੀ ਵੀ ਕੀਤੀ, ਜਿਵੇਂ ਉਹਨਾਂ ਨੇ RSS ਦੇ ਗੁੰਡਿਆਂ ਰਾਹੀਂ ਅਟੈਕ ਕੀਤਾ। ਫਿਰ 26 ਜਨਵਰੀ ਦੇ ਮੌਕੇ ਦੇ ਉੱਤੇ ਕਿਵੇਂ ਉਹਨਾਂ ਨੇ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਕਿਸਾਨਾਂ ਦੇ ਉਸ ਟਰੈਕਟਰ ਮਾਰਚ ਨੂੰ ਮੋੜ ਕੇ ਲਾਲ ਕਿਲੇ ਵੱਲ ਮੋੜਿਆ। ਔਰ ਲਾਲ ਕਿਲੇ ਤੋਂ ਪਹਿਲਾਂ ਜਿਸ ਪਾਸੇ ਉਹ ਲਿਜਾਣਾ ਚਾਹੁੰਦੇ ਸੀ ਉਹਦੇ ਰਾਹ ਦੇ ਵਿੱਚ ਵੀ ਹੁਣ ਤਾਂ ਉਹ ਮਹਿੰਦਰ ਪੂਨੀਆ, ਸ਼ਾਇਦ ਮਨਦੀਪ ਪੂਨੀਆ, ਇੱਕ ਇੰਡੀਪੈਂਡੈਂਟ ਜਰਨਲਿਸਟ ਹੈ ਜਿਹਨੂੰ ਉਹਨਾਂ ਨੇ 35-40 ਉਹਨਾਂ ਜਰਨਲਿਸਟਾਂ ਦੀ ਲਿਸਟ ਰੱਖਿਆ ਹੋਇਆ ਜਿਹਨਾਂ ਨੂੰ ਹਿੰਦੂ ਹੇਟਿੰਗ ਜਰਨਲਿਸਟ ਕਹਿੰਦੇ ਨੇ। ਬੜਾ ਇੰਡੀਪੈਂਡੈਂਟ ਜਰਨਲਿਜ਼ਮ ਦਾ ਉਹ ਕੰਮ ਕਰਦਾ ਤੇ ਉਹਨੇ ਤਾਂ ਉਹ ਪੂਰੀ ਸਾਜ਼ਿਸ਼ ਖੋਲੀ ਕਿ ਵੀ ਜਿਸ ਰਸਤਿਓਂ ਇਹ ਲਿਜਾਣਾ ਚਾਹੁੰਦੇ ਸੀ ਉਹ ਤਾਂ ਡਾਇਵਰਟ ਹੋ ਕੇ ਲਾਲ ਕਿਲੇ ਵੱਲ ਗਏ। ਉਧਰ ਤਾਂ ਉਹਨਾਂ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਉਹਨਾਂ ਤੇ ਅਟੈਕ ਕਰਨ ਦਾ। ਔਰ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਭਾਈ ਕਿਵੇਂ ਦੀਪ ਸਿੱਧੂ ਇੱਕ ਨਾਇਕ ਦੇ ਤੌਰ ਤੇ ਜਿਹੜਾ ਅੱਜ ਉਭਰਿਆ ਸਿੱਖ ਕੌਮ ਦੇ ਵਿੱਚ, ਕਿਵੇਂ ਉਸ ਨੂੰ ਜਿਹੜਾ ਡਿਮੋਨਾਈਜ਼ ਕੀਤਾ ਗਿਆ, ਕਿਵੇਂ ਉਹ ਜਿਹੜਾ ਉਹ ਇੱਧਰ ਉੱਧਰ ਜਿਹੜਾ ਆਪਣੀ ਸ਼ੈਲਟਰ ਦੇ ਲਈ ਲੁਕਦਾ ਫਿਰਦਾ ਰਿਹਾ, ਲੇਕਿਨ ਉਹਨੂੰ ਕਿਵੇਂ ਬਦਨਾਮ ਕੀਤਾ ਗਿਆ, ਕਿਸ ਅੰਦਾਜ਼ ਦੇ ਵਿੱਚ ਕਿਵੇਂ ਜੋੜਿਆ ਗਿਆ। ਔਰ ਗੱਲ ਇੱਥੇ ਹੀ ਬਸ ਨਹੀਂ ਹੈ, ਕਿਵੇਂ ਈਵਨ ਮੌਕੇ ਦੇ ਉੱਤੇ ਜਿੱਥੇ ਉਹਨਾਂ ਨੇ ਜਿਹੜਾ ਉਹ ਅੱਡ-ਅੱਡ ਬੈਰੀਅਰਸ ਦੇ ਉੱਤੇ, ਟਿਕਰੀ ਦੇ ਉੱਤੇ ਔਰ ਸਿੰਘੂ ਬਾਰਡਰ ਤੇ ਔਰ ਦੂਸਰੇ ਕਿਸਾਨ ਬੈਠੇ ਸੀ, ਉੱਥੇ ਹਿੰਦੂ ਤਵੀਆਂ ਦਾ ਅਟੈਕ ਕਰਵਾਇਆ। ਔਰ ਇਹ ਸਾਰੇ ਦੇ ਦੌਰਾਨ ਜਿਹੜਾ ਇੱਕ ਵੱਡਾ ਮੈਂ ਸਮਝਦਾ ਯੋਗਦਾਨ ਜਿਹਨੂੰ ਡਿਊ ਦਿੱਤਾ ਨਹੀਂ ਗਿਆ, ਉਹ ਨਿਹੰਗ ਸਿੰਘਾਂ ਦਾ ਉੱਥੇ ਮੌਜੂਦ ਹੋਣਾ ਸੀ। ਪੂਰੇ ਆਪਣੇ
ਛਾਉਣੀ ਜਿਹੜੀ ਨਿਹੰਗਾਂ ਦੀ ਪੂਰੇ ਘੋੜਿਆਂ ਦੇ ਨਾਲ ਔਰ ਪੂਰੇ ਜਿਨ੍ਹਾਂ ਨੇ ਉਸ ਨੂੰ ਰੋਕਿਆ ਔਰ ਉਹਨਾਂ ਦੇ ਇੱਕ ਡਰ ਜਾਂ ਖੌਫ ਨੇ। ਔਰ ਇਹ ਇੱਕ ਪੂਰੀ ਤਰ੍ਹਾਂ ਔਰ ਕੱਲਾ ਇਹੀ ਨਹੀਂ ਸੀ ਕਿ ਵੀ ਉਹ ਇੱਕ ਮੋਰਚੇ ਵਾਂਗ ਜਾਂ ਉਹਨੇ ਆਪਣੀ ਇੱਕ ਛਾਪ ਛੱਡੀ ਦੁਨੀਆ ਭਰ ਦੇ ਵਿੱਚ, ਉਸ ਦੀ ਚਰਚਾ ਵੀ ਹੋਈ। ਪਰ ਜਿਵੇਂ 13 ਮਹੀਨਿਆਂ ਦੇ ਵਿੱਚ ਇੱਕ ਸਿਟੀ ਦਾ ਵਸਣਾ, ਗਰੀਬਾਂ ਨੂੰ ਸਟੇਟ ਆਫ ਦਾ ਆਰਟ ਜਿਹੜਾ ਹੈ ਉਹ ਇਲਾਜ ਵੀ ਉਹਨਾਂ ਦਾ ਚੱਲ ਰਿਹਾ, ਉਹਨਾਂ ਦੀ ਸਕੂਲਿੰਗ ਵੀ ਸਲਮਸ ਆਲੇ ਦੁਆਲੇ ਗਰੀਬ, ਉਹਨਾਂ ਦੇ ਲਈ ਫ੍ਰੀ ਲੰਗਰ ਵੀ ਹੈ, ਫੂਡ ਹੈ ਔਰ ਹਰ ਕਿਸਮ ਦੀ ਚੀਜ਼। ਕਿਉਂਕਿ ਡਾਇਸਪੋਰਾ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਕੰਧ ਬਣ ਕੇ ਪਿੱਛੇ ਖਲੋ ਗਈ, ਇਕੱਲੀ ਫਾਈਨੈਂਸ਼ੀਅਲ ਜਾਂ ਦੂਸਰੀ ਹੈਲਪ ਹੀ ਨਹੀਂ, ਇੱਕ ਪ੍ਰੈਸ਼ਰ ਬਿਲਟ ਇੰਟਰਨੈਸ਼ਨਲ ਹੋਣਾ ਸ਼ੁਰੂ ਹੋਇਆ। ਜਿਵੇਂ ਡਾਇਸਪੋਰਾ ਸਿੱਖਾਂ ਨੇ ਪੋਲੀਟੀਕਲੀ ਲੌਬੀ ਕੀਤੀ, ਉਹ ਕੈਨੇਡਾ ਹੋਏ, ਆਸਟ੍ਰੇਲੀਆ ਹੋਏ, ਅਮਰੀਕਾ ਹੋਏ, ਯੂਕੇ ਹੋਏ, ਔਰ ਇਸ ਦੇ ਨਾਲ ਨਾਲ ਖਾਲਿਸਤਾਨ ਰੈਫਰੈਂਡਮ ਜਿਸ ਦੀ ਸ਼ੁਰੂਆਤ ਉਦੋਂ ਕੀ ਲੰਡਨ ਦੇ ਵਿੱਚ ਹੋਈ, ਔਰ ਜਿਹੜਾ ਰਿਕਾਰਡ ਤੋੜ ਜਿਹੜਾ ਇਸ ਦੇ ਉੱਤੇ ਹਾਜ਼ਰੀ ਸੀ ਔਰ ਜਿਸ ਅੰਦਾਜ਼, ਸੋ ਇਹ ਮਲਟੀਪਲ ਫੈਕਟਰ ਸੀ ਕਿ ਇਹਦੇ ਬਾਵਜੂਦ ਕਿ ਕਿਸਾਨ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਹਰ ਕਿਸਮ ਦਾ ਹੀਲਾ ਵਰਤਿਆ ਗਿਆ। ਬਹੁਤ ਸਾਰੇ ਉਹਨਾਂ ਦੇ ਲਈ ਜਿਹੜੇ ਨਵੇਂ ਲਫ਼ਜ਼ ਘੜੇ ਗਏ, ਉਵੇਂ ਹੀ ਜਿਵੇਂ 1980 'ਚ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਤੁਰੀ, ਪੰਜਾਬ ਦੇ ਪਾਣੀਆਂ ਦੀ ਗੱਲ ਤੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਪਹਿਲਾਂ ਟਰਮਸ ਘੜੀਆਂ ਗਈਆਂ, ਫਿਰ ਉਹਦੇ 'ਚ ਫਿੱਟ ਕੀਤਾ ਗਿਆ। ਇਵੇਂ ਹੀ ਕਿਸਾਨ ਮੂਵਮੈਂਟ ਨੂੰ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਗਿਣਤੀ 32 ਤੋਂ 40 ਤੱਕ ਪਹੁੰਚੀ ਸੀ, ਉਹਨਾਂ ਦਾ ਇੱਕ ਖਾਸਾ ਹਿੱਸਾ ਜਿਹੜਾ ਉਹ ਲੈਫਟਿਸਟ ਵਿਚਾਰਧਾਰਾ ਵਾਲੇ ਸੀ। ਉਹ ਆਪਣਾ ਰਾਗ ਅਲਾਪ ਕੇ ਉਹ ਵੀ ਉਹਨਾਂ 'ਚੋਂ ਵੀ ਜਿਵੇਂ ਉਗਰਾਹਾਂ ਵਰਗੇ ਜਿਹੜੇ ਨੇ ਉਹ ਸਰਕਾਰ ਦੇ ਹੱਕ 'ਚ ਭੁਗਤਣ ਵਾਲੇ ਸੀ। ਲੇਕਿਨ ਕੁੱਲ ਮਿਲਾ ਕੇ ਇਹ ਹਕੂਮਤ ਨੂੰ ਵੀ, ਉਹਨਾਂ ਦੀਆਂ ਏਜੰਸੀਆਂ ਨੂੰ ਵੀ ਔਰ ਕੁੱਲ ਦੁਨੀਆ ਨੂੰ ਵੀ ਇਸ ਗੱਲ ਦਾ ਇਲਮ ਹੋਇਆ ਕਿ ਭਾਈ ਇਹ ਸਿੱਖੀ ਦੀ ਤਾਕਤ ਹੈ, ਸਿੱਖ ਡਾਇਸਪੋਰਾ ਦੀ ਤਾਕਤ ਹੈ, ਔਰ ਜਿਸ ਕਿਸਮ ਦਾ ਸਿੱਖਾਂ ਦਾ ਬਿਹੇਵੀਅਰ ਉੱਥੇ ਆਮ ਲੋਕਾਂ ਨੇ ਦੇਖਿਆ, ਉਸ ਦਾ ਨਤੀਜਾ ਸੀ ਕਿ ਈਵਨ ਕੇਰਲਾ ਤੋਂ ਲੈ ਕੇ ਵੈਸਟਰਨ ਯੂਪੀ ਤੱਕ ਇੱਕ ਤਬਕਾ ਉਹ ਵੀ ਸੀ ਜਿਨ੍ਹਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਅਗਰ ਇਹ ਖਾਲਿਸਤਾਨ ਹੈ ਤਾਂ ਹਮ ਵੀ ਖਾਲਿਸਤਾਨੀ ਹੈ। ਸੋ ਇਹ ਔਰ ਵੈਸਟਰਨ ਯੂਪੀ ਦੇ ਟਕੈਤ ਭਰਾ ਔਰ ਦੂਜੇ ਉਹ ਵੀ ਨਾਲ ਆ ਕੇ ਖਲੋਤੇ। ਹਰਿਆਣੇ ਦੇ ਜਾਟਾਂ ਨੇ ਜਿਵੇਂ ਆਪਣੇ ਜਿਹੜੇ ਨਾਲ ਲੱਗਦੇ ਸ਼ੰਭੂ ਤੋਂ ਲੈ ਕੇ ਹਰਿਆਣਾ ਦੀ ਬੈਲਟ, ਉਹ ਕਿਸੇ ਚੀਜ਼ ਦੀ ਉਹਨਾਂ ਨੇ ਵੀ ਕਮੀ ਨਹੀਂ ਆਣ ਦਿੱਤੀ। ਉਹਨਾਂ ਨੇ ਵੀ ਕੋਈ ਦੁੱਧ ਪਹੁੰਚਾ ਰਿਹਾ, ਕੋਈ ਦੂਸਰਾ ਪਹੁੰਚਾ ਰਿਹਾ। ਔਰ ਇੱਕ ਆਪਣੇ ਆਪ ਦੇ ਵਿੱਚ ਇਹਦੇ ਤੇ ਭਵਿੱਖ ਦੀਆਂ ਵੀ ਸਟੱਡੀਜ਼ ਹੋਣਗੀਆਂ ਕਿ ਜਿਸ ਮੁੱਦੇ ਦੇ ਉੱਤੇ ਸਿੱਖ ਖਲੋਤੇ, ਬੇਸ਼ੱਕ ਉਹਨਾਂ ਨੂੰ ਬਦਨਾਮ ਕਰਨ ਲਈ, ਉੱਥੋਂ ਖੇਡਣ ਦੇ ਲਈ, ਉੱਥੋਂ ਕੱਢਣ ਦੇ ਲਈ ਹਰ ਹੀਲਾ ਉਹਨਾਂ ਨੇ ਵਰਤਿਆ। ਲੇਕਿਨ ਇਵੈਂਚੁਅਲੀ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 13 ਮਹੀਨੇ ਸ਼ੰਭੂ ਬਾਰਡਰ ਤੇ ਬੈਠਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ, ਮੁਆਫੀ ਮੰਗੀ। ਪਰ ਇਸ ਸਾਰੇ ਪੀਰੀਅਡ 'ਚ ਅਸੀਂ ਜਿਸ ਸ਼ਤੁੰਗੜੀ ਦੀ ਗੱਲਬਾਤ ਕਰ ਰਹੇ ਹਾਂ, ਕੰਗਣਾ ਰਣੌਤ ਦੀ, ਕਿਉਂਕਿ ਬੈਕਗਰਾਉਂਡ ਇਸ ਲਈ ਸਮਝਣੀ ਜ਼ਰੂਰੀ ਹੈ ਕਿ ਕਿਵੇਂ ਇਸ ਨੂੰ RSS ਦੀ ਹਿੰਦੂਤਵੀ ਬ੍ਰਿਗੇਡ ਦੇ ਇੱਕ ਭੌਂਕੀ ਵਾਂਗ ਲਾਂਚ ਕੀਤਾ ਗਿਆ, ਇਸ ਦਾ ਪ੍ਰਗਟਾਵਾ। ਕਿਉਂਕਿ ਹੁਣ ਜਿਹੜੀ ਉਹਨੇ ਕੰਗਣਾ ਰਣੌਤ ਨੇ ਗੱਲ ਕੀਤੀ ਹੈ, ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਜੋ ਕੁਝ ਉਹਨੇ ਹੁਣ ਕਿਸਾਨਾਂ ਬਾਰੇ ਇਹ ਕਿਹਾ ਔਰ ਉਹਨੇ ਟਵੀਟ ਕੀਤਾ ਹੈ ਕਿ ਜੀ ਇਹ ਜਿਹੜਾ ਇਹ ਉਸ ਪੀਰੀਅਡ ਦੇ ਵਿੱਚ ਵੀ ਬਲਾਤਕਾਰੀ, ਕਾਤਲ ਔਰ ਵੱਡੇ ਜਿਹੜੇ ਨੇ ਇਹ ਮਰਡਰਰ, ਰੇਪਿਸਟ, ਕੰਸਪੀਰੇਟਰਸ ਔਰ ਐਂਟੀ ਨੈਸ਼ਨਲ ਕਿ ਰਾਸ਼ਟਰ ਵਿਰੋਧੀ, ਔਰ ਇਹ ਜਿਹੜੀ ਸਾਜ਼ਿਸ਼ ਸੀ ਬਾਹਰਲਿਆਂ ਦੀ ਸੀ। ਜੇ ਲੀਡਰਸ਼ਿਪ ਜਿਹੜੀ ਹੈ ਉਹ ਦਿੱਲੀ ਦੀ ਇਸ ਨੂੰ ਠੱਲ ਨਾ ਪਾਉਂਦੀ ਤੇ ਬੰਗਲਾਦੇਸ਼ ਵਰਗੀ ਹਾਲਤ ਬਣ ਜਾਣੀ ਸੀ। ਪਰ ਇਸ ਦੀ ਮੈਂ ਪਹਿਲਾਂ ਤਾਂ ਐਗਜ਼ੈਕਟ ਉਹਦੀ ਸਟੇਟਮੈਂਟ ਜੋ ਉਹਨੇ ਦਿੱਤੀ ਹੈ ਉਹਦੇ 'ਚ ਉਹਨੇ ਇਹੀ ਕਿਹਾ, ਇਹ ਉਹਨੇ ਟਵੀਟ ਕੀਤਾ ਕਿ ਵੀ ਜੋ ਕੁਝ ਬੰਗਲਾਦੇਸ਼ ਹੋਇਆ ਇਹ ਇੱਥੇ ਭਾਰਤ ਹੁੰਦੇ ਵੀ ਦੇਰ ਨਹੀਂ ਲੱਗਦੀ ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ। ਇਹ ਉਸ ਦਾ ਪੰਜਾਬੀ ਟਰਾਂਸਲੇਸ਼ਨ ਬਣਦਾ। ਫਿਰ ਉਹਨੇ ਕਿਹਾ ਕਿ ਇੱਥੇ ਜੋ ਕਿਸਾਨ ਅੰਦੋਲਨ ਹੋਏ ਉੱਥੇ ਲਾਸ਼ਾਂ ਲਟਕਦੀਆਂ ਸਨ, ਉੱਥੇ ਬਲਾਤਕਾਰ ਬਲਾਤਕਾਰ ਹੋ ਰਹੇ ਸਨ। ਕਿਸਾਨਾਂ ਦੀ ਇੱਕ ਲੰਬੀ ਯੋਜਨਾ ਸੀ, ਜਿਵੇਂ ਬੰਗਲਾਦੇਸ਼ ਵਿੱਚ ਵਾਪਰਿਆ ਅਜਿਹੀਆਂ ਸਾਜ਼ਿਸ਼ਾਂ। ਤੁਹਾਨੂੰ ਕੀ ਲੱਗਦਾ ਕਿਸਾਨੋਂ
ਚੀਨ ਅਮਰੀਕਾ ਜਿਹੀਆਂ ਵਿਦੇਸ਼ੀ ਤਾਕਤਾਂ ਇੱਥੇ ਕੰਮ ਕਰ ਰਹੀਆਂ ਹਨ। ਹੁਣ ਸਿੱਧੇ ਤੌਰ ਦੇ ਉੱਤੇ ਪਹਿਲੀ ਗੱਲ ਤਾਂ ਸਾਰੀ ਕਿਸਾਨ ਮੂਵਮੈਂਟ ਨੂੰ ਉਸਨੇ ਰੇਪਿਸ ਮਰਡਰਰਸ ਉਹਨਾਂ ਦੀ ਮੂਵਮੈਂਟ ਬਣਾ ਦਿੱਤਾ। ਲਾਸ਼ਾਂ ਲਟਕ ਰਹੀਆਂ ਸੀ, ਰੇਪ ਹੋ ਰਹੇ ਸੀ, ਔਰ ਇਹ ਅਮਰੀਕਾ ਔਰ ਜਿਹੜੀਆਂ ਨੇ ਚੀਨ ਇਹ ਇੱਥੇ ਸਾਜ਼ਿਸ਼ਾਂ ਕਰ ਰਹੇ ਸੀ, ਔਰ ਮੋਦੀ ਔਰ ਟਰੰਪ ਲੀਡਰਸ਼ਿਪ ਨੇ ਇਸ ਨੂੰ ਬਚਾ ਲਿਆ। ਹੁਣ ਇਸ ਸਾਰੇ ਦੇ ਚੱਲਦਿਆਂ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਇਸ ਕਿਸਮ ਦੀ ਔਰ ਇਹੀ ਕਿਸਾਨ ਮੂਵਮੈਂਟ ਦੇ ਵੇਲੇ ਇਸ ਦੇ ਬਿਆਨਾਂ ਬਾਰੇ ਜਿਹੜਾ ਜਿਸ ਦੇ ਉੱਤੇ ਇਹਨੂੰ ਜਿਹੜਾ ਉਹ ਕਿਸਾਨਾਂ ਨੇ ਫਿਰ ਉਦੋਂ ਵੀ ਜਵਾਬ ਦਿੱਤਾ, ਔਰ ਵੈਸੇ ਲੇਟਲੀ ਸਾਡੀ ਭੈਣ ਕੁਲਵਿੰਦਰ ਕੌਰ ਨੇ ਵੀ ਇਹਦੇ ਚਾਂਟਾ ਜੜਿਆ ਹੋਇਆ, ਕਿਉਂਕਿ ਉਦੋਂ ਹੀ ਇਹਨੇ ਜਿਹੜਾ ਇਸ ਕਿਸਮ ਦਾ ਬਿਆਨ ਔਰ ਉਹਦੇ ਜਿਹੜੇ ਕੁਝ ਬਿਆਨਾਂ ਦਾ ਜ਼ਿਕਰ ਹੈ ਕਿ ਜਿਹੜਾ ਉਹਨੇ ਕਿਸ ਕਿਸਮ ਦੀ ਨਫ਼ਰਤ ਵਾਲਾ ਉਹਦਾ ਬਿਆਨ ਸੀ। ਕਿਉਂਕਿ ਇਹ ਦਸੰਬਰ 2020 ਦੀ ਗੱਲ ਹੈ, BBC ਨੇ 88 ਸਾਲ ਦੀ ਬਜ਼ੁਰਗ ਕਿਸਾਨ ਮਾਤਾ ਮਹਿੰਦਰ ਕੌਰ ਉਹਨਾਂ ਦਾ ਇੱਕ ਵੀਡੀਓ ਪੋਸਟ ਕੀਤਾ। ਉਹ ਵਿਚਾਰੀ ਦੀ ਕਮਰ ਝੁਕੀ ਹੋਈ ਹੈ ਤੇ ਉਹ ਹਰਾ ਝੰਡਾ ਕਿਸਾਨੀ ਲੈ ਕੇ ਜਿਹੜੀ ਹੈ ਕਿਸਾਨਾਂ ਦੇ ਮਾਰਚ ਦੇ ਨਾਲ ਮਾਰਚ ਕਰ ਰਹੀ ਹੈ। ਫਿਰ ਜਦੋਂ ਉਹ ਤਸਵੀਰ ਆਈ ਤੇ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਉਸ ਦਾ ਮੁਕਾਬਲਾ ਸ਼ਾਹੀਨ ਬਾਗ ਦੇ ਵਿੱਚ ਜਿਹੜੀ ਵਿਕਲਿਸ ਦਾਦੀ ਕਰਕੇ ਸੀ ਉਹਨਾਂ ਦੇ ਨਾਲ ਕੀਤਾ ਗਿਆ ਕਿ ਜਿਵੇਂ ਉਹ ਮਾਤਾ ਉਹ ਵੀ ਉਹਨੂੰ ਜਿਹੜਾ ਟਾਈਮ ਮੈਗਜ਼ੀਨ ਨੇ 100 ਮੋਸਟ ਇਨਫਲੂਐਂਸ਼ੀਅਲ ਪਰਸਨੈਲਿਟੀ ਚਲਾਨਿਆ ਸੀ ਵਿਲਕਿਸ ਦਾਦੀ ਕਰਕੇ ਉਹਨਾਂ ਨੂੰ ਕਿਹਾ। ਔਰ ਉਦੋਂ ਜਦੋਂ ਮਹਿੰਦਰ ਕੌਰ ਦਾ ਜ਼ਿਕਰ ਵਿਲਕਿਸ ਦੇ ਨਾਲ ਹੋਇਆ ਤੇ ਇਸ ਦੇ ਉੱਤੇ ਕੰਗਣਾ ਰਣੌਤ ਨੇ ਦੋਨਾਂ ਦੀਆਂ ਤਸਵੀਰਾਂ ਵਿਲਕਿਸ ਦੀ ਵੀ ਔਰ ਬੀਬੀ ਮਹਿੰਦਰ ਕੌਰ ਦੀ ਵੀ ਇੱਕ ਇਕੱਠੀਆਂ ਟਵੀਟ ਕੀਤੀਆਂ ਤੇ ਕਿਹਾ ਹਾਂ ਇਹ ਉਹੀ ਦਾਦੀ ਹੈ ਜਿਹੜੀ ਟਾਈਮ ਮੈਗਜ਼ੀਨ ਦੀ 100 ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲਿਸਟ ਦੇ ਵਿੱਚ ਸ਼ਾਮਲ ਸੀ। ਇਹ 100 ਰੁਪਏ 'ਚ ਵਿਕਦੀਆਂ ਨੇ ਹੁਣ। ਔਰ ਇਹ ਜਦੋਂ ਕੁਲਵਿੰਦਰ ਕੌਰ ਨੇ ਵੀ ਇਹਦੇ ਤਮਾਚਾ ਜੜਿਆ, ਚਪੇੜ ਜਿਹੜੀ ਹੈ ਠੋਕ ਕੇ ਜਿਹੜੀ ਹੈ ਮਾਰੀ ਹੈ, ਉਹਨੇ ਕਿਹਾ ਕਿ ਵੀ ਇਹਨੇ ਤੂੰ ਕੀ ਕਿਹਾ ਸੀ, ਮੇਰੀ ਮਾਂ ਵੀ ਉੱਥੇ ਬੈਠੀ ਹੋਈ ਸੀ ਜਦੋਂ ਤੂੰ ਇਹ 100 ਰੁਪਏ 'ਚ ਵਿਕਣ ਵਾਲੀ ਗੱਲ ਕੀਤੀ ਸੀ। ਔਰ ਇਹ ਜਿਹੜਾ ਉਹਨੇ ਬੀਬੀ ਨੇ ਕੁਲਵਿੰਦਰ ਕੌਰ ਨੇ ਇਹੀ ਕੀਤਾ ਸੀ। ਫਿਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਇਹ ਉਹ ਹੈ ਜਿਹਨੇ ਇਹ ਵੀ ਬਿਆਨਬਾਜ਼ੀ ਕੀਤੀ ਕਿ ਅਸਲੀ ਆਜ਼ਾਦੀ ਤਾਂ ਭਾਰਤ ਨੂੰ 2014 ਦੇ ਵਿੱਚ ਮਿਲੀ ਜਦੋਂ ਮੋਦੀ ਪ੍ਰਧਾਨ ਮੰਤਰੀ ਬਣਿਆ, ਅਦਰਵਾਈਜ਼ ਉਸ ਤੋਂ ਪਹਿਲਾਂ ਕੋਈ ਆਜ਼ਾਦੀ ਨਹੀਂ ਸੀ। ਹੁਣ ਕੁਝ ਜਿਹੜੀਆਂ ਬੰਬੇ ਫਿਲਮ ਜਗਤ ਨਾਲ ਸੰਬੰਧਿਤ ਅਦਾਕਾਰਾਂ ਜਾਂ ਕਲਾਕਾਰ ਸੀ ਉਹਨਾਂ ਨੇ ਕਿਸਾਨ ਮੂਵਮੈਂਟ ਦੀ ਹਮਾਇਤ ਕੀਤੀ ਸੀ। ਉਹਨਾਂ ਦੇ ਵਿੱਚ ਦਲਜੀਤ ਦੋਸਾਂਝ ਵੀ ਸੀ ਔਰ ਤਾਪਸੀ ਪੰਨੂ ਤੇ ਸਵਰਾ ਭਾਸਕਰ। ਉਹਨਾਂ ਨੂੰ ਹੁਣ ਉਹ ਤਾਪਸੀ ਪੰਨੂ ਤੇ ਸਵਰ ਭਾਸਕਰ ਨੂੰ ਉਹਨੇ ਇਹ ਕਿਹਾ ਸੀ ਕਿ ਵੀ ਇਹ ਤਾਂ B ਗ੍ਰੇਡ, ਇਹ ਤਾਂ ਐਕਟਰੈਸਿਸ ਹੀ ਨਹੀਂ ਹੈਗੀਆਂ, ਇਹ B ਗ੍ਰੇਡ ਨੇ ਔਰ ਇਹਨੂੰ ਕੌਣ ਪੁੱਛਦਾ ਹੈ। ਇਹ ਸਾਰੇ ਦੇ ਚੱਲਦੇ ਆ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਇਹ ਜਦੋਂ ਮੰਡੀ ਦੇ ਵਿੱਚ MP ਦੀ ਚੋਣ ਵੀ ਲੜ ਰਹੀ ਸੀ ਉਦੋਂ ਵੀ ਇਸ ਦੀਆਂ ਟਿੱਪਣੀਆਂ ਸਿੱਖਾਂ ਦੇ ਵਿਰੋਧ ਸੀ। ਜਦੋਂ ਕੁਲਵਿੰਦਰ ਕੌਰ ਨੇ ਇਸ ਨੂੰ ਯਾਦ ਦਹਾਨੀ ਕਰਵਾਈ ਕਿ ਵੀ ਤੂੰ ਮੇਰੀ ਮਾਂ ਜਿੱਥੇ ਬੈਠੀ ਸੀ ਉੱਥੇ ਕਿਹਾ ਸੀ, ਤੇ ਉਸ ਤੋਂ ਬਾਅਦ ਵੀ ਜਿਹੜਾ ਇਹਨੇ ਕੰਗਣਾ ਰਣੌਤ ਨੇ ਆ ਕੇ ਟਿੱਪਣੀ ਕੀਤੀ ਸੀ ਪੂਰੀ ਸਿੱਖਾਂ ਦੇ ਖਿਲਾਫ ਜ਼ਹਿਰ ਨਾਲ ਭਰੀ ਹੋਈ ਕਿ ਭਾਈ ਇਹ ਬਿਲਕੁਲ ਇੱਥੇ ਤਾਂ ਆਤੰਕਵਾਦ ਹੈ ਔਰ ਦੂਜਾ ਇਹਨੂੰ ਠੱਲ ਪਾਉਣ ਦੀ ਲੋੜ ਹੈ। ਔਰ ਇਹ ਸਾਰੇ ਦੇ ਚੱਲਦੇ ਆ ਹੁਣ ਜਦੋਂ ਕਿ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਔਰ ਹਰਿਆਣੇ ਦੀ ਇੱਕ ਬੈਲਟ ਜਿਹੜੀ ਵੈਸਟਰਨ UP ਦੇ ਨਾਲ ਲੱਗਦੇ ਜਿਹੜਾ ਪੂਰੀ ਜਾਟ ਬੈਲਟ ਹੈ ਜਿਨ੍ਹਾਂ ਨੇ ਕਿਸਾਨ ਮੂਵਮੈਂਟ ਦੇ ਵਿੱਚ ਜਿਹੜਾ ਉਹ ਪੂਰਾ ਯੋਗਦਾਨ ਪਾਇਆ, ਉਹਨਾਂ ਨੇ ਇਸ ਦਾ ਆਲਰੇਡੀ ਕੰਗਣਾ ਰਣੌਤ ਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਸ਼ੁਰੂ ਹੋਈਆਂ ਔਰ BJP ਨੂੰ ਇਸ ਗੱਲ ਦੀ ਰਿਅਲਾਈਜੇਸ਼ਨ ਹੋਈ ਕਿ ਭਾਈ ਇਹ ਤਾਂ ਜਿਹੜਾ ਬਹੁਤ ਵੱਡਾ ਨੁਕਸਾਨ ਹੋਏਗਾ ਔਰ ਇਹ ਤਾਂ ਜਿਹੜੀ ਬਣੀ ਬਣਾਈ ਖੇਡ ਹੈ ਉਹ ਖਤਮ ਹੋਏਗੀ ਚੋਣਾਂ ਦੇ ਵਿੱਚ, ਇਹ ਤਾਂ ਇਹਦਾ ਪ੍ਰਾਈਸ ਪੇ ਕਰਨਾ ਪਏਗਾ। ਔਰ ਫੌਰਨ ਜਿਹੜਾ BJP ਨੇ ਇਸ ਦੇ ਉੱਤੇ ਉਹਨਾਂ ਦੇ ਸੈਂਟਰਲ ਆਫਿਸ ਨੇ ਸਟੇਟਮੈਂਟ ਜਾਰੀ ਕੀਤੀ ਹੈ, ਉਹਨਾਂ ਦੇ ਮੀਡੀਆ ਵਿਭਾਗ ਨੇ, ਔਰ ਉਹਨਾਂ ਨੇ ਭਾਜਪਾ ਨੇ ਕਿਹਾ ਕੰਗਣਾ ਰਣੌਤ ਦੇ ਬਿਆਨ ਤੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਕੰਗਣਾ ਰਣੌਤ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਉਂਦੀ ਹੈ ਕਿ ਅਸੀਂ ਸਹਿਮਤ ਨਹੀਂ ਹਾਂ।
ਪਾਰਟੀ ਵੱਲੋਂ ਕੰਗਣਾ ਰਣੌਤ ਨੂੰ ਪਾਰਟੀ ਨੀਤੀਗਤ ਮੁੱਦਿਆਂ ਤੇ ਬੋਲਣ ਦੀ ਨਾ ਇਜਾਜ਼ਤ ਹੈ ਤੇ ਨਾ ਹੀ ਅਧਿਕਾਰ ਹੈ ਕਿ ਅਸੀਂ ਇਹਨੂੰ ਕੋਈ ਰਾਈਟ ਨਹੀਂ ਦਿੱਤਾ ਕਿ ਪਾਰਟੀ ਦੇ ਬਿਹਾਫ ਤੇ ਬੋਲੇ, ਔਰ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਜੇ ਅਸੀਂ ਭਵਿੱਖ ਦੇ ਵਿੱਚ ਉਹਨੂੰ ਇਹ ਡਾਇਰੈਕਟਿਵ ਦਿੱਤਾ ਹੈ ਕਿ ਉਹ ਇਸ ਕਿਸਮ ਦੀ ਬਿਆਨਬਾਜ਼ੀ ਨਾ ਕਰੇ। ਉਹਨਾਂ ਨੇ ਕਿਹਾ ਜੀ ਅਸੀਂ ਭਾਰਤੀ ਜਨਤਾ ਪਾਰਟੀ सबका साथ, सबका विकास, सबका विश्वास, सबका प्रयास, क्या लफ्ज़ कढ़ के लिया, अमृत काल चल रहा है मोदी का, उनके सिद्धांतां दे असीं दृढ़ हैं और ये सारे दे चलदे हैं जिहड़ा उन्होंने इहदे तो किनारा कीता है। लेकिन तीर तां जिहड़ा वो चल गया और बिल्कुल ठीक किया है कांग्रेस ने और दूसरिਆਂ ने कि भी ये इन्ने नाल गल नहीं है कि जे असीं इहदे तो बयान नाल सहमत नहीं है, इंडिविजुअल ख्याल ने, उन्होंने पार्टी चों कड्डो, ठीक मंग है, उन्होंने माफ़ी मंगे दोवें हथ जोड़ के आके भी तुसीं ਉਹ ਜਿਨ੍ਹਾਂ ਨੂੰ ਇੱਕ ਪਾਸੇ ਅੰਨਦਾਤਾ ਕਹਿੰਦੇ ਹੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਸੀਂ ਜਿਹੜਾ ਇਹ ਸਾਡੀ ਜਿਹੜੇ ਨੇ ਉਹ ਸਾਡਾ ਢਿੱਡ ਭਰਨ ਵਾਲੇ ਨੇ। ਅੰਨਦਾਤਾ ਦਾ ਤਾਂ ਮਤਲਬ ਇਹ ਹੈ ਕਿ ਇਹਨਾਂ ਦੇ ਰਾਹੀਂ ਜੋ ਵੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਕਿ ਵੀ ਇਸ ਦਾ ਤਾਂ ਜ਼ਿਕਰ ਹੋ ਗਿਆ ਕਿ ਜੀ ਉਹਨੇ ਕਿਸਾਨਾਂ ਨੂੰ ਕਿਹਾ ਔਰ ਮਾਫੀ ਮੰਗੇ, ਪਰ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਵੀ ਇਹ ਜੋ ਕੰਗਣਾ ਰਣੌਤ ਤੋਂ ਘਵਾਇਆ ਗਿਆ ਅਮਰੀਕਾ ਔਰ ਚੀਨ ਦੀ ਸਾਜ਼ਿਸ਼, ਉਦੋਂ ਵੀ ਇੱਕ ਤਬਕੇ ਨੇ ਇਹਨੂੰ ਪਾਕਿਸਤਾਨ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਸੀ। ਪਹਿਲਾਂ ਤਾਂ ISI ਨਾਲ ਕਿ ਜੀ ਇਹ ਕਿਸਾਨ ਔਰ ਫਲਾਣੇ ਤੇ ਉਹ ਸਾਰਾ ਜੋੜਨ ਦੀ, ਉਹ ਸੌਦਾ ਵਿਕਿਆ ਨਹੀਂ। ਹਾਲਾਂਕਿ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦੀ ਪੂਰੀ ਹਮਦਰਦੀ ਸੀ ਕਿਸਾਨ ਮੂਵਮੈਂਟ ਦੇ ਨਾਲ। ਉਸ ਪੀਰੀਅਡ ਦੇ ਜਿੰਨੇ ਉਹਨਾਂ ਦੇ ਸ਼ੋਅ ਸੀ, ਆਫਤਾਬ ਇਕਬਾਲ ਦਾ ਸੀ, ਹਾਰੂਨ ਰਸ਼ੀਦ ਦਾ ਸੀ ਔਰ ਦੂਸਰਿਆਂ ਦਾ, ਉਹਨਾਂ ਦੇ ਖੁੱਲ੍ਹ ਕੇ ਹਮਾਇਤ ਕਰਦੇ ਸੀ। ਹਾਰੂਨ ਰਸ਼ੀਦ ਨੂੰ ਤਾਂ ਉਹਨੇ ਬੀਬੀ ਐਂਕਰ ਜਿਹੜੀ ਸੀ ਉਹਨੇ ਪੁੱਛਿਆ ਕਿ ਵੀ ਉਦੋਂ ਅਜੇ ਕੋਈ ਆਸ ਨਹੀਂ ਸੀ, ਕਿਉਂਕਿ ਮੋਦੀ ਦਾ ਤਾਂ ਰੈਪੂਟੇਸ਼ਨ ਇਹ ਬਣਿਆ ਹੋਇਆ ਸੀ ਕਿ ਭਾਈ ਇਹ ਮੋਦੀ ਜੋ ਕਹਿ ਦੇ ਉਹਦੇ ਤੋਂ ਹਿਲਦਾ ਨਹੀਂ, ਔਰ ਵਾਕਈ ਨਹੀਂ ਸੀ ਕਦੇ ਵੀ ਹੋਇਆ। ਤਾਂ ਉਹਨੂੰ ਉਹ ਪੁੱਛਿਆ ਉਹਨਾਂ ਨੇ ਕਿ ਭਾਈ ਇਹ ਕਿਵੇਂ ਹੈ, ਇਸ ਜੋ ਚੱਲ ਰਿਹਾ ਵੀ ਕੀ ਇਹਦੇ 'ਚ ਕਾਮਯਾਬੀ ਹੋਏਗੀ। ਉਹ ਕਹਿੰਦਾ जितना सिखों को मैं जानता हूँ, सिख जिस बात पे आके खड़े हो जाएं फिर ये पीछे हटने वाले नहीं हैं, ये उनको सरकार को हरा के छोड़ेंगे। सो मैं समझदा भी उस पीरियड ਦੇ ਵਿੱਚ ਇਸ ਲੈਵਲ ਦੇ ਉੱਤੇ ਔਰ ਇੰਟਰਨੈਸ਼ਨਲੀ ਜਿਹੜਾ ਜਸਟਿਨ ਟਰੂਡੋ ਦੇ ਨਾਲ ਵੀ ਅੱਜ ਤੱਕ ਇਹ ਵੈਰ ਕਮਾ ਰਹੇ ਨੇ। ਉਦੋਂ ਜੇ ਯਾਦ ਹੋਏ ਤਾਂ ਜਸਟਿਨ ਟਰੂਡੋ ਦੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਸਟੇਟਮੈਂਟ ਆਈ ਸੀ, ਕਿਉਂਕਿ ਜਦੋਂ ਇਹਨਾਂ ਨੇ ਸ਼ੰਭੂ ਤੋਂ ਸਿੰਘੂ ਤੱਕ ਜਾਂਦਿਆਂ ਹਰਿਆਣੇ ਦੇ ਵਿੱਚ ਜਿਵੇਂ ਵਾਟਰ ਕੈਨਨਸ, ਸੜਕ ਪੁੱਟੀ ਔਰ ਕਿਸ ਕਿਸਮ ਦਾ ਕਿਹਾ, ਔਰ ਉਹਨਾਂ ਨੇ ਕਿਹਾ ਜੀ ਕਿ ਪੀਸਫੁਲ ਪ੍ਰੋਟੈਸਟ ਦਾ ਹੱਕ ਹੈ। ਔਰ ਇਹਦੇ ਬਾਵਜੂਦ ਕਿ ਜੋ ਕਾਨੂੰਨ ਤਾਂ ਵਾਪਸ ਲੈਣੇ ਪਏ, ਲੇਕਿਨ ਜਿਹੜੀਆਂ MSP ਮਿਨੀਮਮ ਸਪੋਰਟ ਪ੍ਰਾਈਸ ਔਰ ਜਿਹੜੇ ਕੇਸ ਸੀ, ਹੁਣ ਜੇ ਇੰਨੇ ਬੰਦੇ ਮਰੇ ਔਰ ਕਿੰਨਿਆਂ ਤੇ ਕੇਸ ਸੀ, ਉਹਨਾਂ ਦੇ ਹਰਜਾਨੇ ਜਾਂ ਕੋਈ ਮੋਨੂਮੈਂਟ, ਉਹ ਤਾਂ ਕਿਸੇ ਨੇ ਕੀ ਕਾਰਵਾਈ ਕਰਨੀ ਸੀ। ਇਹੀ ਕਾਰਨ ਹੈ ਕਿ ਭਾਵੇਂ ਕਿਸਾਨ ਜਥੇਬੰਦੀਆਂ ਦਾ ਬਾਅਦ ਆਪਸ ਵੀ ਖਲਾਰਾ ਪੈ ਗਿਆ ਚੋਣਾਂ ਦੇ ਮੁੱਦੇ ਦੇ ਉੱਤੇ, ਪਰ ਅੱਜ ਵੀ ਦੋ ਵੱਡੇ ਕਿਸਾਨ ਗਰੁੱਪ ਜਿਹੜੇ ਨੇ ਉਹ ਪੰਜਾਬ ਹਰਿਆਣਾ ਸਰਹੱਦ ਦੇ ਉੱਤੇ ਬੈਠੇ ਨੇ। ਕੋਰਟ 'ਚ ਹੈ, ਹਾਈ ਕੋਰਟ ਨੇ ਕਿਹਾ ਸੀ ਕਿ ਜੀ ਤੁਸੀਂ ਰੋਕ ਨਹੀਂ ਸਕਦੇ ਇਹਨਾਂ ਦਾ ਜਾਣਾ ਹਾਈਵੇ ਤੋਂ। ਹੁਣ ਸੁਪਰੀਮ ਕੋਰਟ ਨੇ ਕੋਈ ਕਮੇਟੀ ਬਣਾਈ ਹੋਈ ਹੈ ਔਰ ਉਹ ਸਾਰਾ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਕੁੱਲ ਮਿਲਾ ਕੇ ਇਹ ਕੰਗਣਾ ਰਣੌਤ ਬੋਲੇ, ਆਦਿੱਤਿਆਨਾਥ ਯੋਗੀ ਬੋਲੇ, ਕੋਈ ਹੋਰ ਗਿਰੀਰਾਜ ਬੋਲੇ, ਜਾਂ ਪੰਜਾਬ ਵਿਚਲੇ ਇਹਨਾਂ ਦੇ ਕੋਈ ਹੋਰ ਸੋਸ਼ਲ ਮੀਡੀਆ ਤੇ ਬਿਠਾਏ ਹੋਏ ਲੋਕ ਬੋਲਣ, ਤੁਸੀਂ ਦੇਖੋਗੇ ਕਿ ਕੋਈ ਇਸ਼ੂ ਆਂਦਾ ਹੈ ਇੱਕਦਮ ਸਿੱਖ ਹੇਟਰੇਡ ਦਾ ਜਿਹੜੀਆਂ ਨੇ ਉਹ ਟਵੀਟ ਸ਼ੁਰੂ ਹੋ ਜਾਂਦੇ ਨੇ, ਉਹ ਇੰਸਟਾਗ੍ਰਾਮ ਪੋਸਟ ਸ਼ੁਰੂ ਹੋ ਜਾਂਦੀਆਂ, ਉਹ ਦੂਸਰਾ ਕਿਸੇ ਵੀ ਮੁੱਦੇ ਦੇ ਉੱਤੇ। ਔਰ ਕਿਸ ਲੈਵਲ ਤੇ ਇਹਨਾਂ ਦੀ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰੈਂਸ ਹੈ ਕਿ ਉਹ ਬੁੱਚੜ ਬੇਅੰਤੇ ਦਾ ਪੋਤਾ ਬਿੱਟੂ ਜਿਹੜਾ ਹਾਰਿਆ, ਲੁਧਿਆਣੇ ਦੇ ਵਾਲਿਆਂ ਨੇ ਹਰਾਇਆ, ਉਹਨੂੰ ਲਿਜਾ ਕੇ ਸੈਂਟਰਲ ਮਿਨਿਸਟਰ ਬਣਾਤਾ। ਔਰ 2-3 ਦਿਨ ਪਹਿਲਾਂ ਉਹਨੂੰ ਤਖਤ ਹਜ਼ੂਰ ਸਾਹਿਬ ਜਿਹਦੇ ਤੇ RSS ਦਾ ਕੰਟਰੋਲ ਹੈ, ਉਹਦੇ ਜਿਹੜਾ ਉਹ ਰਵਾਇਤੀ ਪੋਸ਼ਾਕ ਹੁੰਦੀ ਹੈ, ਉਹਦੇ ਸਿਰ ਤੇ ਪੱਗ ਬੰਨ੍ਹ ਕੇ ਔਰ ਉਹਦੇ ਸਰੋਪਾ ਪਾ ਕੇ ਰਵਾਇਤੀ ਪੋਸ਼ਾਕ ਦੇ ਨਾਲ ਉਹਨੂੰ ਆਨਰ ਕੀਤਾ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਆਲਰੇਡੀ ਉਹਨਾਂ ਦੀ ਕਿਸ ਲੈਵਲ ਤੱਕ ਇਨਫਿਲਟ੍ਰੇਸ਼ਨ ਹੈ। ਪਰ ਜੋ ਕੁਝ ਹਿੜਵਸ ਬਾਬੇ ਨਾਨਕ ਦੀ ਹੈ, ਇਹਦੇ ਬਾਵਜੂਦ ਕਿਵੇਂ ਕਿਸ ਲੈਵਲ ਤੱਕ ਜਾ ਕੇ ਇਹ ਸਿੱਖ ਵਿਰੋਧੀ, ਕਿਉਂਕਿ ਉਹਨੂੰ ਉਹ ਤਿਆਰ ਕਰ ਰਹੇ ਨੇ ਬੁੱਚੜ ਬੇਅੰਤੇ ਦੇ ਪੋਤੇ ਨੂੰ ਫਰਦਰ ਜਿਹੜੀ ਸਿੱਖ ਨਸਲਕੁਸ਼ੀ ਇਹਨਾਂ ਨੇ ਪੰਜਾਬ 'ਚ ਕਰਵਾਉਣੀ ਹੈ। ਜੇ ਲੋਕਾਂ ਦੇ ਮੈਂਡੇਟ ਦਾ ਨਕਾਰਿਆ ਹੋਇਆ ਬੰਦਾ
ਵਜ਼ੀਰ ਬਣਾਇਆ ਜਾ ਸਕਦਾ ਔਰ ਉਹਨੂੰ ਇਸ ਲੈਵਲ ਦੇ ਉੱਤੇ ਜਿਹਦਾ ਸਿਰ ਮੁੰਨਿਆ ਹੋਇਆ ਹੈ, ਦਾੜੀ ਮੁੰਨੀ ਹੋਈ ਹੈ, ਤਖਤ ਸਾਹਿਬ ਤੋਂ ਲਿਆ ਕੇ, ਕਿਉਂਕਿ ਇਹਨਾਂ ਨੇ ਅਲਟੀਮੇਟਲੀ ਇਸ ਕਿਸਮ ਦੀ ਫਸਾਦੀ ਲਾਈਨ ਜੋ ਹੁਣ ਅੱਜ ਕੱਲ੍ਹ ਤੁਹਾਨੂੰ ਨਕਲੀ ਨਿਹੰਗਾਂ ਦੇ ਰੂਪ ਦੇ ਵਿੱਚ ਦਿਖੇਗਾ, ਉੱਥੇ ਵੀ ਦਿਖੇਗਾ, ਇੱਥੇ ਵੀ ਦਿਖੇਗਾ, ਕੂਕੇ ਐਕਟਿਵ ਕੀਤੇ ਹੋਏ ਨੇ ਜਿਨ੍ਹਾਂ ਦਾ ਕਦੇ ਨਜ਼ਰ ਨਹੀਂ ਸੀ ਆਉਂਦਾ। ਉਹ ਜਨਮ ਅਸ਼ਟਮੀ ਵੀ ਬਣਾ ਰਹੇ ਨੇ, ਰਾਮ ਮੰਦਿਰ ਵੇਲੇ ਵੀ ਪਹੁੰਚ ਗਏ। ਕਿੰਨੇ ਹੋਰ ਪੰਜਾਬ ਦੇ ਵਿੱਚ ਇਸ ਕਿਸਮ ਦੇ ਈਸਾਈਆਂ ਦੇ ਸੰਗਠਨ ਜਿਹੜੇ ਨੇ, ਅੱਜ ਹੀ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਈਸਾਈ ਪਾਦਰੀ ਨੇ ਭੂਤ ਕੱਢਣ ਦੇ ਨਾਂ ਥੱਲੇ ਕੁੱਟ-ਕੁੱਟ ਕੇ ਮਾਰਤਾ ਕਿਸੇ ਕਿਸਾਨ ਨੂੰ। ਸੋ ਇੰਨੀਆਂ ਗੱਲਾਂ ਇਸ ਵੇਲੇ ਸਾਈਮਲਟੇਨੀਅਸਲੀ ਵਾਪਰ ਰਹੀਆਂ ਤੇ ਉਸ ਸਭ ਦੇ ਚੱਲਦਿਆਂ ਅਚਾਨਕ ਕੰਗਣਾ ਰਣੌਤ ਦਾ ਇਸ ਕਿਸਮ ਦਾ ਬਿਆਨ ਇਹ ਦੱਸ ਰਿਹਾ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਦਾ ਵਡਾਂਗਾ ਕਰਨਾ ਹੈ ਔਰ ਉਸ ਦੇ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੋੜੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਆਉਂਦੇ 6, 7, 8 ਸਤੰਬਰ 2024 ਨੂੰ ਹੋਣ ਜਾ ਰਹੇ ਹਨ। 6 ਸਤੰਬਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 8 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਇਨ੍ਹਾਂ ਸਮਾਗਮਾਂ ਵਿੱਚ ਭਾਈ ਦਵਿੰਦਰ ਸਿੰਘ ਜੀ ਸ਼ਾਂਤ, ਭਾਈ ਪਰਮਪਾਲ ਸਿੰਘ ਜੀ ਅਤੇ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਸੰਗਤ ਨੂੰ ਕੀਰਤਨ ਅਤੇ ਕਥਾ ਨਾਲ ਨਿਹਾਲ ਕਰਨਗੇ। ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC ਅਤੇ ਭਾਈ ਹਿੰਮਤ ਸਿੰਘ ਨਿਊਯਾਰਕ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ RS ਦੀ ਹਿੰਦੂਤਵੀ ਵਿਚਾਰਧਾਰਾ ਨਾਜ਼ੀਵਾਦੀ ਜਰਮਨੀ ਨਸਲਵਾਦੀ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਨਾਜ਼ੀ ਲੀਡਰ ਹਿਟਲਰ ਅਤੇ ਹਿੰਦੂਤਵੀ ਦੁਮਸ਼ੱਲੇ ਨਰਿੰਦਰ ਮੋਦੀ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਆਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ 31 ਅਗਸਤ ਨੂੰ ਜਿਹੜਾ ਉਹ ਦਿਨ ਹੈ, ਮੁਬਾਰਕ ਦਿਨ, ਜਿਸ ਦਿਨ 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ
ਬੁੱਚੜ ਬੇਅੰਤੇ ਨੂੰ ਸਜ਼ਾ ਯਾਫਤਾ ਕੀਤਾ ਸੀ। ਸ਼ਹਾਦਤ ਗੁਰੂ ਦੀ ਰਹਿਮਤ ਦੇ ਨਾਲ ਮਿਲਦੀ ਹੈ, ਜਿਵੇਂ ਸਰ ਜਸਵੰਤ ਸਿੰਘ ਖਾਲੜਾ ਨੇ ਕਿਹਾ। ਤੇ ਜਦੋਂ ਸ਼ਹਾਦਤ ਇਸ ਕਾਜ਼ ਲਈ ਹੋਏ ਕਿ ਜਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ, ਔਰ ਉਹਦੇ ਅਜੇ ਟੈਨਿਓਰ ਦਾ ਅੱਧ ਹੋਇਆ ਸੀ, 1992 'ਚ ਉਹ ਬਣਿਆ ਸੀ, ਔਰ ਅਜੇ 2.5 ਸਾਲ ਹੋਏ ਸੀ, ਤੇ ਇੰਨੇ 2.5 ਸਾਲ ਹੀ ਉਹਦੇ ਅਜੇ ਬਾਕੀ ਸੀ, ਤੇ ਇੰਨੇ ਕੁ ਨੌਜਵਾਨ ਉਹਨੇ ਹੋਰ ਮਾਰਨੇ ਸੀ। ਸੋ ਇਹਨੂੰ ਅਸੀਂ ਪ੍ਰੀਐਂਪਟ ਕਰਕੇ ਉਹਨਾਂ ਦੀਆਂ ਜਾਨਾਂ ਬਚਾਉਣਾ ਵੀ ਜਿਹੜਾ, ਔਰ ਇਹ ਜਿਹੜੀ ਨੀਤੀ ਬੁੱਚੜ ਬੇਅੰਤੇ ਜਾਂ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਟੋਟਲ ਵਾਰ ਸਿੱਖਾਂ ਤੇ ਡਿਕਲੇਅਰ ਕਰਕੇ ਜਿਸ ਦੀ ਸ਼ੁਰੂਆਤ ਜੂਨ 84 ਦੇ ਪਹਿਲੇ ਹਫ਼ਤੇ ਕੀਤੀ, ਉਹ ਲਗਾਤਾਰਤਾ ਦੇ ਨਾਲ ਉਹ ਦਿੱਲੀ ਦੇ ਕੌਣ ਗਾਰਡ ਬਣਦਾ ਹੈ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ, ਪਰ ਉਹਨਾਂ ਦੀਆਂ ਉਹ ਮਾਰੂ ਨੀਤੀਆਂ ਅਸੀਂ ਦੇਖਦੇ ਹਾਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਰੂਪ ਦੇ ਵਿੱਚ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ 'ਚ, ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ, ਔਰ ਉਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਕੀਤਾ ਹੈ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ, ਹੁਣ ਜਿਹੜਾ ਵਾਕਿਆ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ ਹੋਇਆ, ਇਨ ਦਾ ਮੀਨ ਟਾਈਮ ਕੈਨੇਡਾ 'ਚ ਸਾਹਮਣੇ ਆਇਆ ਕਿ ਭਾਈ ਕਿਵੇਂ ਨਵੰਬਰ ਦੇ ਪਹਿਲੇ ਹਫ਼ਤੇ ਜਦੋਂ ਕਿ ਭਾਈ ਸੰਤੋਖ ਸਿੰਘ ਖੇਲਾ ਦਾ ਆਨੰਦ ਕਾਰਜ ਉਹਨਾਂ ਦੇ ਪਰਿਵਾਰ ਦੇ ਬੱਚੇ ਜਾਂ ਬੱਚੀ ਦਾ ਸੀ, ਔਰ ਉਹਨਾਂ ਨੇ ਕਿਵੇਂ ਜਿਹੜਾ ਕੈਨੇਡੀਅਨ ਏਜੰਸੀਆਂ ਨੇ ਉਸ ਕਾਤਲ ਨੂੰ ਬਿਫੋਰ ਫੜਿਆ, ਨਹੀਂ ਤਾਂ ਉੱਥੇ ਕੀ ਭਾਣਾ ਇਹਨਾਂ ਨੇ ਵਰਤਾਣਾ ਸੀ। ਸੋ ਜ਼ਾਹਰ ਹੈ ਵੀ ਇਹ ਲਗਾਤਾਰਤਾ ਨਾਲ ਮੈਸੇਜ ਜਾਂਦਾ ਰਹਿਣਾ ਚਾਹੀਦਾ ਹੈ, ਜਿੱਥੇ ਕੌਮ ਖੜੀ ਹੈ ਔਰ ਇਸ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਵਜੂਦ ਖਾਲਿਸਤਾਨ ਦੀ ਮੂਵਮੈਂਟ ਅਰੂਜ਼ ਵੱਲ ਜਾ ਰਹੀ ਹੈ, ਔਰ ਸਿੱਖਸ ਫਾਰ ਜਸਟਿਸ ਦੇ ਐਫਰਟ ਨਾਲ, ਬਾਕੀ ਜਥੇਬੰਦੀਆਂ ਦੇ ਸਹਿਯੋਗ ਨਾਲ 31 ਅਗਸਤ ਵਾਲੇ ਦਿਨ ਸੈਚਰਡੇ ਆ, ਉਸ ਦਿਨ ਇੱਕ ਕਾਰ ਰੈਲੀ ਰੱਖੀ ਗਈ ਹੈ ਜਿਹੜੀ 12 ਵਜੇ, ਜਿਸ ਦੀ ਸ਼ੁਰੂਆਤ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਤੋਂ ਹੋਏਗੀ। ਇਹ ਖਾਲਿਸਤਾਨ ਦੀ ਰੈਲੀ, ਔਰ ਇਹ ਇੰਡੀਅਨ ਕੌਂਸੂਲੇਟ ਦੇ ਵਿੱਚ ਜਾ ਕੇ ਐਂਡ ਹੋਏਗੀ, ਔਰ ਇੰਡੀਅਨ ਕੌਂਸੂਲੇਟ 64th ਸਟਰੀਟ ਐਂਡ 5th ਐਵਨਿਊ ਦੇ ਉੱਤੇ ਹੈ। ਸੋ ਅਸੀਂ ਇਹ ਜ਼ੋਰਦਾਰ ਅਪੀਲ ਵੀ ਕਰਦੇ ਹਾਂ ਕਿ ਇਹ ਰੈਲੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ, ਔਰ ਇਸ ਦੇ ਵਿੱਚ ਵੱਧ ਤੋਂ ਵੱਧ ਆਪਣੀਆਂ ਗੱਡੀਆਂ ਲੈ ਕੇ ਵੀ ਸ਼ਮੂਲੀਅਤ ਕਰੋ। ਔਰ ਇਹ ਜਿਹੜੀ ਐਕਟੀਵਿਟੀ ਹੈ, ਕਿਉਂਕਿ ਇਹ ਕੌਮ ਦਾ ਕੰਮ ਹੈ, ਇਸ ਦੇ ਵਿੱਚ ਕੋਈ ਇੰਡੀਵਿਜੂਅਲ ਜੇ ਕੋਈ ਸਮਝੇ ਕਿ ਜੀ ਕੇਸ ਦੀ ਨਾਰਾਜ਼ਗੀ ਹੈ, ਕੇਸ ਦੀ ਖੁਸ਼ੀ ਹੈ, ਇਵੇਂ ਨਹੀਂ ਹੈ। ਸਾਡਾ ਇਹ ਹਮੇਸ਼ਾ ਹੀ TV 84 ਦਾ ਪਿਛਲੇ 12 ਸਾਲਾਂ ਤੋਂ ਸਾਡੇ ਪਲੇਟਫਾਰਮ ਤੋਂ ਅਸੀਂ ਹਮੇਸ਼ਾ ਜਿਹੜੀ ਪੰਥਕ ਐਕਟੀਵਿਟੀ ਹੈ ਉਸ ਨੂੰ ਅਨਕੰਡੀਸ਼ਨਲ ਸਪੋਰਟ ਹੁੰਦੀ ਹੈ। ਸੋ ਅਸੀਂ ਜ਼ੋਰਦਾਰ ਅਪੀਲ ਵੀ ਕਰਾਂਗੇ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਹੁਣ ਅਸੀਂ ਗੱਲ ਉਸੇ ਹੀ ਸਿਸਟਮ ਦੀ ਕਰਨ ਲੱਗੇ ਹਾਂ ਜਿਹੜਾ ਅੱਜ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਨਾਂ ਥੱਲੇ ਅਸਲ ਦੇ ਵਿੱਚ ਨਾਜ਼ੀ ਜਰਮਨੀ ਬਣ ਚੁੱਕਾ ਹੈ। ਇਸ ਗੱਲ ਦਾ ਧਿਆਨ ਰਹੇ ਕਿ ਜਰਮਨੀ ਦਾ ਨਾਮ ਵੀ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ। ਹਿਟਲਰ ਨੇ ਕੋਈ ਕੂ ਨਹੀਂ ਸੀ ਕੀਤਾ, ਕੋਈ ਫੌਜ ਲੈ ਕੇ ਉਹਨੇ ਕੋਈ ਪ੍ਰੈਜ਼ੀਡੈਂਟ ਹਾਊਸ ਤੇ ਕਬਜ਼ਾ ਨਹੀਂ ਸੀ ਕੀਤਾ, ਵੋਟਾਂ ਦੇ ਨਾਲ ਆਇਆ ਸੀ। ਨਾਜ਼ੀ ਪਾਰਟੀ ਇੱਕ ਜਿਹੜੀ ਪਹਿਲਾਂ ਹੀ ਐਗਜ਼ਿਸਟ ਕਰਦੀ ਸੀ ਉਹਦੇ ਤੋਂ, ਉਹਦੇ ਤੇ ਉਹਨੇ ਕਿਵੇਂ ਜਿਹੜਾ ਉਹ ਆਪਣਾ ਜੱਫਾ ਕਾਇਮ ਕੀਤਾ, ਕਿਵੇਂ ਉਹ ਅੱਗੇ ਵਧਿਆ, ਕਿਵੇਂ ਜਿਹੜੀਆਂ ਕਾਰਵਾਈਆਂ ਕਰਕੇ, ਔਰ ਫਿਰ ਫਾਈਨਲ ਵਿਕਟਰੀ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਪਾਰਲੀਮੈਂਟ ਹਾਊਸ ਸੀ ਉਹਨੂੰ ਅੱਗ ਲਾ ਕੇ ਉਸ ਨੂੰ ਕਿਵੇਂ ਕਮਿਊਨਿਸਟਾਂ ਦੇ ਖਾਤੇ 'ਚ ਪਾਇਆ ਗਿਆ ਇੱਕ ਵੇਵ। ਔਰ ਜੇ ਅਸੀਂ ਤਾਂ ਪਿਛਲੇ 12 ਸਾਲਾਂ ਤੋਂ ਚਲੋ TV ਦਾ ਮਾਧਿਅਮ ਹੈ, ਮੈਂ ਤਾਂ 1990s ਤੋਂ ਹੀ ਜਦੋਂ RSS ਦੀ ਵਿਚਾਰਧਾਰਾ ਦੀ ਗੱਲ ਹੁੰਦੀ ਹੈ ਤੇ ਫਿਰ ਇੱਕੋ ਹੀ ਗੱਲ, ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ। ਨਾਜ਼ੀਆਂ ਦਾ ਵੀ ਇਹੀ ਸਲੋਗਨ ਸੀ, ਹਿੰਦੂ ਹਿੰਦੀ ਹਿੰਦੁਸਤਾਨ। ਔਰ ਇਨਫੈਕਟ ਜਿਹੜਾ ਜੇ ਤੁਸੀਂ ਨਾਜ਼ੀਆਂ ਦਾ ਆਈਡੀਅਲ ਦੇਖੋ ਤੇ ਉਹ ਬ੍ਰਾਹਮਣਵਾਦ ਸੀ, ਉਹੀ ਉਹਨਾਂ ਦਾ ਸਵਸਤਿਕਾ, ਔਰ ਆਰੀਅਨ ਰੇਸ, ਆਰੀਅਨ ਨੂੰ ਹੀ ਇਹ ਐਰੀਅਨ ਜਦੋਂ ਕਹਿੰਦੇ ਨੇ, ਕਿਉਂਕਿ ਆ ਬੋਲ ਨਹੀਂ ਸਕਦੇ ਤਾਂ ARYN ਐਰੀਅਨ ਪ੍ਰੋਨਾਉਂਸ ਕਰਦੇ ਨੇ। ਸੋ ਜਿਹੜੀ ਬੇਸਿਕ ਇਹਨਾਂ ਦੀ ਇਨਸਪੀਰੇਸ਼ਨ ਸੀ ਉਹ ਤਾਂ ਬ੍ਰਾਹਮਣਵਾਦ ਦੀ ਥਿਊਰੀ ਚੋਂ ਹੀ ਸੀ ਨਾਜ਼ੀਆਂ ਦੀ। ਇਸ ਲਈ ਉਹਨਾਂ ਜ਼ਮਾਨਿਆਂ ਦੇ ਵਿੱਚ, ਹਿਟਲਰ ਦੇ ਜ਼ਮਾਨੇ ਤੱਕ ਬਰਲਿਨ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਵੀ ਇੱਕ ਬਣਾਈ ਗਈ ਸੀ, ਕਿਉਂਕਿ ਉਹਨੇ ਕੁਝ ਖਾਸ ਸਕਾਲਰਸ ਨੂੰ ਇਸ ਕੰਮ ਲਾਇਆ ਹੋਇਆ ਸੀ ਕਿ ਭਾਈ ਇਸ ਸਾਰਿਆਂ ਦੇ ਵਿੱਚੋਂ ਕੱਢੋ ਕੀ ਹੈ। ਸੋ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਨਾਜ਼ੀਆਂ ਤੋਂ ਇਹਨਾਂ ਨੇ ਇਨਸਪੀਰੇਸ਼ਨ ਲਈ, ਜਾਂ ਇਨਫੈਕਟ ਇਹਨਾਂ ਦੀਆਂ ਟੈਕਸ ਜਾਂ ਇਹਨਾਂ ਦੀ, ਕਿਉਂਕਿ
ਕਾਸਟ ਸਿਸਟਮ ਤੋਂ ਬਦਤਰ ਨਸਲਵਾਦ ਦੁਨੀਆ 'ਚ ਕੋਈ ਨਹੀਂ ਹੈ। ਹਿਊਮਨ ਹਿਸਟਰੀ 'ਚ ਨਸਲਵਾਦ ਇੱਥੇ ਵੀ ਰਿਹਾ, ਰੇਸਿਜ਼ਮ ਹਟਦਾ ਗਿਆ, ਲੇਕਿਨ ਰੇਸਿਜ਼ਮ ਤੁਹਾਡੇ ਧਰਮ ਦਾ ਹਿੱਸਾ ਹੋਏ, ਜੇ ਤੁਸੀਂ ਰੇਸਿਜ਼ਮ ਨਾ ਮੰਨੋ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਨਾ ਮੰਨੋ, ਤਾਂ ਤੁਸੀਂ ਹਿੰਦੂ ਨਹੀਂ ਹੋ। ਤੁਸੀਂ ਉਹ ਸ਼ੰਕਰਾਚਾਰੀਆ ਇੱਕ ਅੱਜ ਕੱਲ੍ਹ ਬੜਾ ਐਕਟਿਵ ਹੁੰਦਾ, ਬੋਲਦਾ, ਉਹ ਸੁਣ ਲਓ ਉਹਦਾ ਕਿ ਭਾਈ ਉਹ ਤਾਂ ਕਹਿੰਦਾ ਇਹ ਤਾਂ ਸ਼ਾਸਤਰਾਂ 'ਚ ਬ੍ਰਹਮਾ ਦੇ ਮੂੰਹ ਤੋਂ ਨਿਕਲਿਆ ਸੀ, ਵਰਣ ਆਸ਼ਰਮ ਦੇ ਉੱਤੇ ਤਾਂ ਸਾਡਾ ਸਾਰਾ ਖੜਾ। ਜੋ ਬ੍ਰਾਹਮਣ ਦੇ ਘਰ ਪੈਦਾ ਹੋਇਆ ਉਹ ਬ੍ਰਾਹਮਣ ਹੈ, ਜੋ ਸ਼ੂਦਰ ਦੇ ਘਰ ਪੈਦਾ ਹੋਇਆ। ਜਦੋਂ ਇਹ ਧਰਮ ਦੀ ਗੱਲ ਵੀ ਕਰਦੇ ਨੇ ਕਿ ਜੀ ਆਪਣਾ ਧਰਮ ਦਾ ਮਤਲਬ ਧਾਰਨ ਕਰਨਾ ਹੁੰਦਾ ਹੈ, ਤੇ ਇਹ ਨਹੀਂ ਹੁੰਦਾ ਕਿ ਕੋਈ ਹਿਊਮੈਨਿਟੇਰੀਅਨਿਜ਼ਮ ਦੀ ਗੱਲ ਕਰ ਰਹੇ ਨੇ। ब्राह्मण का अपना धर्म है, उन्होंने ब्राह्मण धर्म की पालना करे, क्षत्रिय क्षत्रिय धर्म की पालना करे, वैश्य वैश्य धर्म की पालना करे, शूद्र शूद्र धर्म की पालना। वो बड़ा वो कहना कि भी ये बिल्कुल इनू इहदे ते उत्ते ही साडा सारा पार्ट खड़ा है। लेकिन जदों नाजियां ने इस नूं खास तौर पर उन्होंने यहूदियां नूं, कैथोलिक्स नूं, कम्युनिस्ट नूं, फिजिकली हैंडीकैप्ड नूं, वो एक वखरी कहानी है कि किवें सिस्टमैटिकली टारगेट कीता है। पर बेसिक फलसफा सी कि ब्लू आइड ब्लॉन्ड हेयर आर्यन रेस जिहड़ी है ये इंसानां दे विच सुपर रेस है और बाकी जिहड़े ने वो सबजुगेट ने। ब्राह्मणां ने तो ये जदों ब्राह्मण बन के बाकी सारे शूदर ते दूजे वो तो पहले ही डिसाइड करता सी कि भई ये और तुसीं जो इहदे आर्यन सिस्टम ने उही उहदे ब्राह्मण गोरा रंग उन्होंने गौर वरण कहते ने, लंबा नक और कुल हुण जिहड़ा जिसनूं कुल लफज दे नाल भी जदों इस्तेमाल करदे ने वरण दा मतलब ही संस्कृत रंग हुंदा है क्योंकि ये गोरे सी जिन्हां नूं इन्हां ने सबजुगेट कीता, द्राविड्स नूं काले सी और फिर बाकी जिहड़े जिहड़े आंदे गए विचकारलियां सदियां च उहनूं क्षत्री जां वैश दे खाने च फिट कीता। और ये अलामत जिस नूं फिर हिटलर ने 20वीं सदी च एक पोलीटिकल मॉडल के तौर पर स्टेट पावर नूं वरत के उन्होंने लागू किया है। जे कंगना रनौत वर्गी 2014 कहती है कि जो हुण सानू आज़ादी मिली है और हुण मोहन भागवत अगले दिन जिदन मोदी सौं चुकदा है वो कहते हैं कि जी ये 1000 साल बाद हिंदू राज वापस आया। सो ये मूव तो उही मनु समृति और इस ऑपोजिशन पार्टियां जो कॉन्स्टिट्यूशन साढ़े लिए तो कुछ नहीं है इन्हां दे इस एग्जिस्टिंग कॉन्स्टिट्यूशन भी, पर ईवन वो भी समझते हैं भी अल्टीमेटली जिहड़ा कॉन्स्टिट्यूशन है इन्हां दा वो मनु स्मृति है और उस वाल ही ये जा रहे हैं सारे पार्ट। सो ये किसी वीर ने हालांकि हिंदी राइटअप है उसने कला ही नहीं, असी तो नाजियां और RSS की आइडियोलॉजी कितनी सिमिलैरिटी है। तुसी गोलवलकर जिहड़ा बेशक RSS 1925 दे विच हेडगवेयर ने शुरू किया पर इन्हां दा रियल जिहड़ा थिंकर और जिन्हें लंबा वक्त लीड किया वो गोलवलकर है जां सावरकर है। हिंदुत्व पोलीटिकल आइडियोलॉजी के तौर पर लफज तो सावरकर ने दिता, जिहड़ा सावरकर गां मास भी खांदा सी, होमोसैक्शुअल भी सी, नास्तिक भी सी, उहदे लई वो जिहड़ा हिंदुत्व है वो पोलीटिकल सी। ये जिहड़ा ईवन RSS तो समाजिक दायराकार दे थल्ले ये कोई उस किस्म का इन्हां दा नहीं सी। ये तो बहुत बाद दे विच इन्हां ने 1980s दे पालमपुर कन्वेंशन च राम मंदिर का मुद्दा चुक्या और ये अदरवाइज RSS वो सावरकर दे हिंदुत्व दे उत्ते खड़ा और गोलवलकर दी तुसी बंच ऑफ थॉट्स पढ़ो उहदे च उन्हें रिपीटेडली कहा है भी जो हल अकलीयतां नाल माइनॉरिटीज़ नाल डील करन दा नाजियां ने कढ़िया उही इत्थे भी है। और इस गल नूं ही चंगी तरह अलामा इकबाल ने भी समझिया, जिन्हां ने भी समझिया उन्होंने तो अपना मुल्क ले लिया एक पाकिस्तान नां दा, पर साडी लीडरशिप इस खेड नूं समझ नहीं सकी। पर इस दे विच बड़े खूबसूरत अंदाज दे विच जिहड़ा ये दोनों दियां शख्सी हुण नाजियां दी विचारधारा दा जिहड़ा लागू करने वाला जां फ्रंट फेस जां जो वो हिटलर सी ते हिंदुत्व वालियां ने जिवें इस दुमछल्ले नूं नरेंद्र मोदी नूं जिन्हें 2002 दे विच हज़ारां मुसलमानां दी नस्लकुशी गुजरात करके क्वालीफाई कर लिया सी कि हिंदू हृदय सम्राट है, उन्होंने प्रोजेक्ट किया और फिर उन्हें एक कंपैरिजन है कि भाई हिटलर बड़ा जगाड़ी सी, उन्हें अपने इंडस्ट्रियलिस्ट दोस्तों की फंडिंग का जुगाड़ करके जिहड़ी मर रही नाजी पार्टी सी उस ते कब्जा किया, पुराने लीडरां नूं साइडलाइन किया ते आप पार्टी का सर्वो सर्वा बन गया। हुण ये मोदी उस
ਹਿਟਲਰ ਮਾਡਲ ਦੇ ਉੱਤੇ ਜਿਹੜਾ ਹੈ ਉਹਦੇ ਜਿਹੜਾ ਫੁੱਟ ਸਟੈਪਸ ਦੇ ਉੱਤੇ ਚੱਲ ਰਿਹਾ। ਜੀ ਫਿਰ ਉਹਨਾਂ ਨੇ ਕਿਹਾ ਵੀ ਇਸ ਦੇ ਬਦਲੇ 'ਚ ਉਹਨਾਂ ਕਾਰਖਾਨੇਦਾਰਾਂ ਨੇ ਵੀ ਮੋਟਾ ਮਾਲ ਕਮਾਇਆ। ਹਿਟਲਰ ਦੇ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਇਹਨਾਂ ਇੰਡਸਟਰੀਅਲਿਸਟਾਂ ਦੇ ਅਖਬਾਰ, ਉਦੋਂ ਪ੍ਰਿੰਟ ਸੀ ਮੀਡੀਆ, ਔਰ ਇਹੀ ਕਾਰਨ ਸੀ ਕਿ ਜਿਵੇਂ ਹਿਟਲਰ ਦਾ ਪ੍ਰਚਾਰ ਹੁੰਦਾ ਸੀ ਤੇ ਬਰੇ ਸਗੀਰ ਸਬ ਕੰਟੀਨੈਂਟ ਦੇ ਇੱਕ ਉਰਦੂ ਸ਼ਾਇਰ ਨੇ ਇਹ ਕਿਹਾ ਸੀ ਕਿ ਭਾਈ ਖੀਂਚੋ ਨਾ ਕਮਾਨੋਂ ਕੋ ਨਾ ਤਲਵਾਰ ਨਿਕਾਲੋ, ਜਬ ਤੋਪ ਮੁਕਾਬਲ ਹੋ ਤੋ ਅਖਬਾਰ ਨਿਕਾਲੋ। ਸੋ ਉੱਥੇ ਜਿਹੜਾ ਪ੍ਰੋਪੇਗੈਂਡਾ ਸੀ ਉਹ ਸਾਰੇ ਇੰਡਸਟਰੀਅਲਿਸਟ ਹੀ ਕੰਟਰੋਲ ਕਰਦੇ ਸੀ ਉਹਨਾਂ ਉਸ ਮੀਡੀਆ ਨੂੰ। ਔਰ ਈਵਨ ਉਹਨੇ ਜਿਹੜਾ ਪ੍ਰੋਪੇਗੈਂਡਾ ਮਿਨਿਸਟਰ ਬਣਾਇਆ, ਪ੍ਰੋਪੇਗੈਂਡਾ ਲਫ਼ਜ਼ ਹੀ ਜਰਮਨ ਜ਼ਬਾਨ ਦਾ ਹੈ, ਮਿਸਟਰ ਗੋਇਬਲਸ। ਔਰ ਅੱਜ ਵੀ ਜਦੋਂ ਕੋਈ ਬਹੁਤ ਵੱਡਾ ਝੂਠ ਕਹਿਣਾ ਹੋਏ ਤੇ ਗੋਬਲੀਅਨ ਲਾਈਜ਼ ਕਰਕੇ ਉਹਨੂੰ ਕਿਹਾ ਜਾਂਦਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਉਹਨਾਂ ਇੰਡਸਟਰੀਅਲਿਸਟਾਂ ਦੇ ਅਖਬਾਰ ਵੀ ਦਿਨ ਰਾਤ ਜਿਹੜੇ ਨੇ ਉਹ ਇੱਕ ਧਰਮ ਦੇ ਖਿਲਾਫ ਨਫ਼ਰਤ ਫੈਲਾਉਂਦੇ ਸੀ। ਜ਼ਾਹਰ ਹੈ ਯਹੂਦੀ ਸਿੱਧੇ ਟਾਰਗੇਟ ਸੀ। ਔਰ ਇਹ ਹਿਟਲਰ ਨੂੰ ਲਾਰਜਰ ਦੈਨ ਲਾਈਫ ਬਣਾ ਕੇ ਪੇਸ਼ ਕੀਤਾ ਜਾਂਦਾ ਸੀ ਉਹਨਾਂ ਦਾ। ਹਾਲਾਂਕਿ ਹਿਟਲਰ ਜਿਹੜਾ ਇੱਕ ਐਵਰੇਜ IQ ਵਾਲਾ ਬੰਦਾ ਸੀ, ਕੋਈ ਬ੍ਰਿਲੀਅੰਟ ਨਹੀਂ। ਤੁਹਾਨੂੰ ਨਰਿੰਦਰ ਮੋਦੀ ਨੂੰ ਕਿਵੇਂ ਟੋਟਲੀ ਅਨਪੜ੍ਹ ਬੰਦਾ ਘਰੋਂ ਦੌੜਿਆ ਹੋਇਆ, ਉਹਦੇ ਭਰਾ ਨੇ ਕੱਲ ਬਿਆਨ ਦਿੱਤਾ ਕਿ ਇਹਨੇ ਕੋਈ ਸੰਨਿਆਸ ਨਿਊਜ਼ ਨਹੀਂ ਸੀ ਲਿਆ, ਮਾਂ ਦੇ ਗਹਿਣੇ ਲੈ ਕੇ ਦੌੜ ਗਿਆ ਸੀ। ਇਹ ਉਹਦਾ ਸਗਾ ਭਰਾ ਕਹਿ ਰਿਹਾ ਜਿਹੜਾ ਕਿ, ਔਰ ਬਿਲਕੁਲ ਉਹ ਕਦੇ ਕਹਿੰਦਾ ਮੈਂ 35 ਸਾਲ ਭਿਕਸ਼ਾ ਮੰਗੀ, ਫਿਰ ਉਹ ਕਹਿੰਦਾ 40 ਸਾਲ ਮੰਗੇ। ਉਹ ਸਾਰੇ ਉਹਦੇ ਝੂਠ ਪੜ੍ਹੇ ਜਾਂਦੇ ਨੇ। ਪਰ ਜਿਨ੍ਹਾਂ ਨੇ ਉਹਨੂੰ ਉਹਦਾ ਇਮੇਜ ਬਣਾਇਆ, ਉਹ ਅੰਦਰ ਉਹ ਬੈਠਾ ਹੈ ਉੱਤਰਾਖੰਡ ਜਾ ਕੇ ਮੰਦਿਰ ਦੇ ਅੰਦਰ ਵੀ ਕੈਮਰਿਆਂ ਦੇ ਸਾਹਮਣੇ ਕਿਹੜੀ ਤਪੱਸਿਆ ਕਰ ਰਿਹਾ। ਜਾਂ ਕੰਨਿਆ ਕੁਮਾਰੀ ਜਾ ਕੇ ਰੌਕ ਦੇ ਉੱਤੇ ਬੈਠਾ ਹੈ, ਉਧਰ ਡਿਊਟੀ ਤੇ ਦਿਖਾਇਆ ਕਿ ਜੀ 72 ਘੰਟੇ ਉਹ ਰਿਹਾ, ਡਿਊਟੀ ਤੇ ਸੀ ਜੀ ਉਹਨੇ। ਉਹ ਐਸਾ ਉਹਨੇ ਕਦੇ ਛੁੱਟੀ ਨਹੀਂ ਲਈ। ਛੁੱਟੀ ਕਾਹਨੂੰ ਲੈਣੀ ਹੈ, ਉਹ ਤਾਂ ਹਮੇਸ਼ਾ ਜਿਹੜੇ ਨੇ ਸਾਰੇ ਉਹਦੀ ਬੈਕ ਐਂਡ ਕਾਲ ਤੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ ਹਿਟਲਰ ਜਿਹੜਾ ਬੜਾ ਡਰਪੋਕ, ਸਨਕੀ, ਸਿਨਿਕਲ ਔਰ ਇੱਕ ਸਾਈਡਡ ਸੋਚਣ ਵਾਲਾ ਬੰਦਾ ਸੀ। ਔਰ ਉਹ ਜਿਹੜਾ ਉਹਦੇ ਅੰਦਰ ਮਾਨਸਿਕ ਬਿਮਾਰੀਆਂ ਦੇ ਕਈ ਲੱਛਣ ਸੀ ਜਿਹੜੇ ਬਹੁਤ ਵਾਰ ਜਿਹੜੇ ਤਾਨਾਸ਼ਾਹ 'ਚ ਪਾਏ ਜਾਂਦੇ ਨੇ। ਜਦੋਂ ਅਸੀਂ ਇੰਦਰਾ ਗਾਂਧੀ ਦਾ ਜ਼ਿਕਰ ਵੀ ਕਰਦੇ ਹਾਂ ਜਾਂ ਹਿਟਲਰ ਦਾ ਜ਼ਿਕਰ ਹੁੰਦਾ ਜਾਂ ਮੁਸੋਲਿਨੀ ਦਾ ਹੁੰਦਾ, ਇਹ ਇਹਨਾਂ ਦਾ ਜਦੋਂ ਸਾਈਕਿਕ ਗ੍ਰਾਫ ਬਣਦਾ ਹੈ ਜਾਂ ਇਹਨਾਂ ਦੀ ਮਾਨਸਿਕਤਾ, ਤੇ ਇਹ ਮੈਂਟਲ ਸਿਕਨੈਸ ਹੁੰਦੀ ਹੈ। ਉਸ ਕਿਸਮ ਦੇ ਜਿਹੜੇ ਤਾਨਾਸ਼ਾਹ ਨੇ ਇਹ ਕੋਵਰਡ ਹੁੰਦੇ ਨੇ, ਜਿਵੇਂ ਜਿਹੜੇ ਬੁਲੀ ਕਰਨ ਵਾਲੇ ਹੁੰਦੇ ਨੇ ਕਿਸੇ ਵੀ ਸਕੂਲ 'ਚ ਜਾਂ ਗੈਂਗ ਦੇ ਵਿੱਚ, ਉਹ ਬੇਸਿਕਲੀ ਕੋਵਰਡ ਹੁੰਦੇ ਨੇ ਔਰ ਉਹਦੇ 'ਚੋਂ ਬੁਲਿੰਗ 'ਚੋਂ ਆਪਣੀ ਸਟਰੈਂਥ ਡਰਾ ਕਰਦੇ ਨੇ। ਫਿਰ ਉਹਨੇ ਕਿਹਾ ਕਿ ਵੀ ਉਹਦੇ ਕੋਲ ਕੁਝ ਵੱਡੇ ਹੁਨਰ ਸੀ। ਉਹ ਪੂਰੇ ਕੌਨਫੀਡੈਂਸ ਦੇ ਨਾਲ ਝੂਠ ਬੋਲਦਾ ਸੀ, ਜਿਵੇਂ ਮੋਦੀ ਹੈ। ਜੰਮ ਕੇ ਜਿਹੜਾ ਉਹ ਲਿਫਾਫੇਬਾਜ਼ੀ ਕਰਦਾ ਸੀ, ਰੋਣ ਦੀ ਐਕਟਿੰਗ ਵੀ ਚੰਗੀ ਕਰ ਲੈਂਦਾ ਸੀ, ਤੇ ਸਾਂਠ ਗਾਂਢ ਕਰਨ ਦੇ ਵਿੱਚ ਵੀ ਬੜਾ ਐਕਸਪਰਟ ਸੀ। ਹੁਣ ਤੁਹਾਨੂੰ ਇਹ ਲੱਗੇਗਾ ਵੀ ਅਸੀਂ ਮੋਦੀ ਦਾ ਪ੍ਰੋਫਾਈਲ ਪੜ੍ਹ ਰਹੇ ਹਾਂ, ਔਰ ਉਹਨੇ ਕੰਪੈਰੀਜ਼ਨ ਦਾ ਮਕਸਦ ਵੀ ਇਹੀ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਕੀ ਸੀ। ਫਿਰ ਉਹਨੇ ਕਿਹਾ ਵੀ ਹਿਟਲਰ ਜਿਹੜਾ ਹੱਥ ਹਿਲਾ ਕੇ ਅੱਖਾਂ ਨਚਾ ਕੇ ਆਵਾਜ਼ ਨੂੰ ਕਦੇ ਉੱਪਰ ਤੇ ਕਦੇ ਨੀਚੇ ਕਰਕੇ ਭਾਸ਼ਣ ਦਿੰਦਾ ਸੀ। ਹਾਲਾਂਕਿ ਇਹ ਸੱਚ ਹੈ ਕਿ ਉਹਦੇ ਭਾਸ਼ਣਾਂ ਦੇ ਵਿੱਚ ਕੋਈ ਤੱਥ ਨਹੀਂ ਸੀ ਹੁੰਦੇ, ਲਿਫਾਫਾਬਾਜ਼ੀ ਸੀ, ਝੂਠ ਭਰਿਆ ਹੁੰਦਾ ਸੀ। ਉਹ ਪਾਰਲੀਮੈਂਟ 'ਚ ਵੀ ਇਵੇਂ ਹੀ ਭਾਸ਼ਣ ਦਿੰਦਾ ਸੀ ਜਿਵੇਂ ਰੈਲੀਆਂ 'ਚ ਦੇ ਰਿਹਾ ਹੋਏ। ਬਿਲਕੁਲ ਮੋਦੀ ਦੇ ਉੱਤੇ ਉਹ ਪ੍ਰੋਫਾਈਲ ਫਿੱਟ ਹੁੰਦਾ। ਫਿਰ ਉਹਨੇ ਕਿਹਾ ਕਿ ਹਿਟਲਰ ਜਿਹੜਾ ਹੈ ਉਹ ਖਾ ਜਾਣ ਦਾ ਵੀ ਮਾਹਰ ਸੀ। ਜਿਹਨੂੰ ਵੀ ਪਾਰਟੀ ਨੇ ਜਿਨ੍ਹਾਂ ਨੇਤਾਵਾਂ ਨੂੰ ਅੱਗੇ ਵਧਾਇਆ ਸੀ ਉਹਨੂੰ ਹੌਲੀ ਹੌਲੀ ਹਿਟਲਰ ਖਾ ਗਿਆ। ਤੁਸੀਂ ਇਹਦਾ ਦੇਖੋ, ਅਡਵਾਨੀ ਤੋਂ ਸ਼ੁਰੂ, ਜਿਹਨੂੰ ਆਪਣਾ ਗੁਰੂ ਕਹਿੰਦਾ ਸੀ, ਹੌਲੀ ਹੌਲੀ ਸਭ ਨੂੰ ਖਾ ਕੇ ਹੁਣ ਇਹ ਦੋ ਗੁਜਰਾਤੀ ਮੋਦੀ ਤੇ ਅਮਿਤ ਸ਼ਾਹ ਮੁਲਕ ਚਲਾ ਰਹੇ ਨੇ, ਵੇਚ ਰਹੇ ਨੇ, ਤੇ ਦੋ ਅੰਬਾਨੀ ਤੇ ਅਡਾਨੀ ਉਹਨੂੰ ਖਰੀਦ ਰਹੇ ਨੇ। ਇਹ ਜਿਹੜਾ ਉਹਦੇ ਵਾਲਾ ਪਾਰਟੀ ਹੈ। ਔਰ ਫਿਰ ਇਵੇਂ ਹੀ ਹਿਟਲਰ ਨੇ ਛੋਟੀਆਂ ਪਾਰਟੀਆਂ ਦਾ ਪਹਿਲਾਂ ਸਮਰਥਨ ਲਿਆ, ਫਿਰ ਉਹਨਾਂ ਸਾਰਿਆਂ ਨੂੰ ਖਾ ਗਿਆ। ਹੁਣ ਤੁਸੀਂ ਪੰਜਾਬ 'ਚ ਅਕਾਲੀ ਦਲ ਦੇਖ ਲਓ, ਮਾਇਆਵਤੀ ਦੇਖ ਲਓ, ਨਤੀਸ਼ ਕੁਮਾਰ ਅੱਧਾ ਕੁ ਮੂੰਹ 'ਚ ਫਸਿਆ ਸੀ ਤੇ ਉਹਦੀ ਜਾਨ ਛੁੱਟ ਗਈ। ਫਿਰ ਕਿ ਹਿਟਲਰ ਜਿਹੜਾ ਹਰ ਪੁਰਾਣੀ ਚੰਗੀ ਚੀਜ਼ ਨੂੰ ਨਾਪਸੰਦ ਕਰਦਾ ਸੀ ਤੇ ਇੱਕ ਨਵਾਂ ਜਰਮਨੀ ਬਣਾਉਣ ਦਾ ਨਾਅਰਾ ਦਿੰਦਾ ਸੀ। ਉਹ ਪੁਰਾਣੇ ਲੀਡਰਾਂ ਨੂੰ, ਸਰਕਾਰਾਂ ਨੂੰ ਕੋਸਦਾ ਰਹਿੰਦਾ ਸੀ। ਔਰ ਉਹਨੇ ਇੱਕ ਦਿਨ ਉਹਨੇ ਸੰਵਿਧਾਨ ਨੂੰ ਬਦਲ ਕੇ ਜਿਹੜਾ ਚਾਂਸਲਰ ਔਰ ਪ੍ਰੈਜ਼ੀਡੈਂਟ ਯਾਨੀ ਪ੍ਰਾਈਮ ਮਿਨਿਸਟਰ ਤੇ ਰਾਸ਼ਟਰਪਤੀ ਖੁਦ ਵੇੜੇ ਹੀ ਬਣ ਗਿਆ। ਔਰ ਉਸਨੇ ਜਿਹੜੀ ਹੈ ਪੁਰਾਣੀ ਸੰਸਦ ਨੂੰ ਅੱਗ ਲਵਾ ਲਈ, ਜਿਵੇਂ ਅਸੀਂ ਕਿਹਾ, ਤੇ ਨਵੀਂ ਬਣਾ ਲਈ। ਇਹਨੇ ਵੀ ਨਵੀਂ ਪਾਰਲੀਮੈਂਟ ਬਣਾ ਲਈ ਹੈ। ਔਰ ਉਸ ਕਿਸਮ ਦੇ ਸਾਰੇ ਲੱਛਣ ਨੇ। ਫਿਰ ਉਹਨੇ ਕਿਹਾ ਜੀ ਜਦੋਂ ਪਾਵਰ ਆਈ, ਹਿਟਲਰ ਨੇ ਜਰਮਨ ਦੇ ਸਮਾਜ ਨੂੰ ਇੰਨਾ ਗੰਦਾ ਕਰ ਦਿੱਤਾ
ਕਿ ਆਮ ਆਦਮੀ ਤੋਂ ਲੈ ਕੇ ਕਲਾਕਾਰ, ਚਿੱਤਰਕਾਰ, ਪੱਤਰਕਾਰ, ਸਿਵਲ ਸਰਵੈਂਟ, ਪੁਲਿਸ, ਜੱਜ, ਇੱਕ ਵੱਡਾ ਤਬਕਾ ਜਿਸ ਨੂੰ ਹਿਟਲਰ ਨੇ ਪਾਸੇ ਲਾ ਦਿੱਤਾ ਔਰ ਇੱਕ ਹਿੱਸਾ ਜਿਹੜਾ ਉਹ ਹਿਟਲਰ ਦੇ ਲਈ ਕੰਮ ਕਰਨ ਲੱਗ ਗਿਆ ਔਰ ਹਰ ਇੱਕ ਦੇ ਮਨ 'ਚ ਉਹਨੇ ਜਿਹੜਾ ਇੱਕ ਧਰਮ ਵਾਲਿਆਂ ਦੇ ਲਈ ਨਫ਼ਰਤ ਪੈਦਾ ਕਰ ਦਿੱਤੀ ਔਰ ਜਿਹੜੀਆਂ ਵਿਰੋਧੀ ਧਿਰਾਂ ਸੀ ਜਿਨ੍ਹਾਂ 'ਚ ਜੇ ਉਹ ਕੋਈ ਧਰਨਾ ਪ੍ਰਦਰਸ਼ਨ ਕਰਨਾ ਚਾਹੁੰਦੀਆਂ ਸੀ ਉਹਨਾਂ ਨੂੰ ਵੀ ਦੇਸ਼ ਧਰੋਹੀ ਕਿ ਭਾਈ ਇਹ ਟ੍ਰੇਟਰ ਨੇ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਕਿ ਹਿਟਲਰ ਦੇ ਜਰਮਨੀ 'ਚ ਹਿਟਲਰ ਦੇ ਵਿਰੋਧ ਦਾ ਮਤਲਬ ਹੁੰਦਾ ਸੀ ਮੁਲਕ ਦਾ ਵਿਰੋਧ ਕਰਨਾ ਔਰ ਉਸ ਦਾ ਵਿਰੋਧ ਕਰਨ ਵਾਲੇ ਜਾਂ ਜੇਲ੍ਹ 'ਚ ਹੁੰਦੇ ਸੀ ਜਾਂ ਕਬਰਿਸਤਾਨ 'ਚ। ਹੁਣ ਤੁਸੀਂ ਅੱਜ ਦੇ ਇੰਡੀਆ ਦੇ ਨਾਲ ਕੰਪੇਅਰ ਕਰ ਲਓ, ਐਗਜ਼ੈਕਟਲੀ ਉਹੀ ਹੈ। ਫਿਰ ਹਿਟਲਰ ਜਿਹੜਾ ਸੰਚਾਰ ਤੇ ਅਫਵਾਹ ਉਹ ਜਿੰਨੇ ਸਾਧਨ ਸੀ ਉਸ ਵੇਲੇ ਉਹਨਾਂ ਦਾ ਭਰਪੂਰ ਇਸਤੇਮਾਲ ਕਰਦਾ ਸੀ। ਸਤਾ ਬਣਾਉਣ ਦੇ ਲਈ, ਨਫ਼ਰਤ ਵਧਾਉਣ ਦੇ ਲਈ ਉਹਨੇ ਅਖਬਾਰ, ਰੇਡੀਓ ਤੇ ਫਿਲਮ ਦਾ ਵੀ ਭਰਪੂਰ ਸਹਾਰਾ ਲਿਆ। ਉਹਦੀ ਮਦਦ ਨਾਲ ਉਹਨੇ ਆਪਣੇ ਬਾਰੇ ਬੜਾ ਪ੍ਰਚਾਰ ਕਰਵਾਇਆ। ਉਸ ਦੀ ਜਿਹੜੀ ਹੈ ਭਾਵੇਂ ਆਫੀਸ਼ੀਅਲੀ ਸ਼ਾਦੀ ਨਹੀਂ ਸੀ ਹੋਈ, ਕੋਈ ਪਰਿਵਾਰ ਨਹੀਂ ਸੀ, ਇਸ ਲਈ ਕਿ ਉਹ ਇਮਾਨਦਾਰ ਹੈ ਇਹ ਪ੍ਰੋਜੈਕਟ ਕੀਤਾ ਗਿਆ ਉਹ ਤੇ ਕਾਹਦੇ ਲਈ ਉਹ ਖਾਏਗਾ। ਲੇਕਿਨ ਇਸ ਦੇ ਉਲਟ ਇਹ ਸੀ ਕਿ ਉਹ ਖਾਂਦਾ ਵੀ ਸੀ ਤੇ ਖਾਣ ਵੀ ਦਿੰਦਾ ਸੀ ਤੇ ਖਿਲਾਉਂਦਾ। ਉਹ ਮੋਦੀ ਦੇ ਉੱਤੇ ਵੀ ਹੈ ਵੀ ਇਹ ਵੀ ਇਹਨੇ ਕੋਈ ਵਿਆਹ ਵੀ ਨਹੀਂ ਕਰਾਇਆ ਹੋਇਆ। ਉਹਨੇ ਕਿਹਾ ਜੀ ਮੈਂ ਕਿਸਕੇ ਲਈ ਖਾਊਂਗਾ, ਉਹਨਾਂ ਨੇ ਕਿਹਾ ਜੀ ਖਾ ਵੀ ਰਿਹਾ ਤੇ ਹਰ ਇੱਕ ਨੂੰ ਪਤਾ ਕਿਹਦੇ ਲਈ ਖਾਂਦਾ ਹੈ। ਫਿਰ ਹਿਟਲਰ ਜਰਮਨ ਦੇ ਲੋਕਾਂ ਦੇ ਨਿੱਜੀ ਮਾਮਲਿਆਂ 'ਚ ਵੀ ਲੱਤ ਅੜਾਉਂਦਾ ਸੀ। ਕੌਣ ਕਿਹਦੇ ਨਾਲ ਸ਼ਾਦੀ ਕਰੇ, ਕਿਹਦੇ ਨਾਲ ਨਾ ਕਰੇ, ਕੌਣ ਕੀ ਖਾਏ, ਕੀ ਨਾ ਖਾਏ, ਕੀ ਪਾਏ, ਕੀ ਨਾ ਪਾਏ, ਇਹ ਵੀ ਹਿਟਲਰ ਹੀ ਤੈਅ ਕਰਦਾ ਸੀ ਕਿ ਜਰਮਨ ਦੇ ਲੋਕ ਕੀ ਕਰਨ। ਬਿਲਕੁਲ ਹਿਟਲਰ ਸ਼ਾਕਾਹਾਰੀ ਸੀ, ਬੜਾ ਵੈਜੀਟੇਰੀਅਨ ਸੀ ਹਿਟਲਰ ਵੀ, ਜਿਵੇਂ ਇਹ ਵੀ ਹੈ। ਇਹ ਤਾਂ ਗਊ ਮੂਤ ਵੀ ਪੀਂਦਾ, ਉਹ ਤਾਂ ਨਹੀਂ ਸੀ ਪੀਂਦਾ। ਫਿਰ ਲੇਕਿਨ ਇਹਦੇ ਬਾਵਜੂਦ ਉਹਨੇ ਲੱਖਾਂ ਦਾ ਖੂਨ ਬਹਾਇਆ। ਉਹਨੂੰ ਵੀ ਬੜਾ ਸਜਣ ਸਵਰਨ ਦਾ ਸ਼ੌਕ ਸੀ। ਉਹਨੇ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਇਨਸਾਨੀ ਹਿਸਟਰੀ ਦਾ ਉਹ ਇੱਕ ਘਿਨਾਉਣਾ ਇਨਸਾਨ ਸੀ, ਪਰ ਉਹਨੂੰ ਵੀ ਅੱਡ-ਅੱਡ ਪੋਜ਼ਾਂ ਦੇ ਵਿੱਚ ਫੋਟੋਆਂ ਖਿਚਾਉਣ ਦਾ ਬੜਾ ਸ਼ੌਕ ਸੀ। ਜੇ ਉਹਨੇ ਜਰਮਨ ਦੀ ਤਸਵੀਰ ਵਿਗਾੜ ਦਿੱਤੀ ਤੇ ਉਹ ਇਸ ਸਾਰੇ ਦੇ ਨਾਲ ਇਹ ਵੀ ਸੀ ਕਿ ਬੱਚਿਆਂ ਦੇ ਨਾਲ ਵੀ ਫੋਟੋ ਖਿਚਵਾਉਂਦਾ ਸੀ। ਲੇਕਿਨ ਉਹਨੇ ਲੱਖਾਂ ਯਹੂਦੀ ਬੱਚਿਆਂ ਦੀ ਹੱਤਿਆ ਕਰਵਾਈ। ਹੁਣ ਮੋਦੀ ਨਾਲ ਤੁਸੀਂ ਕੰਪੇਅਰ ਕਰੋ, ਕੌਣ ਇਹ ਤਾਂ ਜਦੋਂ ਖਰਾਟੇ ਲੈ ਰਿਹਾ ਹੁੰਦਾ ਉਦੋਂ ਵੀ ਕਹਿੰਦਾ ਕੈਮਰਾ ਮੈਂ ਰਿਕਾਰਡ ਕਰੋ ਔਰ ਸੁਣਾਓ ਮਨ ਕੀ ਬਾਤ ਕੀ ਹੁੰਦਾ, ਇਹ ਜੋ ਜਬਲੀਆਂ ਮਾਰ ਰਿਹਾ ਹੁੰਦਾ। ਫਿਰ ਉਹਨੇ ਕਿਹਾ ਕਿ ਵੀ ਜਰਮਨੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣ ਤੋਂ ਬਾਅਦ ਇੱਕ ਦਿਨ ਆਪਣੀ ਹਾਰ ਨਜ਼ਦੀਕ ਦੇਖ ਕੇ, ਕਿਉਂਕਿ ਹਿਟਲਰ ਬੰਕਰ ਦੇ ਵਿੱਚ ਬੈਠਾ ਸੀ ਆਪਣੀ ਪ੍ਰੇਮਿਕਾ ਦੇ ਨਾਲ, ਤੇ ਉਹਨੇ ਖੁਦਕਸ਼ੀ ਕਰ ਲਈ। ਇਹ ਹਿਟਲਰ ਦਾ, ਹਾਲਾਂਕਿ ਇਸ ਦੇ ਉੱਤੇ ਕਈ ਫਿਲਮਾਂ ਨੇ ਕੀ ਹੋਇਆ, ਪਰ ਹਿਟਲਰ ਦੀ ਔਰ ਉਸ ਦੀ ਸਹੇਲੀ ਦੀ ਫੋਟੋ ਜਿਹੜੀ ਲਾਸ਼ਾਂ ਨੇ ਉਹ ਇੱਕ ਬੰਕਰ ਚੋਂ ਮਿਲੀਆਂ। ਇਹ ਵੀ ਜੋ ਇਹਨਾਂ ਦਾ ਪ੍ਰੋਪੇਗੈਂਡਾ। ਹੁਣ ਹੋਇਆ ਕੀ ਹੈ ਇਹਦਾ ਪਤਾ ਨਹੀਂ। ਹਿਟਲਰ ਤਾਂ ਮਰ ਗਿਆ, ਲੇਕਿਨ ਉਸ ਦੇ ਕੰਮਾਂ ਦੇ ਜੋ ਉਸ ਦੀਆਂ ਕਰਤੂਤਾਂ ਨੇ ਉਸ ਦੀ ਸਜ਼ਾ ਅੱਜ ਤੱਕ ਵੀ ਜਰਮਨੀ ਭੋਗ ਰਿਹਾ। ਜਦੋਂ ਰਸ਼ੀਅਨਸ ਨੇ ਇੱਕ ਹਿੱਸੇ ਤੇ ਕਬਜ਼ਾ ਕੀਤਾ, ਪੂਰਬੀ ਜਰਮਨੀ, ਵੈਸਟ ਜਰਮਨੀ ਇਹਨਾਂ 'ਚ ਆਇਆ, ਫਿਰ ਇੱਕ ਕੰਧ ਬਣ ਗਈ ਬਰਲਿਨ ਵਾਲ। ਫਿਰ ਰੀਗਨ ਦੇ ਜ਼ਮਾਨੇ 'ਚ ਜਿਹਨੂੰ ਆਇਰਨ ਕਰਟਨ ਕਿਹਾ ਸੀ ਚਰਚਲ ਨੇ, ਉਹ ਟੁੱਟੀ। ਪਰ ਉਹਨੇ ਕਿਹਾ ਵੀ ਹਿਟਲਰ ਤਾਂ ਮਰ ਗਿਆ, ਪਰ ਜਰਮਨੀ ਨੂੰ ਉਹਦੇ ਕਰਮਾਂ ਦਾ ਫਲ ਲੰਬੇ ਸਮੇਂ ਤੱਕ ਭੋਗਣਾ ਪਿਆ। ਅੱਜ ਵੀ ਭੋਗ ਰਹੇ। ਜਿਸ ਜਰਮਨ ਦੇ ਲੋਕ ਹਿਟਲਰ ਲਈ ਜਾਨ ਦੇਣ ਤੇ ਜਾਨ ਲੈਣ ਲਈ ਤਿਆਰ ਸੀ, ਅੱਜ ਕੋਈ ਉਹਦੇ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਚਾਹੁੰਦਾ। ਔਰ ਐਂਡ 'ਚ ਉਹਨੇ ਕਿਹਾ ਜੀ ਹਿਟਲਰ ਦੀ ਕਹਾਣੀ ਅਸੀਂ ਤੁਹਾਨੂੰ ਇਸ ਲਈ ਸੁਣਾਈ ਹੈ ਕਿ ਅਸੀਂ ਮਿਲ ਕੇ ਉਸ ਦਰਿੰਦਰ ਨੂੰ ਲਾਹਨਤ ਭੇਜ ਸਕੀਏ ਤੇ ਫਿਰ ਕਿਸੇ ਹਿਟਲਰ ਨੂੰ ਪਰਮਪਣ ਨਾ ਦਈਏ, ਕਿਉਂਕਿ ਅਸੀਂ ਇਹ ਯਾਦ ਰੱਖੀਏ ਕਿ ਝੂਠ, ਨਫ਼ਰਤ, ਲਫਾਫਾਬਾਜ਼ੀ, ਜੁਗਾੜਬਾਜ਼ੀ ਤੇ ਸਾਂਢ-ਗਾਂਢ ਦੇ ਬਲਬੂਤੇ ਇੱਕ ਘੱਟ ਪੜ੍ਹਿਆ ਲਿਖਿਆ ਸਨਕੀ ਤੇ ਓਛਾ ਆਦਮੀ ਇੱਕ ਪੂਰੇ ਦੇਸ਼ ਨੂੰ ਤਬਾਹ ਕਰ ਸਕਦਾ। ਸੋ ਇਹ ਕੰਪੈਰੀਜ਼ਨ, ਕਿਉਂਕਿ ਮੈਨੂੰ ਲੱਗਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਥੀਸਿਸ ਹੈ। ਸੋ ਸਾਡੇ ਦਰਸ਼ਕ ਵੀ ਇਸ ਨੂੰ ਪਸੰਦ ਕਰਨਗੇ। ਬਿਲਕੁਲ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਗ੍ਰੀਨਵੁੱਡ ਇੰਡੀਆਨਾ ਵਿਖੇ ਆਉਂਦੇ 6, 7, 8 ਸਤੰਬਰ 2024 ਨੂੰ ਹੋਣ ਜਾ ਰਹੇ ਹਨ। 6 ਸਤੰਬਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 8 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਇਨ੍ਹਾਂ ਸਮਾਗਮਾਂ ਵਿੱਚ ਭਾਈ ਦਵਿੰਦਰ ਸਿੰਘ ਜੀ ਸ਼ਾਂਤ, ਭਾਈ ਪਰਮਪਾਲ ਸਿੰਘ ਜੀ ਅਤੇ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਸੰਗਤ ਨੂੰ ਕੀਰਤਨ ਅਤੇ ਕਥਾ ਨਾਲ ਨਿਹਾਲ ਕਰਨਗੇ। ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਡੀਸੀ ਅਤੇ ਭਾਈ ਹਿੰਮਤ ਸਿੰਘ ਨਿਊਯਾਰਕ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि मीडिया रिपोर्टां अनुसार बांग्लादेश ने पाकिस्तान तो बहुत सारा फौजी जड़ा असला खरीदण दा ऑर्डर किया है और दूसरे पासे बांग्लादेश की प्रमुख पार्टी BNP ने भारत तो मांग की है कि शेख हसीना नूं बांग्लादेश के हवाले किया जाए और भारतीय हाकमां लई बांग्लादेश एक बहुत वड्डी समस्या बन गया है ਅਤੇ ਉਹ ਇਸ ਸੰਬੰਧੀ ਅਮਰੀਕਾ ਨਾਲ ਵੀ ਗੱਲਬਾਤ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਨੇ ਜੇ ਅੰਗਰੇਜ਼ੀ ਦਾ ਲਫ਼ਜ਼ ਕਹਿਣਾ ਹੋਏ ਤੇ ਭਾਰਤ ਨੂੰ ਰੈਟਲ ਕਰਕੇ ਰੱਖ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਉਹ ਇਸ ਸਾਰੀ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨ। ਅੱਛਾ। ਔਰ ਇਸ ਦਾ ਹੀ ਨਤੀਜਾ ਅਸੀਂ ਇਹ ਦੇਖ ਰਹੇ ਹਾਂ ਕਿ ਉਹਨਾਂ ਦੇ ਟਾਕ ਸ਼ੋਜ਼ ਦੇ ਉੱਤੇ ਜਾਂ ਉਹਨਾਂ ਦੇ ਜਿਹੜੇ ਵੱਡੇ ਵੱਡੇ ਐਕਸਪਰਟ ਨੇ ਉਹਨਾਂ ਦੇ ਕੋਲ ਵੀ ਕੋਈ ਜਵਾਬ ਨਹੀਂ ਹੈ। ਇੱਕ ਤਾਂ ਸਾਰੇ ਕਹਿ ਰਹੇ ਨੇ ਕਿ ਇੰਡੀਆ ਫੇਲ ਟੂ ਫੋਰਸੀ ਕੀ ਹੋ ਰਿਹਾ ਹੈ, ਇਹ ਵੀ ਕਹਿ ਰਹੇ ਨੇ ਕਿ ਇੰਡੀਆ ਸ਼ੁਡਨਟ ਹੈਵ ਪੁੱਟ ਆਲ ਐਗਸ ਇਨ ਵਨ ਬਾਸਕਟ। ਹਾਂਜੀ, ਸ਼ੇਖ ਹਸੀਨਾ ਨੂੰ ਕਿਉਂ ਹੁਣ ਤਾਂ ਇਹ ਵੀ ਸਾਹਮਣੇ ਆ ਗਿਆ ਕਿ ਵੀ ਜੇ ਅਮਰੀਕਾ ਸ਼ੇਖ ਹਸੀਨਾ ਦੀ ਟਿਬਰੀ ਟਾਈਟ ਕਰਨਾ ਚਾਹੁੰਦਾ ਸੀ ਔਰ ਜਨਵਰੀ ਦੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਉਹਨਾਂ ਨੂੰ ਫੇਅਰ ਕਰਵਾਉਣਾ ਚਾਹੁੰਦਾ ਸੀ ਤਾਂ ਇੰਡੀਆ ਨੇ ਜਿਹੜਾ ਲੌਬੀ ਕੀਤੀ ਬੰਗਲਾਦੇਸ਼ ਦੇ ਬਿਹਾਫ ਤੇ ਕਿ ਨਹੀਂ ਜੇ ਇਲੈਕਸ਼ਨਾਂ ਫੇਅਰ ਹੋਈਆਂ ਤੇ ਉਹ ਇਸਲਾਮਿਕ ਫੰਡਾਮੈਂਟਲਿਸਟ ਆ ਜਾਣਗੇ ਔਰ ਉਹ ਬੜਾ ਵੱਡਾ ਖਤਰਾ ਨੇ, ਅਸੀਂ ਜਮਹੂਰੀਅਤ ਨੂੰ ਕੀ ਕਰਨਾ ਹੈ। ਔਰ ਇਹ ਹੋਰ ਅਮਰੀਕਾ ਨੇ ਉਹਨਾਂ ਦੇ ਪ੍ਰੈਸ਼ਰ ਦੇ ਸਾਹਮਣੇ ਆਪਣਾ ਐਟੀਟਿਊਡ ਸੌਫਟ ਕੀਤਾ ਬੰਗਲਾਦੇਸ਼ ਪ੍ਰਤੀ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਇੱਕ ਪਾਰਟ ਤਾਂ ਅਸੀਂ ਇਹ ਦੇਖਿਆ ਵੀ ਇਹਨਾਂ ਨੇ ਹੋਰ ਇਹਨਾਂ ਨੂੰ ਕੁਝ ਨਹੀਂ ਲੱਭਾ ਵੀ ਹੁਣ ਕੀ ਕਹਿਣ, ਕਿਉਂਕਿ ਲੋਕ ਬਾਹਰ ਨਿਕਲੇ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਦੀ ਫੌਜ ਔਰ ਪੁਲਿਸ ਨੇ ਖਾਸ ਤੌਰ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰਿਆ। ਔਰ ਇਸ ਵੇਲੇ 30 ਤੋਂ ਜ਼ਿਆਦਾ ਕੇਸ ਸ਼ੇਖ ਹਸੀਨਾ ਦੇ ਖਿਲਾਫ ਨੇ, ਜਿਹਦੇ 'ਚ ਜੈਨੋਸਾਈਡ ਔਰ ਮਰਡਰ ਔਰ ਕੰਸਪੀਰੇਸੀ ਔਰ ਉਹਦੇ ਥੱਲੇ ਈਵਨ ਜਿਹੜੇ ਉਹਨਾਂ ਦੇ ਨੋਬਲ ਲੌਰੀਏਟ ਜਿਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ, ਹਾਲਾਂਕਿ ਇੰਟਰਮ ਗਵਰਨਮੈਂਟ ਹੈ, ਉਹਨਾਂ ਨੇ ਵੀ ਕਿਹਾ ਜੀ ਅਸੀਂ ਪਹਿਲਾਂ ਸਾਰੀਆਂ ਇੰਸਟੀਟਿਊਸ਼ਨਸ ਦੀ ਸਫਾਈ ਕਰਾਂਗੇ ਇਸ ਤੋਂ ਪਹਿਲਾਂ ਕਿ ਨਵੀਆਂ ਇਲੈਕਸ਼ਨਾਂ ਕਰੀਏ। ਸੋ ਜੱਜਾਂ ਦੇ ਅਸਤੀਫੇ ਔਰ ਉਹਨਾਂ ਨੇ ਕਿਹਾ ਜੀ ਹਰ ਬ੍ਰਾਂਚ ਦੇ ਵਿੱਚ ਵੜੇ ਹੋਏ ਨੇ। ਮਤਲਬ ਇਹ ਹੈ ਕਿ ਰਾਹ ਦੇ ਬੰਦੇ ਉਸ ਦੀ
ਸਫਾਈ ਕਰਨ ਦੀ ਲਾਈਨ ਹੈ। ਔਰ ਇਸ ਦੇ ਚੱਲਦਿਆਂ ਹੀ ਜਿਹੜਾ ਈਵਨ ਇਹ ਹੁਣ ਉਹਨਾਂ ਦੀ ਜਿਹੜੀ ਪ੍ਰਮੁੱਖ ਪਾਰਟੀ ਖਾਲਦਾ ਜ਼ਿਆ ਜਿਹਨੂੰ ਜੇਲ੍ਹ 'ਚ ਡੱਕਿਆ ਹੋਇਆ ਸੀ, ਉਹਨਾਂ ਦੇ ਹਜ਼ਾਰਾਂ ਲੀਡਰ ਔਰ ਵਰਕਰ ਅੰਦਰ ਸੀ, ਉਹਨਾਂ ਨੇ BNP ਉਹਨਾਂ ਦੇ ਜਨਰਲ ਸੈਕਟਰੀ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ ਉਹਨੇ ਵੀ ਹਿੰਦੂ ਬਿਊਰੋ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਇੰਡੀਆ ਸ਼ੁੱਡ ਐਕਸਟ੍ਰਾਡਾਈਟ ਸ਼ੇਖ ਹਸੀਨਾ ਟੂ ਬੰਗਲਾਦੇਸ਼। ਉਹਨੇ ਕਿਹਾ ਜੀ ਹੁਣ ਇਹ ਇੰਡੀਆ ਦੇ ਕੋਰਟ ਦੇ ਵਿੱਚ ਹੈ ਬਾਲ, ਕਿਉਂਕਿ ਫਰੈਂਕਲੀ ਸਪੀਕਿੰਗ ਵਿਲ ਸੀਕ ਐਕਸਟ੍ਰੈਡੀਸ਼ਨ ਆਫ ਸ਼ੇਖ ਹਸੀਨਾ as already a large number of cases including cases of murder have been filed against her। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਉਹਨਾਂ ਨੇ ਪਹਿਲੀ ਗਲਤੀ ਤਾਂ ਕਰ ਲਈ ਕਿ ਉਹਨਾਂ ਨੇ ਅੰਨੀ ਹਮਾਇਤ ਸ਼ੇਖ ਹਸੀਨਾ ਨੂੰ ਦਿੱਤੀ, ਪਰ ਹੁਣ ਗਲਤੀ ਨਾ ਕਰੋ, ਹੁਣ ਇਹਨੂੰ ਬੰਗਲਾਦੇਸ਼ ਦੀ ਹਵਾਲੇ ਕਰੋ ਤਾਂ ਕਿ ਸ਼ੀ ਸ਼ੁੱਡ ਸਟੈਂਡ ਟਰਾਇਲ। ਸੋ ਇਹ ਤਾਂ ਪ੍ਰੈਸ਼ਰ ਚੱਲ ਹੀ ਰਿਹਾ। ਔਰ ਕੱਲਾ ਇਹੀ ਨਹੀਂ ਕਿ ਵੀ ਇਸ ਨੂੰ ਸਿਰਫ ਬੰਗਲਾਦੇਸ਼ ਦੀ ਹਕੂਮਤ ਨੇ ਕਿਹਾ। ਅੱਜ ਤੁਸੀਂ ਇਹ ਖਬਰ ਦੇਖਦੇ ਹੋ ਕਿ ਯੂਨਾਈਟਿਡ ਨੇਸ਼ਨ ਟੀਮ ਟੂ ਅਰਾਈਵ ਇਨ ਬੰਗਲਾਦੇਸ਼ ਔਨ ਫੈਕਟ ਫਾਈਂਡਿੰਗ ਮਿਸ਼ਨ ਟੂ ਪ੍ਰੋਬ ਕਿਲਿੰਗਸ ਆਫ ਪ੍ਰੋਟੈਸਟਰਸ। ਇਹ ਵੀ ਸ਼ਾਇਦ ਕਿੰਨੀ ਥਾਂ ਕਿੰਨੇ ਲੋਕ ਮਾਰੇ ਜਾ ਰਹੇ ਨੇ, ਕਿੱਥੇ ਕੀ ਹੁੰਦਾ, ਪਰ ਐਸਾ ਯੂਨਾਈਟਿਡ ਨੇਸ਼ਨਸ ਦਾ ਵੀ ਪੂਰਾ ਉਹਨਾਂ ਨੇ ਇਹਦੇ 'ਚ ਇੰਟਰਸਟ ਬਣਾਇਆ ਹੋਇਆ। ਔਰ ਇਹ ਟੀਮ ਜਿਹੜੀ ਹੈ UN ਐਕਸਪਰਟਸ ਦੀ ਆਲਰੇਡੀ ਟਾਕੇ ਪਹੁੰਚ ਗਈ ਹੈ। ਉਹ ਫੈਕਟ ਫਾਈਂਡਿੰਗ ਮਿਸ਼ਨ ਉਹਨਾਂ ਨੂੰ ਕਹਿ ਰਹੇ ਨੇ ਕਿ ਵੀ ਇਹ ਜਿਹੜੇ 650 ਤੋਂ ਜ਼ਿਆਦਾ ਪ੍ਰੋਟੈਸਟਰ ਮਾਰੇ ਗਏ ਸ਼ੇਖ ਹਸੀਨਾ ਦੀ ਹਕੂਮਤ ਵੱਲੋਂ, ਔਰ ਉਸ ਤੋਂ ਬਾਅਦ ਕੀ ਹੋਇਆ ਉਸ ਨੂੰ ਪ੍ਰੋਬ ਕਰੇਗੀ। ਔਰ ਉਹਨਾਂ ਨੇ ਕਿਹਾ ਵੀ ਜਿੰਨੀਆਂ ਹਿਊਮਨ ਰਾਈਟਸ ਵਾਇਲੇਸ਼ਨ ਨੇ ਜਿਹੜੀਆਂ ਜੁਲਾਈ 1 ਤੋਂ 15 ਅਗਸਤ ਤੱਕ ਹੋਈਆਂ, ਉਹਨਾਂ ਦੀ ਪੜਤਾਲ ਕੀਤੀ ਜਾਏਗੀ। ਇਹ ਜਿਹੜਾ ਡੈਲੀਗੇਸ਼ਨ ਹੈ ਇਹ ਘੱਟੋ ਘੱਟ 1 ਹਫ਼ਤਾ ਢਾਕੇ ਦੇ ਵਿੱਚ ਰੁਕੇਗਾ। ਉਹਨਾਂ ਦੀ ਸਿਵਲ ਸੁਸਾਇਟੀ ਗਰੁੱਪਸ ਨੂੰ ਜਿਹੜੇ ਵਿਕਟਮ ਨੇ ਹਿਊਮਨ ਰਾਈਟ ਵਾਇਲੇਸ਼ਨ ਦੇ, ਸਟੂਡੈਂਟਸ, ਗਵਰਨਮੈਂਟ ਆਫੀਸ਼ੀਅਲਸ ਔਰ ਬਾਕੀ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਨਾਲ ਉਹ ਮੁਲਾਕਾਤ ਕਰਨਗੇ। ਔਰ ਬੰਗਲਾਦੇਸ਼ ਦੀ ਫੋਰਨ ਮਿਨਿਸਟਰੀ ਨੇ ਵੀ ਕਨਫਰਮ ਕੀਤਾ ਹੈ ਕਿ ਯੂਨਾਈਟਿਡ ਨੇਸ਼ਨਸ ਦੀ 3 ਮੈਂਬਰੀ ਟੀਮ ਆਲਰੇਡੀ ਢਾਕੇ ਪਹੁੰਚ ਚੁੱਕੀ ਹੈ। ਔਰ ਇਹ ਸਾਰੇ ਦੇ ਅੱਗੇ ਡੀਟੇਲ ਹੈ ਕਿ ਭਾਈ ਇਹ ਜਿਹੜਾ UN ਆਫਿਸ ਹੈ, ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ, ਇਹਨਾਂ ਵੱਲੋਂ ਭੇਜੀ ਗਈ ਟੀਮ ਹੈ ਔਰ ਇਹ ਸਾਰੇ ਨੂੰ ਜਿਹੜਾ ਪ੍ਰੋਬ ਕਰਨਗੇ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਮੈਂ ਜਿਵੇਂ ਨਹੀਂ ਹੋਇਆ ਕਿ ਜੀ ਇੱਕ ਪਾਰਟੀ ਨੇ ਤਖਤਾ ਪਲਟ ਦਿੱਤਾ। ਔਰ ਇਸ ਵਾਰ ਤਾਂ ਫੌਜ ਵੀ ਉਸ ਕਿਸਮ ਨਾਲ ਇਨਵੋਲਵ ਨਹੀਂ ਹੋਈ। ਔਰ ਜਿਹੜੀ ਉਹਨਾਂ ਦੇ ਇੰਟਰਿਮ ਹਕੂਮਤ ਐਜ਼ ਏ ਐਡਵਾਈਜ਼ਰ ਬਣੇ ਨੇ, ਉਹਨਾਂ 'ਚ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਹੈ ਸਾਰੀਆਂ ਤਰ੍ਹਾਂ ਦੀ। ਜ਼ਾਹਰ ਹੈ ਕਿ ਉਸ ਦੇ ਵਿੱਚ ਜਮਾਤੇ ਇਸਲਾਮੀ ਦੇ ਬੰਦੇ ਵੀ ਨੇ ਜਿਨ੍ਹਾਂ ਨੂੰ ਹਿੱਟ ਕਰਦੀ ਹੈ ਇੰਡੀਅਨ ਰਜੀਮ ਔਰ ਉਹਨੂੰ ਪਾਕਿਸਤਾਨ ਨਾਲ ਜੋੜਿਆ ਜਾਂਦਾ ਹੈ। ਉਸ ਦੇ ਵਿੱਚ ਸਟੂਡੈਂਟ ਲੀਡਰਸ ਨੇ ਜਿਹੜੇ ਢਾਕਾ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਲੀਡ ਕੀਤਾ। ਔਰ ਜ਼ਾਹਰ ਹੈ ਕਿ ਭਾਈ ਉਹਨੂੰ ਲੀਡ ਤਾਂ ਜਿਹੜਾ ਹੈ ਉਹ ਅਮਰੀਕਾ ਦਾ ਟਰਸਟਵਰਦੀ ਬੰਦਾ ਹੈ, ਨੋਬਲ ਲੌਰੀਏਟ ਉਹੀ ਸੱਜਣ ਕਰ ਰਹੇ ਨੇ। ਲੇਕਿਨ ਜਿਹੜੀ ਮੇਰਾ ਖਿਆਲ ਹੈ ਵੀ ਇਹਨਾਂ ਦੇ ਲਈ ਹੋਰ ਵੀ ਵੱਡੀ ਰੈਟਲਿੰਗ ਖਬਰ ਇੱਕ ਪਾਸੇ ਤਾਂ ਅੱਜ ਦੀ ਦਾ ਹਿੰਦੂ ਦੇ ਵਿੱਚ ਹੀ ਸੀ ਕਿ ਫੋਰਨ ਰਿਬੈਲਸ ਪਲਾਨ ਟੂ ਯੂਜ਼ ਮਿਜ਼ੋਰਮ ਐਜ਼ ਟ੍ਰੇਨਿੰਗ ਗਰਾਊਂਡ ਸਸਪੈਕਟ ਏਜੰਸੀਜ਼। ਹੁਣ ਆਲਰੇਡੀ ਅਜੇ ਤਾਂ 2-3 ਹਫ਼ਤੇ ਹੋਏ ਨੇ ਇਹ ਸਾਰੀ ਰਜੀਮ ਚੇਂਜ ਨੂੰ। ਔਰ ਅਸੀਂ ਇਹ ਕਿਹਾ ਸੀ ਕਿ ਵੀ ਬੰਗਲਾਦੇਸ਼ 3 ਪਾਸਿਓਂ ਇੰਡੀਆ ਦੇ ਨਾਲ ਉਹਦਾ ਬਾਰਡਰ ਲੱਗਦਾ। 5 ਸਟੇਟਾਂ ਆਲਮੋਸਟ ਇੰਡੀਆ ਦੀਆਂ, ਮੇਘਾਲਿਆ ਤੋਂ ਲੈ ਕੇ ਔਰ ਅਰੁਣਾਚਲ ਔਰ ਇਹ ਸਾਰੇ ਤ੍ਰਿਪੁਰਾ ਇਹ ਲੱਗਦੀਆਂ ਨੇ। ਇੱਕ ਪਾਸੇ ਬੇ ਆਫ ਬੰਗਾਲ ਹੈ, ਬੰਗਾਲ ਦੀ ਖਾੜੀ ਹੈ। ਹੁਣ ਯਾਨੀ ਟੋਟਲੀ ਜਿਹੜੀ ਹੈ ਸਮੁੰਦਰ ਰਾਹੀਂ ਹੈ, ਕੋਈ ਲੈਂਡ ਲੌਕ ਤਾਂ ਨਹੀਂ ਹੈ, ਪਰ ਇੱਕੋ ਇੱਕ ਮੁਲਕ ਹੈ ਜਿਹੜਾ ਭਾਰਤ, ਜਿਹਦੇ ਨਾਲ ਉਹਦਾ ਸਿੱਧੀ ਸਰਹੱਦ ਲੱਗਦੀ ਹੈ। ਔਰ ਭਾਰਤ ਦੇ ਨਾਲ ਉਹਦੀ ਆਲਮੋਸਟ 4000 ਕਿਲੋਮੀਟਰ ਦੀ ਸਰਹੱਦ ਲੱਗਦੀ ਹੈ। ਹੁਣ ਇਸ ਸਭ ਦੇ ਚੱਲਦਿਆਂ ਜਿਹੜੀ ਖਬਰ ਨੇ ਅੱਜ ਇਹਨਾਂ ਨੂੰ ਬਹੁਤ ਰੈਟਲ ਕੀਤਾ ਕਿ ਔਰ ਇਹਨਾਂ ਦੇ ਮੇਜਰ ਖਬਰ ਬਣੀ ਹੋਈ ਹੈ ਕਿ ਬੰਗਲਾਦੇਸ਼ ਸੀਕਸ ਨਿਊ ਸਪਲਾਈ ਆਫ ਐਮੂਨੀਸ਼ਨ ਫਰੋਮ ਪਾਕਿਸਤਾਨ। ਕਿ ਜਿਹੜੀ ਨਵੀਂ ਹਕੂਮਤ ਬਣੀ ਹੈ ਉਹਨੇ ਐਮੂਨੀਸ਼ਨ ਜਿਹੜਾ ਹੈ ਉਹ ਬਾਏ ਕਰਨ ਲਈ ਪਾਕਿਸਤਾਨ ਤੋਂ ਆਰਡਰ ਕੀਤਾ। ਔਰ ਇਸ ਦੇ ਵਿੱਚ ਜਿਹੜਾ ਹੈ ਉਹ 40,000 ਰਾਉਂਡ ਐਮੂਨੀਸ਼ਨ ਦੇ, 40 ਟਨ RDX ਜਿਹੜਾ ਐਕਸਪਲੋਸਿਵ ਲਈ ਯੂਜ਼ ਹੁੰਦਾ ਹੈ। ਔਰ ਇਹ ਜਿਹੜਾ ਔਰ ਪ੍ਰੋਜੈਕਟਾਈਲ ਆਫ ਹਾਈ ਇੰਟੈਂਸਿਟੀ। ਔਰ ਇਹ ਜਿਹੜਾ ਪ੍ਰੀਵੀਅਸ ਆਰਡਰ ਜਿਹੜਾ ਹੈ ਉਹ ਉਹਨਾਂ ਨੇ ਕਿਹਾ ਜੀ ਇਹ ਅੱਗੇ ਨਾਲੋਂ ਵੀ ਬਹੁਤ ਜ਼ਿਆਦਾ ਆਰਡਰ ਹੈ। 2023 'ਚ ਵੀ ਉਹਨਾਂ ਨੇ ਸਿਰਫ 12,000 ਰਾਉਂਡ ਐਮੂਨੀਸ਼ਨ ਦੇ ਲਏ ਸੀ। ਇਸ ਵਾਰ ਜਿਹੜੇ ਨੇ ਉਹ ਜਿਹੜਾ ਬਹੁਤ ਸਾਰੇ 40 ਟਨ RDX ਤੇ 40,000 ਰਾਉਂਡ ਐਮੂਨੀਸ਼ਨ ਦੇ। ਫਿਰ ਉਹਨਾਂ ਨੇ ਕਿਹਾ ਵੀ ਇਹ ਇੰਡੀਅਨ ਏਜੰਸੀਆਂ ਨੂੰ ਇਹ ਹੈ ਕਿ ਵੀ ਬਾਰਡਰ ਤਾਂ ਉਹਦਾ ਸਿਰਫ ਇੰਡੀਆ ਨਾਲ ਲੱਗਦਾ 3 ਥਾਵਾਂ ਤੋਂ, ਚੌਥਾ ਬੇ ਆਫ ਬੰਗਾਲ ਹੈ,
ਜੀ ਇਹ ਐਮਨੀਸ਼ਨ ਕੀ ਕਰਨਾ ਉਹਨਾਂ ਨੇ ਜਿਹੜਾ ਖਰੀਦਿਆ। ਸੋ ਇਸ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਅਨ ਐਸਟੈਬਲਿਸ਼ਮੈਂਟ ਜਿਹੜੀ ਹੈ ਸਿਕਿਉਰਿਟੀ ਐਸਟੈਬਲਿਸ਼ਮੈਂਟ ਉਸ ਨੂੰ ਇਹ ਬਹੁਤ ਵੱਡਾ ਖਤਰਾ ਸਮਝਦੀ ਹੈ ਕਿ ਬਈ ਇਹ ਪਾਕਿਸਤਾਨ ਦੇ ਨਾਲ ਜਿਹੜਾ ਉਹਦਾ ਵਾਪਸ ਸੰਬੰਧ ਜੁੜਿਆ ਔਰ ਇਸ ਦਾ ਨਤੀਜਾ ਇਹ ਹੈ ਕਿ ਭਾਈ ਇਹ ਭਾਰਤ ਦੇ ਲਈ ਬਹੁਤ ਵੱਡਾ ਖਤਰਾ ਹੋਏਗਾ। ਔਰ ਫਿਰ ਇਹਨਾਂ ਨੇ ਖਬਰ ਦੇ ਵਿੱਚ ਇਹ ਕਿਹਾ ਕਿ ਵੀ ਇਹ ਜਿਹੜਾ ਕਿਉਂਕਿ ਹੁਣ ਜਿਹੜੀ ਜਮਾਤੇ ਇਸਲਾਮੀ ਹੈ ਉਹ ਪਾਕਿਸਤਾਨ ਦੇ ਨਾਲ ਵੀ ਸੰਬੰਧ ਰੱਖਦੀ ਹੈ ਜਿਹੜੀ ਇਸ ਚੇਂਜ ਦੇ ਵਿੱਚ ਜ਼ਿੰਮੇਵਾਰ ਹੈ ਔਰ ਚਾਈਨੀਜ਼ ਏਜੰਸੀਜ਼ ਵੀ ਇਹਦੇ 'ਚ ਇਨਵੋਲਵ ਨੇ ਔਰ ਇਸ ਦੇ ਵਿੱਚ ਜਿਹੜਾ ਇਸਲਾਮੀ ਛਾਤਰਾ ਸ਼ਬੀਰ ICS ਸਟੂਡੈਂਟ ਵਿੰਗ ਹੈ ਜਮਾਤ ਇਸਲਾਮੀ ਬੰਗਲਾਦੇਸ਼ ਦਾ ਉਹਨੇ ਪ੍ਰੋਟੈਸਟ ਦੇ ਵਿੱਚ ਵੀ ਹਿੱਸਾ ਲਿਆ ਔਰ ਉਹ ਪ੍ਰੋ ਪਾਕਿਸਤਾਨ ਹੈ ਔਰ ਇਸ ਦੇ ਨਾਲ ਹੁਣ ਇਉਂ ਲੱਗਦਾ ਕਿ ਬੰਗਲਾਦੇਸ਼ ਦਾ ਪਹਿਲਾ ਝੁਕਾਅ ਜਿਹੜਾ ਉਹ ਪਾਕਿਸਤਾਨ ਔਰ ਚਾਈਨਾ ਵੱਲ ਹੋਏਗਾ। ਹਾਲਾਂਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਭਾਰਤ ਨੇ 1971 'ਚ ਫੌਜ ਭੇਜ ਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ। ਮਸ਼ਰਕੀ ਜਿਹੜਾ ਪਾਕਿਸਤਾਨ ਸੀ ਪੂਰਬੀ ਬੰਗਾਲ ਉਹਨੂੰ ਹੀ ਬੰਗਲਾਦੇਸ਼ ਬਣਾਇਆ ਪਰ ਪਾਕਿਸਤਾਨ ਨੇ ਬਹੁਤੀ ਦੇਰ ਨਹੀਂ ਸੀ ਲਾਈ ਉਸ ਬੰਗਲਾਦੇਸ਼ ਨੂੰ ਰੈਕਗਨਾਈਜ਼ ਕਰਦਿਆਂ। ਰਾਦਰ ਜੇ ਮੈਂ ਗਲਤ ਨਾ ਹੋਵਾਂ ਤੇ 1974 ਦੇ ਵਿੱਚ ਹੀ ਜਦੋਂ ਜ਼ੁਲਫਿਕਾਰ ਅਲੀ ਭੁੱਟੋ ਜਿਹੜੇ ਨੇ ਉਹਨਾਂ ਦੀ ਉਸ ਪੀਰੀਅਡ ਦੇ ਵਿੱਚ ਐਫਰਟ ਸੀ ਔਰ ਉਹ ਸਾਰਾ ਸੀ ਕਿ ਜਿਹੜਾ ਇਸਲਾਮਿਕ ਦੇਸ਼ਾਂ ਦੀ ਸ਼ਾਇਦ OIC ਦੀ ਜਿਹੜੀ ਫਾਊਂਡਿੰਗ ਹੋਈ ਉਹ ਲਾਹੌਰ 'ਚ ਹੋਈ ਔਰ ਇਸਲਾਮਿਕ ਮੁਲਕਾਂ ਦੇ ਜਿਹੜੇ ਵੱਡੇ ਸੀ ਕਿੰਗ ਫੈਸਲ ਸਾਊਦੀ ਅਰੇਬੀਆ ਦਾ, ਗਦਾਫੀ ਆਫ ਲੀਬੀਆ ਔਰ ਦੂਜਾ ਉਦੋਂ ਹੀ ਜਿਹੜਾ ਬੰਗਲਾਦੇਸ਼ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਵੀ ਉਸ ਲਾਹੌਰ ਸੈਸ਼ਨ ਦੇ ਵਿੱਚ ਆਇਆ ਸੀ। ਸੋ ਮਤਲਬ ਇਹ ਹੈ ਕਿ ਵੀ ਇੱਕ ਤਾਂ ਹੁੰਦਾ ਹੈ ਕਿ ਵੀ ਇੰਨੀ ਕੁ ਬਿਟਰਨੈਸ ਤਾਂ ਬਹੁਤ ਹੋਈ ਕਿਉਂਕਿ ਉਹਨਾਂ ਦੇ ਉੱਤੇ ਵਾਰ ਕ੍ਰਾਈਮਸ ਦਾ ਚੱਲਿਆ ਔਰ ਸ਼ੇਖ ਹਸੀਨਾ ਜਦੋਂ ਪਾਵਰ 'ਚ ਆਏ ਉਹਨੇ ਜਮਾਤ ਇਸਲਾਮੀ ਦੇ ਬਹੁਤ ਬੁੱਢੇ ਲੋਕਾਂ ਨੂੰ ਵੀ ਚੁੱਕ ਕੇ ਫਾਂਸੀ ਦਿੱਤੀ ਕਿ ਜੀ ਇਹ ਪਾਕਿਸਤਾਨੀ ਫੌਜ ਦੇ ਨਾਲ ਇਹਨਾਂ ਨੇ ਜਿਹੜਾ ਉਹ ਸਾਂਝਾਂ ਪਾਈਆਂ ਸੀ ਜਾਂ ਉਹਨਾਂ ਦਾ ਸਾਥ ਦਿੱਤਾ ਸੀ ਔਰ ਉਹਨਾਂ ਨੂੰ ਟ੍ਰੇਟਰ ਦੇ ਤੌਰ ਤੇ ਕੀਤਾ। ਲੇਕਿਨ ਪਾਕਿਸਤਾਨ ਨੇ ਐਜ਼ ਏ ਕੰਟਰੀ ਇਹ ਸਿਆਣਪ ਕੀਤੀ ਉਸ ਪੀਰੀਅਡ 'ਚ ਭਾਵੇਂ ਇਹ ਹੁਣ ਪਾਕਿਸਤਾਨ 'ਚ ਇੰਟਰਨਲ ਡਿਬੇਟ ਹੁੰਦੀ ਹੈ ਕਿ ਭਾਈ ਇਹ ਬੰਗਲਾਦੇਸ਼ ਬਣਾਉਣ ਦੇ ਲਈ ਯਹੀਆ ਖਾਨ ਜ਼ਿੰਮੇਵਾਰ ਹੈ ਕਿ ਸ਼ੇਖ ਮੁਜੀਬੁਰ ਰਹਿਮਾਨ ਟ੍ਰੇਟਰ ਹੋ ਗਿਆ ਜਾਂ ਜ਼ੁਲਫਿਕਾਰ ਅਲੀ ਭੁੱਟੋ ਨੂੰ ਲੱਗਦਾ ਸੀ ਕਿ ਉਹ ਪਾਵਰ 'ਚ ਨਹੀਂ ਆ ਸਕਦਾ ਔਰ ਸ਼ੇਖ ਮੁਜੀਬੁਰ ਰਹਿਮਾਨ ਕੋਲ ਮੈਜੋਰਿਟੀ ਇੱਕ ਵੱਖਰੀ ਡਿਬੇਟ ਹੈ। ਪਰ ਇਹਦੇ ਬਾਵਜੂਦ ਕਿ 1,90,000 ਤੋਂ ਜ਼ਿਆਦਾ ਪਾਕਿਸਤਾਨ ਦੇ ਫੌਜੀ ਔਰ ਸਿਵਿਲੀਅਨ ਪ੍ਰਿਜ਼ਨਰ ਆਫ ਵਾਰ ਬਣੇ ਲੇਕਿਨ ਉਹਨੇ ਬੰਗਲਾਦੇਸ਼ ਨੂੰ ਬਹੁਤ ਜਲਦੀ ਜਿਹੜਾ ਉਹ ਰੈਕਗਨਾਈਜ਼ ਕਰ ਲਿਆ ਸੀ ਔਰ ਇਹ ਜਿਹੜਾ ਈਵਨ ਜਦੋਂ ਮੁਸ਼ਰਫ ਬਣਿਆ ਉਹ ਗਿਆ ਵੀ ਕੁਝ ਮਾਫੀਨਾਮੇ ਵਾਂਗ ਵੀ ਹੋਇਆ ਲੇਕਿਨ ਇਹ ਨਵੀਂ ਜਿਹੜੀ ਚੇਂਜ ਅਜੇ ਇੰਟਰਿਮ ਗਵਰਨਮੈਂਟ ਹੈ ਜੇ ਤਾਂ ਚੋਣਾਂ ਤੋਂ ਬਾਅਦ ਜਦੋਂ BNP ਜਾਂ ਕੋਈ ਹੋਰ ਸਰਕਾਰ ਬਣੇਗੀ ਪਰ ਇਹਨਾਂ ਨੇ ਪਹਿਲਾ ਟਰਸਟ ਇਹੀ ਨਹੀਂ ਵੀ ਐਮਨੀਸ਼ਨ ਪਾਕਿਸਤਾਨ ਤੋਂ ਖਰੀਦਣਾ ਚਾਹਿਆ। ਇੰਡੀਅਨਸ ਨੂੰ ਇਹ ਵਰੀ ਹੈ ਵੀ ਐਮਨੀਸ਼ਨ ਕਾਹਦੇ ਲਈ ਖਰੀਦ ਰਹੇ ਨੇ ਵੀ ਅਸੀਂ ਤਾਂ ਬਣਾਇਆ ਔਰ ਅਸੀਂ ਤਾਂ ਇੰਡੀਆ ਤੋਂ ਤਾਂ ਖਤਰਾ ਨਹੀਂ ਹੋਣਾ ਚਾਹੀਦਾ ਪਰ ਇਸ ਦਾ ਮਤਲਬ ਇਹ ਹੈ ਕਿ ਬੰਗਲਾਦੇਸ਼ ਦੀ ਇੰਟਰਿਮ ਗਵਰਨਮੈਂਟ ਵੀ ਆਊਟ ਆਫ ਬਾਕਸ ਸੋਚ ਰਹੀ ਹੈ ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹ ਅਜੇ ਸ਼ੇਖ ਹਸੀਨਾ ਨੂੰ ਜਿਨ੍ਹਾਂ ਨੇ ਰੱਖਿਆ ਹੈ ਕੱਲ੍ਹ ਨੂੰ ਕੋਈ ਨਾ ਕੋਈ ਹੋਰ ਸ਼ਰਾਰਤ ਵੀ ਕਰਨਗੇ ਔਰ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਹਿੰਦੂ ਫੈਕਟਰ ਪਲੇ ਕਰਨਾ ਸ਼ੁਰੂ ਕੀਤਾ ਕਿ ਜੀ ਹਿੰਦੂਆਂ ਨੂੰ ਖਤਰਾ ਅਲਪ ਸੰਖਿਅਕ ਔਰ ਕੱਲ੍ਹ ਇਹਨਾਂ ਦਾ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਇੱਕ ਟਾਕ ਸ਼ੋਅ ਤੇ ਬੈਠਾ ਕਹਿ ਰਿਹਾ ਸੀ ਕਿ ਜਦੋਂ ਹਿੰਦੂਆਂ ਤੇ ਹਮਲੇ ਹੋ ਰਹੇ ਸੀ ਜਾਂ ਦੂਜੇ ਇੰਡੀਆ ਸ਼ੁੱਡ ਹੈਵ ਸੈਂਟ ਦਾ ਆਰਮੀ ਮੈਂ ਕਿਹਾ ਜੀ ਕਹਿਣਾ ਹੋਇਆ ਕਿ ਮੋਸਟ ਵੈਲਕਮ ਭੇਜੋ ਅੱਗੇ ਤੁਸੀਂ ਸ੍ਰੀਲੰਕਾ 'ਚ ਵੀ ਭੇਜੀ ਸੀ ਪੀਸ ਕੀਪਿੰਗ ਦੇ ਥੱਲੇ ਅਸੀਂ ਤਾਂ ਕਹਿੰਦੇ ਕੱਲ੍ਹ ਦੀ ਬਜਾਏ ਅੱਜ ਹੀ ਭੇਜੋ ਲੇਕਿਨ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਹਿੰਦੂ ਇਸ਼ੂ ਅਲਪ ਸੰਖਿਅਕ ਔਰ ਇਹ ਮੋਦੀ ਨੇ ਆਪਣੇ ਰੈੱਡ ਫੋਰਟ ਦੀ ਸਪੀਚ ਵੀ ਕਿਹਾ ਔਰ ਇਹ ਰੌਲਾ ਵੀ ਪਾ ਰਹੇ ਨੇ ਸੋ ਬੰਗਲਾਦੇਸ਼ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹਨਾਂ ਨੇ ਕੋਈ ਨਾ ਕੋਈ ਸ਼ਰਾਰਤ ਕਰਨੀ ਹੈ ਔਰ ਉਹ ਆਪਣੇ ਡਿਫੈਂਸ ਨੂੰ ਵੀ ਮਜ਼ਬੂਤ ਕਰ ਰਹੇ ਨੇ ਸੋ ਇਹ ਹੈ ਜੋ ਕਿ ਇਨਰ ਕਹਾਣੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਆਉਂਦੇ 6, 7, 8 ਸਤੰਬਰ 2024 ਨੂੰ ਹੋਣ ਜਾ ਰਹੇ ਹਨ। 6 ਸਤੰਬਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 8 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ
ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਇਨ੍ਹਾਂ ਸਮਾਗਮਾਂ ਵਿੱਚ ਭਾਈ ਦਵਿੰਦਰ ਸਿੰਘ ਜੀ ਸ਼ਾਂਤ, ਭਾਈ ਪਰਮਪਾਲ ਸਿੰਘ ਜੀ ਅਤੇ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਸੰਗਤ ਨੂੰ ਕੀਰਤਨ ਅਤੇ ਕਥਾ ਨਾਲ ਨਿਹਾਲ ਕਰਨਗੇ। ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਡੀਸੀ ਅਤੇ ਭਾਈ ਹਿੰਮਤ ਸਿੰਘ ਨਿਊਯਾਰਕ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਆਪ ਸਭ ਨੂੰ ਇਨ੍ਹਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਵੀਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਨੇ ਹੁਣ ਭਾਰਤ ਦੀ ਚੰਗੀ ਤਰ੍ਹਾਂ ਬਾਂਹ ਮਰੋੜਨੀ ਸ਼ੁਰੂ ਕਰ ਦਿੱਤੀ ਹੈ। ਨਰਿੰਦਰ ਮੋਦੀ ਦੀ ਯੂਕਰੇਨ ਫੇਰੀ ਦੌਰਾਨ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਮੋਦੀ ਨੂੰ ਬਹੁਤ ਸਾਰੀਆਂ ਲਾਹਨਤਾਂ ਪਾਈਆਂ ਔਰ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਨੇ ਮੋਦੀ ਨਾਲ ਗੱਲਬਾਤ ਕੀਤੀ ਹੈ ਤੇ ਉਸ ਨੇ ਉਹਦੇ ਨਾਲ ਹੋਈ ਕੁੱਤੇ ਖਾਣੀ ਦਾ ਜ਼ਿਕਰ ਵੀ ਕੀਤਾ ਹੈ। ਔਰ ਦੂਸਰੇ ਪਾਸੇ ਦਿੱਲੀ ਵਿਚਲੀ ਅਮਰੀਕਨ ਐਮਬੈਸੀ ਦਾ ਇੱਕ ਡੈਲੀਗੇਸ਼ਨ ਜਿਹੜਾ ਹੈ ਕਸ਼ਮੀਰ ਵਾਦੀ ਵਿੱਚ ਉਸਨੇ ਵਿਜ਼ਿਟ ਕੀਤਾ ਹੈ ਔਰ ਇਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਜਿਹੜਾ ਕਸ਼ਮੀਰ ਦਾ ਮਸਲਾ ਹੈ ਉਹ ਹੱਲ ਨਹੀਂ ਹੋਇਆ ਅਜੇ ਤੱਕ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਵੀ ਕਈ ਵਾਰ ਜਿਹੜੀਆਂ ਕੁਝ ਡਿਵੈਲਪਮੈਂਟਸ ਇੰਡੀਅਨ ਮੀਡੀਆ ਜਾਂ ਉਹਨਾਂ ਦਾ ਬਾਕੀ ਜਿਹੜਾ ਸੋ ਕਾਲਡ ਐਕਸਪਰਟ ਲਾਣਾ ਹੈ ਉਹ ਬਹੁਤ ਬਾਅਦ 'ਚ ਡਿਸਕਸ ਕਰਦਾ ਹੈ। ਅਸੀਂ ਉਸ ਨੂੰ ਉਗਦਿਆਂ ਹੀ ਜਿਹੜਾ ਹੈ ਉਹ ਪਿਕ ਕਰ ਲਿਆ ਹੁੰਦਾ। ਜਿਵੇਂ ਸਾਡਾ ਫਰਾਈਡੇ ਦਾ ਸ਼ੋਅ ਭਾਵੇਂ ਅੱਡ ਇਸ਼ੂਜ਼ ਦੇ ਉੱਤੇ ਸੀ, ਲੇਕਿਨ ਕਾਫੀ ਉਹਦੇ ਜਿਹੜੀ ਹੈ ਚਰਚਾ ਹੋਈ। ਈਵਨ ਜਿਹੜਾ ਭਾਰਤੀ ਉਹਨਾਂ ਦਾ ਇੱਕ ਜਾ ਕੇ ਡਰੋਨ ਡਿੱਗਣਾ ਹੈ ਭਿੰਬਰ ਵਾਲੇ ਪਾਸਿਓਂ ਜੰਮੂ ਕਸ਼ਮੀਰ 'ਚ, ਜਾਂ ਉਸ ਤੋਂ ਪਹਿਲਾਂ ਪੋਖਰਾਨ 'ਚ ਉਹਨਾਂ ਦੇ 에ਅਰਫੋਰਸ ਦੇ ਜੈਟ ਦਾ ਸਡਨ ਐਮੂਨੀਸ਼ਨ ਡ੍ਰੌਪ ਕਰਨਾ, ਉਹਨੂੰ ਆਧਾਰ ਬਣਾ ਕੇ ਅਸੀਂ ਜਿਹੜਾ ਇਹ ਕਿਹਾ ਸੀ ਕਿ ਵੀ ਕੋਈ ਨਾ ਕੋਈ ਸ਼ਰਾਰਤ ਅਪ ਦੇਅਰ ਸਲੀਵਸ ਹੈ, ਬਾਰਡਰ ਤੇ ਕੀ ਕਰ ਰਹੇ ਨੇ। ਸੋ ਉਸ ਨੂੰ ਹੁਣ ਤੱਕ 10,000 ਤੋਂ ਜ਼ਿਆਦਾ ਉਸ ਤੇ YouTube ਤੇ ਵਿਊਅਰ ਔਰ 200-300 ਕਾਮੈਂਟ ਹੈ ਉਸ ਦੇ ਉੱਤੇ। ਔਰ ਇਸੇ ਤਰ੍ਹਾਂ ਜਿਹੜਾ ਸਾਡਾ ਪਹਿਲਾ ਸੈਗਮੈਂਟ ਸੀ ਕਿ ਵੀ ਯੂਕਰੇਨ 'ਚ ਅਜੇ ਮੋਦੀ ਟ੍ਰੇਨ ਰਾਹੀਂ ਜਿਹੜਾ ਉਹ ਯੂਕਰੇਨ ਨੂੰ ਕ੍ਰਾਸ ਹੀ ਕਰ ਰਿਹਾ ਸੀ, ਯੂਕਰੇਨ 'ਚੋਂ ਵਾਪਸ ਨਹੀਂ ਸੀ ਆਇਆ। ਔਰ ਉਹਦੀ ਮੀਟਿੰਗ ਤੋਂ ਬਾਅਦ ਜਿਹੜੀ ਜ਼ੈਲੈਂਸਕੀ ਨੇ ਇੰਡੀਅਨ ਮੀਡੀਆ ਔਰ ਦੂਸਰੇ ਮੀਡੀਆ ਨੂੰ ਐਡਰੈਸ ਕੀਤਾ, ਜਿਹੜੀ ਉਹਨੇ ਜੁੱਤੀ ਫੇਰੀ ਕਿ ਵੀ ਇੱਕੋ ਇੱਕ ਮੁਲਕ ਭਾਰਤ ਹੈ ਜਿਹੜਾ ਫੰਡ ਕਰ ਰਿਹਾ ਇਸ ਸਾਰੇ ਜੰਗ ਨੂੰ, ਜਿਹਦੇ 'ਚ ਕਿ ਬੇਗੁਨਾਹ ਮਾਰੇ ਜਾ ਰਹੇ ਨੇ, ਬਿਲੀਅਨਸ ਆਫ ਡਾਲਰਸ ਦੀ ਤੁਸੀਂ ਟ੍ਰੇਡ ਕਰ ਰਹੇ ਹੋ। ਔਰ ਇੰਡੀਆ ਔਰ ਇੰਡੀਅਨਸ ਕਿ ਵੀ ਜੇ ਤੁਸੀਂ ਇਹ ਬੰਦ ਕਰੋ ਤੇ ਇਹ ਇੱਕ ਦਿਨ ਦੇ ਵਿੱਚ ਜੰਗ ਮੁੱਕ ਸਕਦੀ ਹੈ। ਨਾਲ ਦੀ ਨਾਲ ਉਹਨੇ ਇਹ ਜਿਹੜਾ ਇਹ ਸਾਰਿਆਂ ਨੂੰ ਬਿਲਕੁਲ, ਔਰ ਜੇ ਉਹਨਾਂ ਦੀ ਸਾਰੀ ਬਾਡੀ ਲੈਂਗੁਏਜ ਮਿਲਣ ਦੀ ਉਹਦੇ ਚਿਹਰੇ ਤੇ ਕੋਈ ਸਮਾਈਲ ਨਹੀਂ ਸੀ ਔਰ ਉਹਨੇ ਬਿਲਕੁਲ ਜੋ ਕੁਛ ਉਹਨੇ ਕਿਹਾ ਮੈਂ ਮੋਦੀ ਨੂੰ ਇਹ ਦੱਸਦਾ ਸਾਰਾ। ਹੁਣ ਇਸ ਦੇ ਉੱਤੇ ਭਾਰਤ ਦੇ ਵਿੱਚ ਉਹਨਾਂ ਦਾ ਅੱਜ ਹੀ ਕਰਨ ਥਾਪਰ ਸ਼ੋਅ ਦੇ ਵਿੱਚ ਜਿਹੜਾ ਕਪਲ ਸਿੱਬਲ
ਕਾਂਗਰਸ ਦਾ ਵੱਡਾ ਸਪੋਕਸਮੈਨ ਹੁੰਦਾ, ਉਹਦਾ ਭਰਾ ਡਿਪਲੋਮੈਟ ਰਿਹਾ, ਇੱਥੇ ਵੀ ਅਮਰੀਕਾ 'ਚ ਵੀ ਐਂਬੈਸਡਰ ਰਿਹਾ, ਤੇ ਉਹ ਪੂਰਾ ਜਿਹੜਾ ਉਹ ਡਿਫੈਂਡ ਕਰ ਰਿਹਾ ਸੀ। ਉਹਨੇ ਕਿਹਾ ਜੀ ਇਹ ਬਿਲਕੁਲ ਇਹ ਜ਼ੈਲੈਂਸਕੀ ਲੂਜ਼ ਕੈਨਨ ਹੈ, ਇਹ ਸਟੇਜ ਸ਼ੋਅ ਕਰਦਾ ਸੀ, ਇਹ ਸਾਰਾ ਇਹਨੂੰ ਕੋਈ ਪਰਵਾਹ ਨਹੀਂ ਹੈ, ਇਹਨੂੰ ਪਤਾ ਹੀ ਨਹੀਂ ਡਿਪਲੋਮੇਸੀ ਕੀ ਹੁੰਦੀ। ਯਾਨੀ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਜਿਸ ਮੋਦੀ ਨੂੰ, ਜਿਸ ਭਾਰਤ ਨੂੰ ਵਿਸ਼ਵ ਗੁਰੂ ਔਰ ਯੂਕਰੇਨ ਜਿਹੜਾ ਇੱਕ ਸੂਬੇ ਵਾਂਗ ਭਾਰਤ ਦੇ ਹੈ, ਵੀ ਉਹਦੇ ਪ੍ਰੈਜ਼ੀਡੈਂਟ ਨੇ ਉਹ ਜੁੱਤੀ ਫੇਰੀ ਔਰ ਉਹਨੂੰ ਸਾਹਮਣੇ ਔਰ ਉਹਨੂੰ ਕਿਹਾ ਕਿ ਬਈ ਚੱਲ ਇੱਥੋਂ ਜਾ ਕੇ ਜਿਹੜਾ ਸਾਨੂੰ ਕੋਈ ਤੁਹਾਡੀ ਲੋੜ ਨਹੀਂ ਹੈ, ਜੋ ਤੁਸੀਂ ਕਰਨਾ ਆਹ ਕੰਮ ਕਰੋ, ਵੀ ਬੰਦ ਕਰੋ ਰਸ਼ੀਆ ਦੇ ਨਾਲ ਟ੍ਰੇਡ ਔਰ ਦੂਸਰਾ ਤੀਸਰਾ। ਸੋ ਇੱਕ ਔਰ ਅਸੀਂ ਇਹ ਕਿਹਾ ਸੀ ਕਿ ਵੀ ਹੁਣ ਇਹ ਐਸੇ ਵਿੱਚ ਉਹ ਫਸੇ ਹੋਏ ਨੇ, ਉਹ ਕੀ ਕਹਿੰਦੇ ਨੇ ਸੱਪ ਦੇ ਮੂੰਹ 'ਚ ਕੋੜ ਕਿਰਲੀ, ਨਾ ਉਹ ਸਵਾਲੋ ਕਰੇ ਤੇ ਨਾ ਉਹ ਸੁੱਟ ਸਕੇ ਉਹਨੂੰ। ਔਰ ਇੱਕ ਪਾਸੇ ਅਮਰੀਕਾ ਨੇ ਬਾਂਹ ਮਰੋੜੀ ਸੀ, ਕਿਉਂਕਿ ਜਦੋਂ ਦਾ ਇਹ ਪੁਤਿਨ ਦੇ ਨਾਲ ਭਾਲੂ ਜੱਫੀ ਪਾ ਕੇ ਆਇਆ, ਜਦੋਂ ਕਿ 28 ਨੈਟੋ ਮੁਲਕਾਂ ਦੇ ਨੁਮਾਇੰਦੇ ਬਾਈਡਨ ਨੂੰ ਮਿਲ ਰਹੇ ਸੀ, ਤਾਂ ਅਮਰੀਕਾ ਨੇ ਕਿਹਾ ਕਿ ਬਈ ਬੰਦੇ ਦਾ ਪੁੱਤ ਬਣੋ ਔਰ ਜਾ ਉੱਥੇ। ਜਦੋਂ ਇਹ ਉੱਥੇ ਜਾਂਦਾ, ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਜੇ ਉੱਥੋਂ ਮੁੜਿਆ ਹੀ ਹੈ, ਔਰ ਉੱਥੇ ਇੱਕ ਮੀਡੀਆ ਕਹਿ ਰਿਹਾ ਸੀ ਸ਼ਾਇਦ ਉਹਨਾਂ ਦਾ ਹੀ ਹਿੱਸਾ ਕਿ ਮੋਦੀ ਹੁਣ ਸਭ ਤੋਂ ਵੱਡਾ ਪੀਸ ਮੇਕਰ ਹੋ ਜਾਏ, ਕਿਉਂਕਿ ਯੂਕਰੇਨ ਨੇ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਆਕੂਪਾਈ ਕਰ ਲਈ ਹੈ। ਉਹਨਾਂ ਨੇ ਕਿਹਾ ਜੀ ਸ਼ਾਇਦ ਮੋਦੀ ਨੂੰ ਨੋਬਲ ਪ੍ਰਾਈਜ਼ ਮਿਲੇਗਾ, ਕਿਉਂਕਿ ਉਹ ਸ਼ਾਇਦ ਗਿਆ ਸੀ ਯੂਕਰੇਨ ਤੇ ਰਸ਼ੀਆ ਦਾ ਸਮਝੌਤਾ ਕਰਵਾਉਣ। ਹੁਣ ਸਮਝੌਤੇ ਦਾ ਹਾਲ ਦੇਖ ਲਓ, ਅੱਜ ਰਸ਼ੀਆ ਨੇ 100 ਤੋਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ, ਸਾਰਾ ਪਾਵਰ ਸਟੇਸ਼ਨ ਉਹਨਾਂ ਦੇ ਉਡਾ ਤੇ, ਅੱਧਾ ਯੂਕਰੇਨ ਹਨੇਰੇ 'ਚ 6-7 ਡੈਥਸ ਵੀ ਹੋਈਆਂ। ਮਤਲਬ ਸਭ ਤੋਂ ਪਾਵਰਫੁਲ ਉਹਨਾਂ ਦਾ ਐਗਰੈਸ਼ਨ। ਅਸੀਂ ਕਹਿ ਰਹੇ ਸੀ ਕਿ ਵੀ ਇਹ ਲੱਗਦਾ ਹੁੰਦਾ ਕਿ ਵੀ ਇਹ ਹੈ ਰਸ਼ੀਆ ਨੇ ਸੈਕੰਡ ਵਰਲਡ ਵਾਰ ਵੀ ਜਿੱਤਿਆ ਹੋਇਆ ਹੈ, ਸਭ ਤੋਂ ਜ਼ਿਆਦਾ ਜਿਹੜੇ ਕੈਜੂਅਲਟੀਜ਼ ਉਹਨਾਂ ਨੇ ਲਈਆਂ ਹੋਈਆਂ, ਵੀ ਇਵੇਂ ਨਹੀਂ ਹੈ। ਸੋ ਉਹ ਤਾਂ ਫੂਕ ਨਿਕਲ ਗਈ ਕਿ ਜੀ ਮੋਦੀ ਜਿਹੜਾ ਉਹ ਪੀਸ ਮੇਕਰ, ਤਾਂ ਉਹਨੂੰ ਨੋਬਲ ਪ੍ਰਾਈਜ਼ ਮਿਲਣਾ ਹੈ, ਵੀ ਉਹਨਾਂ ਦੋਨਾਂ ਦਾ ਜੰਗ ਰੁਕਵਾ ਦੇਣਾ। ਔਰ ਉਹਨਾਂ ਨੇ ਵੀ ਮਤਲਬ ਹੁਣ ਜ਼ੈਲੈਂਸਕੀ ਨੇ ਵੀ ਅੱਗੋਂ ਕਿਹਾ ਕਿ ਸਾਨੂੰ ਆਹ ਹਥਿਆਰ ਦਿਓ, ਪਤਾ ਨਹੀਂ ਕਦੋਂ ਜਾ ਕੇ ਐਂਡ ਹੋਣਾ। ਪਰ ਇਸ ਸਾਰੇ ਦੇ ਚੱਲਦਿਆਂ ਇਹਨੇ ਇੱਕ ਬੀਬੇ ਬੱਚੇ ਵਾਂਗ ਜਿੱਥੇ ਉੱਥੇ ਜਾ ਕੇ ਵੀ ਬੇਇੱਜ਼ਤੀ ਕਰਵਾਈ, ਔਰ ਫਿਰ ਜਿੰਨੀ ਕੁ ਬੇਇੱਜ਼ਤੀ ਹੋ ਗਈ ਫਿਰ ਇਹ ਹੋਣਾ ਕਿ ਵੀ ਇਹ ਜਿਹੜਾ ਹੁਣ ਥੋੜਾ ਬਹੁਤ ਹੌਸਲਾ ਵੀ ਦੇਣਾ ਹੁੰਦਾ ਕਿ ਕਿੱਥੇ ਕਿੱਥੇ ਵੱਜੀਆਂ। ਉਹ ਬਾਈਡਨ ਨੇ ਅੱਜ ਕਾਲ ਕੀਤਾ ਮੋਦੀ ਨੂੰ, ਔਰ ਮੋਦੀ ਜਿਹੜਾ ਹੈ ਹੁਣ ਇਹਨਾਂ ਨੂੰ ਦੋਨੋਂ ਪਾਸੇ ਇੱਕ ਪਾਸੇ ਤਾਂ ਹੁਣ ਇਹਨਾਂ ਦੀ ਆਪਣੀ ਖਬਰ ਹੀ ਹੈ, ਮੋਦੀ ਬਰੀਫਸ ਬਾਈਡਨ ਔਨ ਯੂਕਰੇਨ ਵਿਜ਼ਿਟ ਇਨ ਕਾਲ ਡਿਸਕਸਿਸ ਸ਼ੇਅਰਡ ਕੰਸਰਨਸ ਅਬਾਊਟ ਬੰਗਲਾਦੇਸ਼। ਹੁਣ ਇੰਡੀਆ ਨੂੰ ਆਇਆ ਵੀ ਅਸੀਂ ਤਾਂ ਅਮਰੀਕਾ ਨੂੰ ਵੀ ਗੁੰਮਰਾਹ ਕੀਤਾ ਬੰਗਲਾਦੇਸ਼ ਦੇ ਮੁੱਦੇ ਤੇ, ਸ਼ੇਖ ਹਸੀਨਾ ਦੀ ਹਮਾਇਤ ਕਰਵਾਈ, ਔਰ ਅਮਰੀਕਾ ਇਸ ਮਾਮਲੇ ਦੇ ਵਿੱਚ ਉਹਨੇ ਤਾਂ ਪੈਰ ਧਰਾਵਾ ਅਮਰੀਕਾ ਨੇ ਕਰ ਲਿਆ ਹੋਇਆ ਬੰਗਲਾਦੇਸ਼। ਹੁਣ ਇਹ ਹਿੰਦੂਆਂ ਦਾ ਰੌਲਾ ਪਾ ਰਹੇ ਨੇ। ਉਹ ਜਿਹੜੀ ਇਹਨਾਂ ਦੀ ਇਹ ਮੇਨ ਨਿਊਜ਼ ਵੀ ਹੈ ਕਿ ਵੀ ਜਦੋਂ ਬਾਈਡਨ ਨੇ ਇਹਨੂੰ ਕਾਲ ਕੀਤਾ ਤੇ ਉਹਦੇ 'ਚ ਮੋਦੀ ਨੇ ਆਪਣੀ ਜਿਹੜੀ ਹੈ ਕੀ ਵਿਜ਼ਿਟ ਯੂਕਰੇਨ ਦਾ ਜ਼ਿਕਰ ਕੀਤਾ, ਔਰ ਫਿਰ ਜਿਹੜਾ the shared concern about developments in Bangladesh, particularly over the safety of Hindus in Bangladesh. So ਮੈਨੂੰ ਇਹ ਲੱਗਦਾ ਹੈ ਵੀ ਇੱਕ ਪਾਸੇ ਜੇ ਸੁਬਰਾਮਨੀਅਮ ਸਵਾਮੀ ਵਰਗਾ, ਕਿਉਂਕਿ ਉਹ ਐਵੇਂ ਨਹੀਂ ਕੋਈ ਆਈਡੀਆ ਥਰੋ ਕਰਦਾ, ਜੇ ਉਹਨੇ ਕਿਹਾ ਕਿ ਜੀ ਹਿੰਦੂਆਂ ਨੂੰ ਜਦੋਂ ਇਹ ਮਾਰ ਪੈਣੀ ਸ਼ੁਰੂ ਹੋਈ, ਇੰਡੀਆ ਸ਼ੁੱਡ ਹੈਵ ਸੈਂਟ ਦਾ ਆਰਮੀ, ਭੇਜੋ ਫੌਜ। ਸੋ ਮੈਨੂੰ ਇਹ ਲੱਗਦਾ ਹੈ ਵੀ ਜੇ ਅਮਰੀਕਾ ਲੈਵਲ ਦੇ ਇੱਕ ਪਾਸੇ ਤਾਂ ਉਹ ਯੂਕਰੇਨ ਦੀ ਸਫਾਈ ਦੇ ਰਹੇ, ਦੇਖੋ ਜੀ ਮੈਂ ਤਾਂ ਗਿਆ, ਮੇਰੇ ਜੁੱਤੀਆਂ ਮਾਰੀਆਂ, ਉਹ ਵੀ ਪੁੱਛਦਾ ਕਿੱਥੇ ਕਿੱਥੇ ਵੱਜੀਆਂ। ਸੋ ਇੱਕ ਤਾਂ ਇਹ ਪਾਰਟ ਹੈ। ਦੂਸਰਾ ਉਹ ਗਰਾਊਂਡ ਤਿਆਰ ਕਰ ਰਹੇ ਨੇ ਕਿ ਜੀ ਹਿੰਦੂਆਂ ਦੀ ਸਿਕਿਉਰਿਟੀ ਦੇ ਨਾਂ ਥੱਲੇ ਕੱਲ ਨੂੰ ਜੇ ਇਹਨਾਂ ਨੇ ਕੋਈ ਅਗਰੈਸਿਵ ਸਟਾਂਸ ਲੈਣਾ ਹੋਇਆ ਸੋ ਅਮਰੀਕਾ ਨੂੰ ਦੇ ਸਾਹਮਣੇ ਵੀ ਆਪਣਾ ਕੇਸ ਬਿਲਡ ਕਰ ਰਹੇ ਨੇ। ਪਰ ਇੱਕ ਪਾਸੇ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਅਮਰੀਕਾ ਦਾ ਇੰਟਰਸਟ ਕਿਸ ਲੈਵਲ ਤੇ ਹੈ, ਔਰ ਇਹਨਾਂ ਦੀ ਇੱਕ ਵੱਡੀ ਖਬਰ ਜਿਸ ਨੂੰ ਸਾਡੇ ਵੀਰ ਰਾਜਵਿੰਦਰ ਸਿੰਘ ਹੋਰਾਂ ਨੇ ਵੀ ਮੈਂਸ਼ਨ ਕੀਤਾ, ਔਰ ਅਸੀਂ ਆਲਰੇਡੀ ਇਹਨੂੰ ਲਿਸਟ ਕੀਤਾ ਹੋਇਆ ਕਿ ਵੀ ਇਹ ਦਿੱਲੀ ਐਮਬੈਸੀ ਅਮਰੀਕਾ ਦੀ ਦਾ ਇੱਕ ਹਾਇਰ ਲੈਵਲ ਡੈਲੀਗੇਸ਼ਨ ਜਿਹੜਾ ਹੈ ਉਹ ਅੱਜ ਕੱਲ ਕਸ਼ਮੀਰ ਗਿਆ ਹੋਇਆ, ਕਿਉਂਕਿ ਫਾਈਨਲੀ ਆਲਮੋਸਟ 2019 ਤੋਂ ਬਾਅਦ 5 ਸਾਲ ਬਾਅਦ ਇਹਨਾਂ ਨੇ ਅਨਾਉਂਸ ਕੀਤੀਆਂ, ਉਹਨੂੰ ਭਾਵੇਂ ਅਜੇ ਯੂਨੀਅਨ ਟੈਰੀਟਰੀ ਰੱਖਿਆ ਹੋਇਆ ਪਰ ਉਹਨਾਂ ਯੂਨੀਅਨ ਟੈਰੀਟਰੀ ਦੀਆਂ ਅਸੈਂਬਲੀ ਇਲੈਕਸ਼ਨਸ, ਔਰ ਉਸ ਦੇ ਵਿੱਚ ਕਾਂਗਰਸ ਦਾ ਔਰ ਜਿਹੜੀ ਇਹਨਾਂ ਦੀ ਫਾਰੂਕ ਅਬਦੁੱਲਾ ਦੀ ਪਾਰਟੀ ਦਾ ਸਮਝੌਤਾ ਵੀ ਹੋਇਆ। ਬੀਜੇਪੀ ਦਾ ਆਪਣਾ ਰਾਮ ਰੌਲਾ ਹੈ, ਕਿਹਨੂੰ ਟਿਕਟ ਦਿੱਤੀ ਕਿਹਨੂੰ ਨਹੀਂ ਦਿੱਤੀ, ਪਰ ਇਹ ਤਾਂ ਉਹਨੂੰ ਇਲੈਕਸ਼ਨ ਨੂੰ ਰਿਗ ਕਰਨਗੇ,
ਕੌਣ ਆਂਦਾ ਕੌਣ ਨਹੀਂ ਆਂਦਾ। ਪਰ ਇਸ ਸਾਰੇ ਮੌਕੇ ਤੇ ਅਚਾਨਕ ਅਮਰੀਕਾ ਦਾ ਹਾਈ ਲੈਵਲ ਡੈਲੀਗੇਸ਼ਨ, ਜਿਸ ਦੇ ਵਿੱਚ ਜਿਹੜੇ ਉਹਨਾਂ ਦੇ US ਡਿਪਲੋਮੈਟ ਦਿੱਲੀ ਐਮਬੈਸੀ ਦੇ ਸ਼ਾਮਲ ਨੇ ਡੈਲੀਗੇਸ਼ਨ 'ਚ, ਮਿਨਿਸਟਰ ਕਾਉਂਸਲਰ ਫਾਰ ਪੋਲੀਟੀਕਲ ਅਫੇਅਰਸ ਮਿਸਟਰ ਗ੍ਰੈਮ ਮੇਅਰ, ਉਹਨਾਂ ਦਾ ਫਸਟ ਸੈਕਟਰੀ ਗੈਰੀ ਐਪਲਗਰਥ ਤੇ ਪੋਲੀਟੀਕਲ ਕਾਉਂਸਲਰ ਅਭਿਰੈਨ, ਇਹ ਸ਼ਾਮਲ ਨੇ। ਸੋ ਇਹ 3 ਮੈਂਬਰੀ ਡੈਲੀਗੇਸ਼ਨ ਐਨ ਇਸ ਮੌਕੇ ਦੇ ਉੱਤੇ ਕਸ਼ਮੀਰ ਵਾਦੀ ਦੇ ਵਿੱਚ ਅੱਡ-ਅੱਡ ਕਸ਼ਮੀਰੀ ਲੀਡਰਾਂ ਨੂੰ ਮਿਲ ਰਿਹਾ ਹੈ। ਉਹਨਾਂ ਨੇ ਜਿਹੜਾ ਉਮਰ ਅਬਦੁੱਲਾ ਦੇ ਨਾਲ ਵੀ ਮੁਲਾਕਾਤ ਕੀਤੀ ਔਰ ਉਹਨਾਂ ਨੇ ਜਿਹੜਾ ਇਹ ਪਹਿਲਾ ਪੋਲੀਟੀਕਲ ਲੀਡਰ ਹੈ ਜਿਹਦੇ ਨਾਲ ਆਰਟੀਕਲ 370 ਖਤਮ ਕਰਨ ਤੋਂ ਬਾਅਦ 2019 ਤੋਂ ਬਾਅਦ ਜਿਹੜੀ ਆ ਉਹ ਮੁਲਾਕਾਤ ਕੀਤੀ ਹੈ। ਔਰ ਇਹ ਜਿਹੜੇ ਫੋਰਨ ਡਿਪਲੋਮੈਟ ਨੇ ਇਹ ਜੰਮੂ ਕਸ਼ਮੀਰ ਦੇ ਵਿੱਚ ਵਿਜ਼ਿਟ ਕਰ ਰਹੇ ਨੇ, ਇਹਨਾਂ ਨੂੰ ਪਹਿਲਾਂ ਪ੍ਰਾਇਰ ਪਰਮਿਸ਼ਨ ਲੈਣੀ ਪੈਂਦੀ ਹੈ ਇੰਡੀਅਨ ਗਵਰਨਮੈਂਟ ਦੀ, ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਉਹਨਾਂ ਦੀ ਮਨਜ਼ੂਰੀ ਹੁੰਦੀ ਹੈ ਔਰ ਇਹ ਯੂਜੂਅਲੀ ਇੰਟੈਲੀਜੈਂਸ ਏਜੰਸੀਆਂ ਕੋਆਰਡੀਨੇਟ ਕਰਦੀਆਂ ਨੇ। ਲੇਕਿਨ ਇਸ ਸਾਰੇ ਮੁੱਦੇ ਦੇ ਉੱਤੇ ਉਹਨਾਂ ਦਾ ਜਾਣਾ ਔਰ ਉਹਨਾਂ ਦੇ ਉਹਦੇ ਨਾਲ ਮੁਲਾਕਾਤ, ਗੱਲ ਇਹ ਨਹੀਂ ਹੈ ਵੀ ਉਮਰ ਅਬਦੁੱਲਾ ਨੇ ਕੀ ਕਿਹਾ ਕਿ ਜੀ ਤੁਸੀਂ ਜਿਹੜੀ ਟਰੈਵਲ ਐਡਵਾਈਜ਼ਰੀ ਦਿੰਦੇ ਹੋ ਕਿ ਜੰਮੂ ਕਸ਼ਮੀਰ 'ਚ ਬਹੁਤ ਖਤਰਾ ਹੈ, ਦਹਿਸ਼ਤਗਰਦੀ ਹੈ, ਇਹ ਨਾ ਕਰੋ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਵੀ ਇਸ ਮੌਕੇ ਦੇ ਉੱਤੇ ਅਮਰੀਕਨ ਹਾਈ ਲੈਵਲ ਡੈਲੀਗੇਸ਼ਨ ਕਸ਼ਮੀਰ ਵਾਦੀ 'ਚ ਹੋਣਾ ਇਹ ਮੈਸੇਜ ਦਿੰਦਾ ਹੈ ਕਿ ਇਹ ਤੁਹਾਡਾ ਅੰਦਰੂਨੀ ਮਾਮਲਾ ਨਹੀਂ ਹੈ ਜੰਮੂ ਕਸ਼ਮੀਰ ਕਿ ਜੀ ਤੁਸੀਂ ਆਰਟੀਕਲ 370 35A ਖਤਮ ਕਰਤਾ ਹੈ, ਤੁਸੀਂ ਉਹਨਾਂ ਦਾ ਸਟੇਟ ਦਾ ਰੁਤਬਾ ਖਤਮ ਕਰਤਾ, ਹੁਣ ਤੁਸੀਂ ਚੋਣਾਂ ਦਾ ਡਰਾਮਾ ਕਰ ਰਹੇ ਹੋ। ਇਹ ਇਸ਼ੂ ਵੀ ਅਲਾਈਵ ਹੈ ਔਰ ਅਮਰੀਕਾ ਦਾ ਇਹਦੇ 'ਚ ਪੂਰਾ ਇੰਟਰਸਟ ਹੈ ਔਰ ਸਾਡਾ ਡੈਲੀਗੇਸ਼ਨ ਇੱਥੇ ਬੈਠਾ ਜਿਹੜਾ ਉਹ ਦੇਖ ਰਿਹਾ ਕਿ ਤੁਸੀਂ ਕੀ ਕਰ ਰਹੇ ਹੋ। ਇਹ ਬਹੁਤ ਵੱਡਾ, ਜੇ ਤੁਸੀਂ ਇਹਨੂੰ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਦੇਖਦੇ ਹੋ, ਯੂਕਰੇਨ ਦੇ ਮੁੱਦੇ ਤੇ ਫੋਰਸਡ ਵਿਜ਼ਿਟ ਮੋਦੀ ਦੀ, ਜ਼ੈਲੈਂਸਕੀ ਦੀਆਂ ਜੁੱਤੀਆਂ, ਬੰਗਲਾਦੇਸ਼ ਦੇ ਮੁੱਦੇ ਤੇ ਇੰਡੀਆ ਦਾ ਗੁੰਮਰਾਹ ਕਰਨਾ ਔਰ ਅੱਜ ਅਮਰੀਕਾ ਦਾ ਹੱਥ ਪੈਂਦਾ। ਹੁਣ ਇਹ ਅਮਰੀਕਾ ਨੂੰ ਕਹਿ ਰਿਹਾ ਮੋਦੀ ਕਿ ਜੀ ਹਿੰਦੂਆਂ ਦੀ ਸੁਰੱਖਿਆ ਦਾ ਫਿਕਰ ਜਿਹਦੇ ਚੋਂ ਕੋਈ ਸ਼ੈਤਾਨੀ ਨਿਕਲ ਸਕਦੀ ਹੈ। ਔਰ ਜਿਵੇਂ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਬੰਗਲਾਦੇਸ਼ ਨੇ ਕਿਵੇਂ ਐਮੂਨੀਸ਼ਨ ਔਰ RDX ਔਰ ਇਹ ਪਾਕਿਸਤਾਨ ਦੇ ਫੈਕਟਰੀਜ਼ ਤੋਂ ਆਰਡਰ ਕੀਤਾ ਹੈ ਵੱਡੇ ਪੈਮਾਨੇ ਤੇ ਕਿ ਭਾਈ ਇੰਨੀ 30 ਸਤੰਬਰ ਤੱਕ ਉਹ ਡਿਲੀਵਰ ਹੋਣਾ ਹੈ। ਸੋ ਇਹ ਸਾਰੀਆਂ ਡਿਵੈਲਪਮੈਂਟਸ ਦੱਸਦੀਆਂ ਨੇ ਕਿ ਕਾਫੀ ਕੁਝ ਜਿਹੜਾ ਹੈ ਉਹ ਇਹਨਾਂ ਦੇ ਹੱਥਾਂ ਚੋਂ ਨਿਕਲ ਚੁੱਕਾ ਹੈ ਔਰ ਦਿੱਲੀ ਦਰਬਾਰ ਜਿਹੜਾ ਹੈ ਉਹ ਸ਼ੇਕ ਕਰ ਰਿਹਾ ਹੈ ਅਮਰੀਕਾ ਦੇ ਸਾਹਮਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ ਮਿਲਦੇ हैं आफ्टर दिस शॉर्ट ब्रेक। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ
ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਆਉਂਦੇ 6, 7, 8 ਸਤੰਬਰ 2024 ਨੂੰ ਹੋਣ ਜਾ ਰਹੇ ਹਨ। 6 ਸਤੰਬਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 8 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਨਗਰ ਕੀਰਤਨ 7 ਸਤੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਇਨ੍ਹਾਂ ਸਮਾਗਮਾਂ ਵਿੱਚ ਭਾਈ ਦਵਿੰਦਰ ਸਿੰਘ ਜੀ ਸ਼ਾਂਤ, ਭਾਈ ਪਰਮਪਾਲ ਸਿੰਘ ਜੀ ਅਤੇ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਸੰਗਤ ਨੂੰ ਕੀਰਤਨ ਅਤੇ ਕਥਾ ਨਾਲ ਨਿਹਾਲ ਕਰਨਗੇ। ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ DC ਅਤੇ ਭਾਈ ਹਿੰਮਤ ਸਿੰਘ ਨਿਊਯਾਰਕ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਸਿੱਖ ਕੌਮ ਲਈ ਬੜੇ ਹੀ ਫਖਰ ਤੇ ਮਾਣ ਵਾਲੀ ਜਿਹੜੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜ਼ਿਲ੍ਹਾ ਰੋਪੜ ਦੇ 5 ਸਾਲਾ ਸਿੱਖ ਬੱਚੇ ਤੇਗਵੀਰ ਸਿੰਘ ਨੇ ਇਤਿਹਾਸ ਜਿਹੜਾ ਉਹ ਸਿਰਜਿਆ ਹੈ। ਉਸ ਨੇ ਅਫਰੀਕਾ ਦੇ ਤੰਜ਼ਾਨੀਆ ਮੁਲਕ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਜਿਹੜੀ ਹੈ ਮਾਊਂਟ ਕਿਲੀਮਾਂਜਰੋ ਨੂੰ ਸਰ ਕੀਤਾ ਹੈ। ਸੋ ਇਹ ਬਰਫਾਨੀ ਚੋਟੀ ਜਿਹੜੀ ਹੈ 19,340 ਫੁੱਟ ਉੱਚੀ ਹੈ ਔਰ ਤੇਗਵੀਰ ਸਿੰਘ ਇਹ ਚੋਟੀ ਸਰ ਕਰਨ ਵਾਲਾ ਜਿਹੜਾ ਏਸ਼ੀਆ ਦਾ ਸਭ ਤੋਂ ਛੋਟਾ ਤੇ ਪਹਿਲਾ ਬੱਚਾ ਹੈ ਬਣਿਆ ਹੈ। ਔਰ ਸਿੱਖੀ ਸਰੂਪ ਵਾਲੇ ਇਸ ਬੱਚੇ ਦਾ ਕਹਿਣਾ ਹੈ ਕਿ ਜਦੋਂ ਕੋਈ ਮੁਸ਼ਕਲ ਘਾਟੀ ਜਿਹੜੀ ਆਉਂਦੀ ਸੀ, ਮੈਂ ਵਾਹਿਗੁਰੂ ਦਾ ਜਾਪ ਕਰਦਾ ਸੀ। ਅਸੀਂ ਇਸ ਜਿਹੜੀ ਪ੍ਰਾਪਤੀ ਲਈ ਤੇਗਵੀਰ ਸਿੰਘ ਦੇ ਮਾਤਾ ਪਿਤਾ ਤੇ ਉਹਨਾਂ ਦੇ ਕੋਲ ਤੇ ਸਿੱਖ ਕੌਮ ਨੂੰ ਇਸ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਅਸੀਂ ਪਹਿਲੇ ਵਰਿਆਂ ਦੇ ਵਿੱਚ ਇਸ ਸੈਗਮੈਂਟ 'ਚ ਗੁਰਬਾਣੀ ਵਿਚਾਰ ਤੇ ਕੋਈ ਨਾ ਕੋਈ ਹਿਊਮਨ ਇੰਟਰਸਟ ਸਟੋਰੀ ਇਹ ਡਿਸਕਸ ਕਰਦੇ ਸੀ। ਫਿਰ ਹੌਲੀ ਸਾਰੀਆਂ ਪੋਲੀਟੀਕਲ ਡਿਵੈਲਪਮੈਂਟਸ ਨੇ ਇਸ ਨੂੰ ਵੀ ਜਿਹੜਾ ਉਹ ਇੱਕ ਪੋਲੀਟੀਕਲ ਸੈਗਮੈਂਟ ਡਿਸਕਸ ਹੋਣ ਲੱਗ ਗਿਆ। ਔਰ ਸਾਡੇ ਭੈਣ ਜੀ ਮਨਮੰਥਨ ਕੌਰ ਜਿਹੜੇ ਕਿ ਕੁਝ ਸਮੇਂ ਬਾਅਦ ਵਾਪਸ ਪ੍ਰੋਗਰਾਮ ਨਾਲ ਜੁੜੇ ਨੇ ਹੁਣ, ਕਿਉਂਕਿ ਉਹਨਾਂ ਦੇ ਨਾਲ ਰਾਬਤਾ ਹੋਇਆ। ਸੋ ਅਸੀਂ ਇਹ ਇਕਰਾਰ ਕਰਦੇ ਹਾਂ ਵੀ ਅਸੀਂ ਕੱਲ ਤੋਂ ਜਿਹੜਾ ਗੁਰਬਾਣੀ ਵਿਚਾਰ ਸੈਗਮੈਂਟ ਹੈ ਉਹਨੂੰ ਰੀਸਟੋਰ ਕਰਾਂਗੇ। ਹਾਲਾਂ ਮੈਨੂੰ ਖੁਦ ਨੂੰ ਵੀ ਇਹ ਮਹਿਸੂਸ ਹੋ ਰਿਹਾ ਸੀ ਕਿ ਔਰ ਸਾਡੇ ਆਸਟ੍ਰੇਲੀਆ ਤੋਂ ਵੀ ਵੀਰਾਂ ਨੇ ਕਿਹਾ ਕਿ ਵੀ ਤੁਹਾਡੀ ਜਿਹੜੀ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਹੈ ਉਹ ਯੰਗਰ ਜਨਰੇਸ਼ਨ ਦੇ ਲਈ ਮੋਰ ਆਸਾਨ ਹੁੰਦੀ ਹੈ ਸਮਝਣੀ। ਬਹੁਤ ਸਾਰਾ ਰਵਾਇਤੀ ਅੰਦਾਜ਼ ਹੈ ਜਿਹਨੂੰ ਜਿਹੜਾ ਚੱਲਦਾ ਹੈ। ਹਾਲਾਂ ਅਸੀਂ ਵੀ ਇੱਕ ਵਿਦਿਆਰਥੀ ਵਾਂਗ ਹਾਂ, ਤਾਲਿਬੇ ਇਲਮ ਹੈ। ਇਸ ਨੂੰ ਅਸੀਂ ਕੱਲ ਤੋਂ ਇਸ ਸੈਗਮੈਂਟ ਦੀ ਸ਼ੁਰੂਆਤ ਕਰਾਂਗੇ ਔਰ ਹਿਊਮਨ ਇੰਟਰਸਟ ਸਟੋਰੀ ਦੇ ਥੱਲੇ ਜਿਹੜਾ ਖਾਸ ਤੌਰ ਤੇ ਪ੍ਰਾਪਤੀ ਹੈ। ਔਰ ਅੱਜ ਜਦੋਂ ਮੈਂ ਇਹ ਖਬਰ ਦੇਖੀ ਜਿਹੜੀ ਹਾਲਾਂ ਟ੍ਰਿਬਿਊਨ ਨੇ ਤਾਂ ਇੱਕ ਮਾੜੇ ਜਿਹੇ DGP ਪੁਲਿਸ ਦੀ ਟਵੀਟ ਦੇ ਨਾਲ ਹੀ ਸੀ ਕਿ ਜੀ 5 ਸਾਲਾ ਰੋਪੜ ਜ਼ਿਲ੍ਹੇ ਦੇ ਬੱਚੇ ਨੇ ਜਿਹੜਾ ਉਹ ਯੰਗੈਸਟ ਏਸ਼ੀਅਨ ਬਣ ਗਿਆ ਜਿਹਨੇ ਮਾਊਂਟ ਕਿਲੀਮੈਂਜਾਰੋ ਜਿਹੜੀ ਤਾਈਵਾਨ ਦੇ ਜਿਹੜੀ ਉਹਨਾਂ ਦੇ ਵਿੱਚ ਅਫਰੀਕਾ ਦੇ ਵਿੱਚ ਸਭ ਤੋਂ ਉੱਚੀ ਚੋਟੀ ਹੈ 19,340 ਫੁੱਟ ਤੰਜ਼ਾਨੀਆ ਦੇ ਵਿੱਚ, ਉਹਨੂੰ ਸਰ ਕੀਤਾ। ਫਿਰ ਮੈਨੂੰ ਲੱਗਾ ਵੀ ਇਹ ਇੰਨੀ ਵੱਡੀ ਗੱਲ ਹੈ ਇਹਦੀਆਂ ਹੋਣੀਆਂ, ਪਰ ਜਦੋਂ ਮੈਂ ਉਹਨੂੰ ਗੂਗਲ ਕੀਤਾ ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਨੇ ਇਹਦੇ ਉੱਤੇ ਸਟੋਰੀਜ਼ ਨੇ, ਈਵਨ ਆਊਟਬਾਉਂਡ ਨੇ ਕੀਤੀ ਹੈ, ਹਿੰਦੁਸਤਾਨ ਟਾਈਮਜ਼ ਨੇ ਕੀਤੀ ਹੈ ਔਰ ਅਸੀਂ ਜਿਹੜੀ ਪਿਕ ਕੀਤੀ ਹੈ ਡਿਸਕਸ਼ਨ ਦੇ ਲਈ ਉਸ ਦੀ ਹੈਡਲਾਈਨ ਹੀ ਇਹ ਹੈ ਕਿ 5 year old ਪੰਜਾਬ ਬॉय youngest Asian to conquer Mount Kilimanjaro। ਔਰ ਇਹ ਜਿਹੜੇ 5 ਸਾਲਾ ਬੱਚਾ ਹੈ ਤੇਗਵੀਰ ਸਿੰਘ ਇਸ ਦਾ ਨਾਂ ਹੈ।
ਸਿੱਖੀ ਸਰੂਪ 'ਚ ਪੂਰਾ ਉਹਨੇ ਦਮਾਲਾ ਸਜਾਇਆ ਹੋਇਆ ਹੈ। ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਇਹਨਾਂ ਦਾ ਸੰਬੰਧ ਹੈ ਔਰ ਇਹਨਾਂ ਦੇ ਫਾਦਰ ਮਦਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਇਹਨੇ ਜਦੋਂ ਉਹਨੂੰ ਵੀ ਇੰਟਰਵਿਊ ਕੀਤਾ ਗਿਆ ਤੇਗਬੀਰ ਸਿੰਘ ਨੂੰ ਤੇ ਉਸ ਨੇ ਜਿਹੜਾ ਹੈ ਉਹ ਕ੍ਰੈਡਿਟ ਆਪਣੀ ਫੈਮਿਲੀ ਨੂੰ ਔਰ ਆਪਣੇ ਕੋਚ ਵਿਕਰਮਜੀਤ ਸਿੰਘ ਘੁਮਾਣ ਉਹਨਾਂ ਨੂੰ ਦਿੱਤਾ ਹੈ। ਇਹ ਰਿਟਾਇਰਡ ਹੈਂਡਬਾਲ ਕੋਚ ਨੇ ਔਰ ਉਹਨਾਂ ਦੀ ਫੈਮਿਲੀ ਨੂੰ ਔਰ ਉਹਨਾਂ ਦੇ ਮਾਤਾ ਜਿਹੜੀ ਹੈ ਮਨਬੀਰ ਕੌਰ ਉਹ ਗਾਇਨੋਕੋਲੋਜੀ ਡਾਕਟਰ ਮਨਪ੍ਰੀਤ ਕੌਰ ਇਹ ਗਾਇਨੋਕੋਲੋਜਿਸਟ ਨੇ ਔਰ ਇਹ ਮੈਂ ਵੀ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਔਰ ਦਰਸ਼ਕ ਉਹ ਪਿਕਚਰਸ ਵੀ ਦੇਖ ਸਕਦੇ ਨੇ ਜਿੱਥੇ ਕਿ ਨੌਜਵਾਨ ਜਿਹੜਾ ਹੈ 5 ਸਾਲਾ ਉਹ ਪੂਰੇ ਫਖਰ ਦੇ ਨਾਲ ਖੜਾ ਹੈ, ਟੈਂਟ ਲੱਗਾ ਹੋਇਆ ਔਰ ਇਹ ਜਿਹੜੀ ਟੀਮ ਨੇ ਇਸ ਚੋਟੀ ਨੂੰ ਸਰ ਕੀਤਾ ਉਸ ਦੇ ਵਿੱਚ ਉਹਨਾਂ ਦੇ ਫਾਦਰ ਨੇ ਔਰ 2 ਗਾਈਡ ਨੇ ਤੇ 2 ਸਪੋਰਟਰ ਹੋਰ ਨੇ ਔਰ ਇਹ ਕਿਉਂਕਿ ਇਸ ਦੀ ਜਿਹੜਾ ਉਹਨੇ 18 ਅਗਸਤ ਨੂੰ ਇਹ ਕਲਾਈਮ ਇਸ ਚੋਟੀ ਦਾ ਸ਼ੁਰੂ ਹੋਇਆ ਔਰ ਉਹੂਰੂ ਪੀਕ ਦੇ ਉੱਤੇ ਜਿਹੜਾ ਹਾਈਐਸਟ ਪੁਆਇੰਟ ਹੈ ਮਾਊਂਟੇਨ ਦਾ ਉਹ 23 ਅਗਸਤ ਨੂੰ ਪਹੁੰਚੇ। ਸੋ ਆਲਮੋਸਟ 5 ਦਿਨ ਦੀ ਇਹ ਜਰਨੀ ਸੀ ਔਰ ਉਹਦੇ 'ਚ ਉਹਨੇ ਬੱਚੇ ਨੇ ਜਦੋਂ ਮੀਡੀਆ ਨਾਲ ਗੱਲ ਕੀਤੀ ਉਹਨੇ ਕਿਹਾ ਕਿ ਵੀ ਮੈਨੂੰ ਪਤਾ ਸੀ ਮੈਂ ਕਿੱਥੇ ਜਾਣਾ ਹੈ ਔਰ ਮੈਂ ਉੱਥੇ ਪਹੁੰਚਿਆ ਔਰ ਮੇਰੀ ਆਪਣੇ ਪਿਤਾ ਜੀ ਦੇ ਨਾਲ ਉੱਥੇ ਪਿਕਚਰ ਹੈ। ਆਈ ਵਾਸ ਟੋਲਡ ਟੂ ਚੈਂਟ ਵਾਹਿਗੁਰੂ ਵੈਨ ਇਟ ਗॉट ਡਿਫਿਕਲਟ ਔਨ ਦਾ ਵੇ ਕਿ ਜਦੋਂ ਮੈਂ ਚੜ੍ਹਦੇ ਆ ਸਾਹ ਚੜ੍ਹਦਾ ਸੀ ਜਾਂ ਔਖਾ ਹੁੰਦਾ ਸੀ ਤਾਂ ਮੈਨੂੰ ਸੀ ਕਿ ਵੀ ਮੈਂ ਵਾਹਿਗੁਰੂ ਦਾ ਜਾਪ ਕਰਾਂ। ਇਟ ਗੇਵ ਮੀ ਸਟਰੈਂਥ and I was able to reach the summit and elated Tegbir said over phone ਉਹਨੇ ਕਿਹਾ ਕਿ ਜੀ ਮੈਨੂੰ ਜਿਹੜਾ ਹੈ ਇਸ ਚੋਂ ਹੀ ਤਾਕਤ ਮਿਲਦੀ ਸੀ ਔਰ ਮੈਂ ਆਪਣੇ ਨਿਸ਼ਾਨੇ ਨੂੰ ਹਾਸਲ ਕੀਤਾ ਔਰ ਕਿਉਂਕਿ ਇਹ ਜਦੋਂ ਤੁਸੀਂ ਇਸ ਤੇ ਜਾਂਦੇ ਹੋ ਤੇ ਇਸ ਜਿਹੜੀ ਹੈ ਮਾਊਂਟੇਨ ਦੀ ਇੱਕ ਆਪਣੀ ਜਿਹਨੂੰ ਆਲਟੀਟਿਊਡ ਸਿਕਨੈਸ ਕਹਿੰਦੇ ਨੇ ਉਹਦੇ ਨੂੰ ਫੇਸ ਕਰਨਾ ਹੁੰਦਾ ਹੈ, ਬ੍ਰੈਥਲੈਸਨੈਸ ਹੁੰਦੀ ਹੈ। ਪਰ ਇਹ ਤੇਗਬੀਰ ਸਿੰਘ ਨੇ ਉਸ ਤੋਂ ਪਹਿਲਾਂ ਮਾਊਂਟ ਐਵਰੈਸਟ ਬੇਸ ਕੈਂਪ ਤੱਕ ਵੀ ਆਪਣੀ ਟ੍ਰੇਨਿੰਗ ਕੀਤੀ ਹੋਈ ਹੈ। ਸੋ ਆਲ ਆਫ ਏ ਸਡਨ ਨਹੀਂ ਹੈ ਇਸ ਨੂੰ ਜੇ ਹੁਣ 5 ਸਾਲ ਦਾ ਤਾਂ ਮੈਨੂੰ ਲੱਗਦਾ ਵੀ 1 ਸਾਲ ਦਾ ਹੀ ਪਾਤਾ ਹੋਣਾ ਹੈ ਇਸ ਪਾਸੇ ਵੀ ਚਲੋ ਫਿਰ ਰੋਪੜ ਜ਼ਿਲ੍ਹੇ ਰੋਪੜ 'ਚ ਕਿਹੜੀਆਂ ਪਹਾੜੀਆਂ ਨੇ ਪਰ ਇਹੀ ਹੁੰਦਾ ਜਦੋਂ ਪੇਰੈਂਟਸ ਦਾ ਇੰਟਰਸਟ ਔਰ ਠੀਕ ਕੋਚ ਮਿਲੇ ਔਰ ਠੀਕ ਤੁਹਾਡੇ ਕੋਲ ਰਿਸੋਰਸਿਸ ਹੋਣ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਉਹ ਜਿਹੜੀ ਹੈ ਆਲਟੀਟਿਊਡ ਸਿਕਨੈਸ ਸੀ ਲੇਕਿਨ ਯੈਟ ਦਾ ਬॉय ਮੈਨੇਜ ਟੂ ਕੰਕਰ ਆਲ ਚੈਲੰਜਸ and fulfilled his dream of reaching the summit where the temperature was -10 degrees Celsius -10 degrees Celsius ਦੇ ਉੱਤੇ ਉਹ ਪਹੁੰਚਦਾ ਹੈ ਔਰ ਉੱਥੇ ਜਦੋਂ ਪਹੁੰਚਿਆ ਤਾਂ ਉਹਨੂੰ ਫਿਰ ਜਿਹੜੀ ਕੰਜ਼ਰਵੇਸ਼ਨ ਕਮਿਸ਼ਨਰ ਆਫ ਤਨਜ਼ਾਨੀਆ ਨੈਸ਼ਨਲ ਪਾਰਕ ਹੈ ਔਰ ਕਿਲੀਮੰਜਾਰੋ ਨੈਸ਼ਨਲ ਪਾਰਕ ਹੈ ਉਹਨਾਂ ਨੇ ਆਨਰ ਕੀਤਾ ਸਰਟੀਫਿਕੇਟਸ ਦੇ ਨਾਲ ਔਰ ਇਸ ਤੋਂ ਪਹਿਲਾਂ 5 ਸਾਲ ਦਾ ਇੱਕ ਸਰਬੀਅਨ ਬੱਚਾ ਔਗਨੇਜਨ ਉਹ 6 ਅਗਸਤ 2023 ਨੂੰ ਉਹਨੇ ਵੀ ਇਸ ਚੋਟੀ ਨੂੰ ਸਰ ਕੀਤਾ ਸੀ। ਸੋ ਇਹ ਸੈਕੰਡ ਬੱਚਾ ਦੁਨੀਆ 'ਚ ਏਸ਼ੀਆ ਦੇ ਵਿੱਚ ਪਹਿਲਾ ਸਿੱਖ ਬੱਚਾ 5 ਸਾਲ ਦਾ ਔਰ ਉਹਨੇ ਆਪਣੇ ਕੋਚ ਵਿਕਰਮਜੀਤ ਸਿੰਘ ਘੁਮਾਣ ਨੂੰ ਕ੍ਰੈਡਿਟ ਦਿੱਤਾ ਹੈ ਔਰ ਫਿਰ ਆਪਣੇ ਪਿਤਾ ਨੂੰ ਵੀ ਉਹਨੇ ਦਿੱਤਾ ਹੈ ਔਰ ਇਹ ਜਿਹੜੀ ਹੈ ਇਹ ਇਸ ਦੇ ਲਈ ਆਲਮੋਸਟ 1 ਸਾਲ ਪਹਿਲਾਂ ਤੇਗਬੀਰ ਨੇ ਤਿਆਰੀ ਸ਼ੁਰੂ ਕੀਤੀ ਉਸ ਨੂੰ ਘੁਮਾਣ ਨੇ ਟ੍ਰੇਨਡ ਕੀਤਾ ਉਹ ਜਿਹੜੀਆਂ ਲੋੜੀਂਦੀਆਂ ਐਕਸਰਸਾਈਜ਼ਸ ਹੁੰਦੀਆਂ ਨੇ ਕਾਰਡੀਓਵਾਸਕੂਲਰ ਹੈਲਥ ਔਰ ਲੰਗ ਕੈਪੈਸਿਟੀ ਤਾਂ ਕਿ ਤੁਹਾਡੇ ਫੇਫੜਿਆਂ ਦੀ ਜਿਹੜੀ ਹੈ ਉਹ ਸਾਹ ਲੈਣ ਦੇ ਵਿੱਚ ਰੋਕਣ 'ਚ ਜਦੋਂ ਟੈਂਪਰੇਚਰ ਡਾਊਨ ਹੁੰਦਾ ਮੇਨਲੀ ਤਾਂ ਬ੍ਰੈਥਲੈਸਨੈਸ ਹੁੰਦੀ ਇਸ ਲਈ ਆਕਸੀਜਨ ਸਿਲੰਡਰ ਵੀ ਕੈਰੀ ਕਰਦੇ ਨੇ ਔਰ ਉਹਨੂੰ ਅੱਡ ਹਿੱਲੀ ਲੋਕੇਸ਼ਨਸ ਤੇ ਲਿਜਾ ਕੇ ਪਹਿਲਾਂ ਟਰੈਕਿੰਗ ਵੀ ਕਰਵਾਈ ਔਰ ਇਹ ਜਿਹੜੀ ਉਹੂਰੂ ਪੀਕ ਦੀ ਟਰੈਕਿੰਗ ਸੀ ਇਹਦੇ 'ਚ 8 ਤੋਂ 10 ਕਿਲੋਮੀਟਰ ਰੋਜ਼ ਤੁਰਨਾ ਪੈਂਦਾ ਸੀ। ਹੁਣ ਤੁਸੀਂ ਹਾਈਟ ਚੜ੍ਹ ਰਹੇ ਹੋ ਜਦੋਂ ਤੁਸੀਂ ਇੰਨੇ 1000 ਫੀਟ ਦਾ ਦੇਖਦੇ ਹੋ ਤੇ ਇਹ ਕੋਈ ਸੌਖਾ ਨਹੀਂ ਹੈ 19,340 ਫੁੱਟ ਉਹ ਜਿਹੜੇ ਹੇਮਕੁੰਟ ਸਾਹਿਬ ਜਾਂਦੇ ਨੇ ਉਹ ਹਾਲਾ ਮੇਰੇ ਖਿਆਲ 13-14,000 ਫੀਟ ਤੇ ਹੈ ਤੇ ਉਹਨਾਂ ਦਾ ਹੀ ਬੁਰਾ ਹਾਲ ਹੋਇਆ ਹੁੰਦਾ ਕਿੰਨਾ ਬੜੇ ਕਿਵੇਂ ਤੇ ਇਹ 5 ਸਾਲ ਦਾ ਬੱਚਾ ਪੇਰੈਂਟਸ ਦੀ ਵੀ ਹਿੰਮਤ ਹੈ ਵੀ ਕਿੱਥੇ ਲੈ ਕੇ ਪਹੁੰਚੇ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੰਬੂਆਂ ਦੇ ਵਿੱਚ ਰੁਕਦੇ ਸੀ ਔਰ ਮੈਕੇਮ ਰਾਊਟ ਲਿਆ ਸਮਿਟ ਤੇ ਪਹੁੰਚਣ ਲਈ 6 ਦਿਨ ਲੱਗੇ ਡਿਊ ਟੂ ਬੈਡ ਵੈਦਰ ਐਂਡ ਫੀਅਰਸ ਸਨੋਸਟਾਰਮ the summit push was cancelled as we had to return midway ਇੱਕ ਵਾਰੀ ਇੰਨਾ ਕਿ ਤੂਫਾਨ ਆਇਆ ਕਿ ਵਾਪਸ ਮੁੜਨਾ ਪਿਆ। ਫਿਰ ਸੈਕੰਡ ਅਟੈਂਪਟ ਕੀਤਾ ਕਿ ਵੀ ਉਹਨਾਂ ਨੇ ਇਹਦੇ ਬਾਵਜੂਦ ਜਿਹੜਾ ਕਿ ਵੀ ਇਹ ਸਾਰਾ ਸਟਾਰਮ ਸੀ ਤੇਗਬੀਰ ਔਰ ਕਰੂ ਜਿਹਦੇ 'ਚ ਉਹਦੇ ਫਾਦਰ 2 ਗਾਈਡ ਤੇ 2 ਸਪੋਰਟ ਸਟਾਫ ਮੈਂਬਰ ਸੀ ਪਹੁੰਚੇ
ਔਰ ਇਹ ਜਿਹੜੀ ਨੇ ਬੇਸ ਕੈਂਪ ਟਰੈਕ ਉਹਨੇ ਪਹਿਲਾਂ ਹੀ ਕੀਤਾ ਸੀ ਔਰ 30 ਅਗਸਤ ਨੂੰ ਇਹ ਸਾਡਾ ਯੋਧਾ ਤੇਗਬੀਰ ਸਿੰਘ ਵਾਪਸ ਰੋਪੜ ਆਏਗਾ ਔਰ ਮੈਂ ਸਮਝਦਾ ਵੀ ਇਹਨੂੰ ਹੀਰੋਜ਼ ਵੈਲਕਮ ਦੇਣ ਦੀ ਲੋੜ ਹੈ। ਇਹ ਹੈ ਹੋਪ। ਹਾਂਜੀ। ਔਰ ਜਦੋਂ ਛੋਟੇ ਬੱਚਿਆਂ ਨੂੰ ਕੋਈ ਕਹਿ ਰਿਹਾ ਹੁੰਦਾ ਤਾਂ ਨਾ ਇਹ ਛੋਟਾ ਹੈ, ਹੁਣ 5 ਸਾਲ ਦਾ ਬੱਚਾ ਹੈ, ਸਾਲ ਤੋਂ ਇਹ ਟ੍ਰੇਨਿੰਗ ਹੈ। ਇਹ ਹੈ ਕਿ ਵੀ ਜਦੋਂ ਤੁਸੀਂ ਜਿਸ ਸਾਂਚੇ ਦੇ ਵਿੱਚ ਮੋਲਡ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ। ਇਹ ਇਨੀਕ ਕੈਪੈਸਿਟੀ ਹਿਊਮਨ ਬਾਡੀ, ਹਿਊਮਨ ਮਾਈਂਡ ਔਰ ਉਹ ਸਾਰੇ ਦੇ ਵਿੱਚ ਹੈ। ਔਰ ਅਸੀਂ ਜਿੱਥੇ ਉਹਨਾਂ ਦੀ ਫੈਮਿਲੀ ਨੂੰ, ਬੇਟੇ ਨੂੰ ਔਰ ਜ਼ਾਹਰ ਹੈ ਸਾਰੀ ਕੌਮ ਦੇ ਲਈ ਇਹ ਫਖਰ ਦੀ ਗੱਲ ਹੈ ਕਿ ਭਾਈ ਸਾਡੇ ਤੋਂ ਘਰ 'ਚ ਬੈਠੇ ਆ, ਵਾਹਿਗੁਰੂ ਨੇ ਕਿਹਾ ਜਾਂਦਾ ਹੈ 19,000 ਫੀਟ ਤੇ ਵਾਹਿਗੁਰੂ ਕਰਦੇ ਆ ਚੜ੍ਹ ਗਿਆ ਉੱਪਰ, ਔਰ ਸਭ ਨੂੰ ਮੁਬਾਰਕ ਹੈ। ਹਾਂਜੀ ਜੀ ਡਾਕਟਰ ਸਾਹਿਬ, ਹੁਣ ਆਪਾਂ ਆਪਣੇ ਰਿਵਿਊਜ਼ ਮੈਸੇਜ ਨੇ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਵਰਨਮਲ ਜੀ, ਜਸਕੀਰਤ ਸਿੰਘ ਜੀ, ਦੇਸ਼ ਪੰਜਾਬ 1849 ਐਂਡ ਸੁਖਜੀਵਨ ਬੱਚੂ, ਇੰਦਰਜੀਤ ਸਿੰਘ ਸੰਧੂ ਜੀ, ਰਣਜੀਤ ਸਿੰਘ ਜੀ, फिर इसी तरह के SG और इसी तरह दलजीत सिंह जी और इसी तरह रणजीत सिंह जी सब सानू फतेह बुलाते हैं और खालसा जिंदाबाद कहते हैं। और के SG कहते हैं कि आंटी कंगना रन आउट इज ए बिग नॉनसेंस। हाँ जी। फिर इसी तरह दविंदर संधू कपत्ती जनानी है दविंदर ਬੰਦੇ ਵੀ ਕਪੱਤੇ ਹੁੰਦੇ ਨੇ, ਉਹ ਹੈ ਹੀ ਕਪੱਤਿਆਂ ਦੇ ਵਸ ਪਈ, ਉਹ ਸਾਰੇ ਕਪੱਤੇ ਹੀ ਨਾਗਪੁਰ ਚ ਬਿਠਾਏ ਹੋਏ ਨੇ। ਬਿਲਕੁਲ। ਅਮਰਜੀਤ ਸਾਨੀ ਜੀ, ਮਨਜੋਰ ਕੋਇਨੂਰ ਜੀ, ਖਾਲਸਾ ਰਾਜ ਜੀ, ਫਿਰ ਇਸ ਤਰ੍ਹਾਂ ਹਰਜੋਤ ਮਾਲ ਜੀ, ਬਲਜੀਤ ਫਰੈਦ ਜੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਗਤਾਰ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਹਿੰਦੂ ਭਾਵੇਂ ਕਾਂਗਰਸੀ BJP ਕਾਮਰੇਡ ਕੋਈ ਵੀ ਹੋਵੇ, ਸਿੱਖਾਂ ਪ੍ਰਤੀ ਜਿਹੜੀ ਨਫ਼ਰਤ ਹੈ ਇੱਕੋ ਜਿਹੀ ਹੈ। ਸਿੱਖ ਸਮਝਣ ਤੇ ਭਾਵੇਂ SPG ਚੋਣਾਂ ਲਈ ਜੁੱਤੋ ਜੁੱਤੀ ਹੋ ਜਾਣ। ਹਾਂ ਬਿਲਕੁਲ ਠੀਕ ਕਹਿ ਰਹੇ ਨੇ ਜਗਤਾਰ ਸਿੰਘ। ਇਨ ਦਾ ਐਂਡ ਆਫ ਦਾ ਡੇ ਇਹਨਾਂ ਦੇ ਲਈ ਉਹ ਹਰ ਇੱਕ ਸਿੱਖ ਜਿਹੜਾ ਉਹ ਨਫ਼ਰਤ ਦਾ ਪਾਤਰ ਹੈ। ਬਿਲਕੁਲ। ਕੋਈ ਪਾਰਟੀ ਹੋਵੇ, ਕੋਈ ਧਿਰ ਹੋਵੇ। ਕੁਲਦੀਪ ਕੌਰ ਜੀ, ਫਿਰ ਇਸੇ ਤਰ੍ਹਾਂ ਪਰਮਿੰਦਰ ਜੀ, ਮਲਕੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਜਸਵੀਰ ਸਿੰਘ ਬਰਾੜ ਜੀ, फिर बलविंदर सिंह जी, सुखविंदर सिंह जी, फिर इसी तरह गुरजीत सिंह जी, फिर आल अबाउट ट्रूथ एंड सिखिज्म जी, ये सब सानू फतेह बुलाते हैं और खालसा जिंदाबाद कहते हैं। राजविंदर सिंह जी फतेह बुला के कहते हैं कि US diplomat visit to Kashmir indicates a lot is going on behind the scene। ਤੁਸੀਂ ਬਿਲਕੁਲ ਠੀਕ ਫਰਮਾਇਆ, ਮੈਂ ਆਲਰੇਡੀ ਡਿਸਕਸ ਕੀਤਾ। ਸੋ ਧਰਮ ਸਿੰਘ ਜੀ, ਸੁਖਦੀਪ ਸੋਇਤਾ ਜੀ ਕਹਿੰਦੇ ਨੇ ਕਿ ਜਦੋਂ ਘਰ ਵਿੱਚ ਅੱਗ ਲੱਗੀ ਹੋਵੇ ਉਸ ਸਮੇਂ ਬਾਹਰ ਦੀ ਅੱਗ ਨਹੀਂ ਦਿਸਦੀ। ਇੰਡੀਆ ਦੇ ਇਨਸਾਈਡ ਔਰ ਆਊਟਸਾਈਡ ਬੋਥ ਸਾਈਡ ਆਰ ਨਾਟ ਸੇਫ। ਅੰਦਰ ਵੀ ਹੈ, ਬਾਹਰ ਵੀ ਹੈ, ਵਿਚਕਾਰ ਵੀ ਲੱਗੀ ਹੋਈ ਹੈ। ਨਿਹੰਗ ਸਿੰਘ ਜੀ, ਆਲਵੇਜ਼ ਗ੍ਰੇਟ ਇਨਫੋਰਮੇਟਿਵ ਚੈਨਲ, ਅਮੇਜ਼ਿੰਗ ਸ਼ੋ, ਬਹੁਤ ਸ਼ੁਕਰੀਆ ਜੀ। ਹਾਂਜੀ। ਰਸ਼ਦ ਮਨਵਰ ਜੀ, ਖਾਲਸਾ ਜ਼ਿੰਦਾਬਾਦ, ਲੌਂਗ ਲਿਵ ਸਿੱਖ ਯੂਨਿਟੀ। ਫਿਰ ਕਹਿੰਦੇ ਨੇ ਇੰਡੀਅਨ ਗਵਰਨਮੈਂਟ ਇਜ਼ ਫੋਲੋਇੰਗ ਦਾ ਪਾਲਿਸੀ ਆਫ ਡਿਵਾਈਡ ਐਂਡ ਰੂਲ, so for the sake of Khalsa all the Sikh should be united. We pray for our Sikh brothers to get their own homeland। ਰਸ਼ਦ ਮਨਵਰ ਜੀ ਤੁਸੀਂ ਠੀਕ ਫਰਮਾਇਆ। ਅਸੀਂ ਵੀ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਇਸ ਵੇਲੇ ਇੱਕ ਗੱਲ ਤੇ ਫੋਕਸ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਬਾਕੀ ਸਾਰੇ ਮੁੱਦੇ ਉਹ ਮਜ਼ਹਬੀ ਮਰਿਆਦਾ ਕੀ ਹੈ, ਕੋਈ ਹੋਰ ਕੋਈ ਪਰਸਨੈਲਿਟੀ ਆ ਗਈ, ਕਿਹਨੂੰ ਕਿੱਥੇ ਰੱਖਣਾ ਹੈ, ਇਹ ਇਹਨਾਂ ਝਗੜਿਆਂ 'ਚ ਨਾ ਪਈਏ। ਇਸ ਵੇਲੇ ਫੋਕਸ ਸਿਰਫ ਤੇ ਸਿਰਫ ਖਾਲਿਸਤਾਨ ਹਾਸਿਲ ਕਰਨ ਦਾ ਹੋਣਾ ਚਾਹੀਦਾ। ਔਰ ਫਿਰ ਕਹਿੰਦੇ ਸਿੱਖ ਬ੍ਰਦਰਸ ਐਂਡ ਸਿਸਟਰਸ ਸ਼ੁੱਡ ਬੀ ਯੂਨਾਈਟਿਡ ਐਂਡ ਰਿਮੈਂਬਰ ਵਾਟ ਇੰਡੀਅਨ ਗਵਰਨਮੈਂਟ ਡਿਡ ਵਿਦ them in 1984। ਖਾਲਸਾ ਜ਼ਿੰਦਾਬਾਦ। ਮਨਵਰ ਜੀ ਕੱਲਾ 84 ਨਹੀਂ, ਇਹ ਤਾਂ 40 ਸਾਲ ਦੀ ਕਹਾਣੀ ਹੈ। ਹੁਣ ਤਾਂ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਲੜਾਈ ਜਿਹੜੀ ਹੈ ਸਾਡੇ ਦਰਾਂ ਤੇ ਲੈ ਆਏ ਨੇ ਬਾਹਰਲੇ ਮੁਲਕਾਂ 'ਚ ਵੀ। ਬਿਲਕੁਲ। ਫਿਰ ਇਸੇ ਤਰ੍ਹਾਂ ਓਂਕਾਰ ਸਿੰਘ ਜੀ, ਫਿਰ ਕੁਲਦੀਪ ਸਿੰਘ ਜੀ ਔਰ ਮਨਜੀਤ ਸਿੰਘ ਜੀ, ਫਿਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ, ਮੁਹੰਮਦ ਜਾਵੇਦ ਜੀ ਕਹਿੰਦੇ ਨੋ ਹਿੰਦੀ ਨੋ ਹਿੰਦੁਸਤਾਨ, ਇਨਸ਼ਾਅੱਲਾ ਪੰਜਾਬ ਬਣੇਗਾ ਖਾਲਿਸਤਾਨ। ਰਮਦੀਪ ਕੌਰ ਜੀ ਕਹਿੰਦੇ ਨੇ ਕਿ ਇੰਡੀਅਨ ਮੀਡੀਆ ਇਨਕਲੂਡਿੰਗ ਯੂਟਿਊਬਰਸ ਦੇ ਆਰ ਸੋ ਅਫਰੇਡ ਆਫ ਨੇਮ ਖਾਲਿਸਤਾਨ that they started condemning as soon as they hear name Khalistan and always say Punjab is an integral part of India। ਰਮਨਦੀਪ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ
ਕਿ ਇਹਨਾਂ ਦੇ ਲਈ ਖਾਲਿਸਤਾਨ ਵੀ ਔਰ ਈਵਨ ਸਿੱਖ ਸ਼ਬਦ ਵੀ ਇਹ ਮੈਟਰ ਇਹ ਦੇਖਦੇ ਨੇ ਵੀ ਕਿੱਥੇ ਕਿਸ ਲਫ਼ਜ਼ ਨੂੰ ਉਭਾਰਨਾ। ਇਹਨਾਂ ਦੇ ਲਈ ਕੋਈ ਸਿੱਖ ਇਸ਼ੂ ਆ ਜਾਏ ਉਹ ਵੀ ਖਾਲਿਸਤਾਨ ਤੇ ਇਹਨਾਂ ਦੇ ਲਈ ਉਹ ਜ਼ਹਿਰ ਮੋਰ ਹੈ, ਪੋਇਜ਼ਨ ਹੈ ਉਹ। ਔਰ ਫਿਰ ਹੈਗਾ ਰਸ਼ਦ ਮਨਵਰ ਜੀ ਕਹਿੰਦੇ ਵਟ ਏ ਬ੍ਰੇਵ 5-year boy. We congratulate to this child and his family. We have seen movie shows of ਕੀ ਕਹਿੰਦੇ ਹੈਗੇ ਮੂਵੀ ਸ਼ੋਜ਼ ਆਫ ਕਿਲਮਾਂਜਰੋ। ਹਾਂਜੀ, so it is the highest peak of Africa. ਆਲਰੇਡੀ ਅਸੀਂ ਜ਼ਿਕਰ ਕੀਤਾ ਔਰ ਇਸੇ ਲਈ ਮੇਰੇ ਲਈ ਵੀ ਇਹ ਇੱਕ ਜਿਹਨੂੰ ਕਹੋ ਕਿ ਚਲੋ ਫਖਰ ਤਾਂ ਹੁੰਦਾ ਵੀ ਸਾਡਾ ਬੱਚਾ ਹੈ, ਪਰ ਇਸ ਲੈਵਲ ਤੇ ਜਾ ਕੇ ਇੰਨੀ ਹਿੰਮਤ ਪੇਰੈਂਟਸ ਦੀ ਵੀ ਔਰ ਬੱਚੇ ਦੀ ਵੀ, that is remarkable. ਹਾਂਜੀ। ਔਰ ਰਮਨਦੀਪ ਕੌਰ ਜੀ ਕਹਿੰਦੇ ਨੇ I follow prominent YouTubers but never they cover Punjab issues, not they had covered the Punjab Lok Sabha elections. They completely include Punjab from their front. Even my comments are shadow ban. ਹਾਂਜੀ ਹਾਂਜੀ ਬਿਲਕੁਲ। और इसी तरह रोशन मुनव्वर जी कहते congratulations to this child, he must be a जट। और फिर इस तरह बलविंदर कौर जी और रंजोत सिंह जी सब सानू फतेह बुलाते ने। सो इस दिन अपने व्यूअर्स को लेने इजाजत। व्यूअर्स साडे प्रोग्राम का समय इत्थे मुकदा। तुसीं अपनी राय ते सुझाव सानू भेजना भुलना साडे पते ते SOS.TV4.TV ते असीं अपना प्रोग्राम लैके फिर दोबारा तुहाडे सानू विखावांगे। तद तक ले मैनू ते अपना रसना आग्या दो। देखते रहो TV4 बुला दिओ फतेह। वाहिगुरू जी का खालसा वाहिगुरू जी की फतेह। रब राखा।